उसनो इश्क होवे, सुर संगीत की महफिल होवे और दिल वाले होन ये दिल नवाज नो एक चल ओए 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 चल चलो ओए बदतमीजी ना करना मेरे ओए अब जुत्ती बजा ओए ओए अठो क्या कर ओए चाय चला बंदा कर चाय ਤੁਹਾਡਾ ਬੇੜਾ ਕਰ ਸਾਡੀ ਫੁੱਲ ਜਵਾਨ ਬੱਚੀ ਨੂੰ ਛੇੜ ਛੇੜਾ ਵੀ ਨਹੀਂ ਅੱਗੇ ਦੇ ਸਿਰ ਤੇ ਅਸੀਂ ਗੱਡੀ ਲੈਣੀ ਉਹਦੇ 'ਚ ਹੱਥ ਥੋੜੇ ਓਏ ਜਿਹੜੀ ਬੱਚੀ ਨੂੰ ਅਸੀਂ ਖੱਟੀ ਇਮਲੀ ਬਹੁਤੀ ਖਵਾਈ ਉਹਦੇ ਤੇ ਹੱਥ ਇਹ ਡਰਾਮਾ ਤੁਸੀਂ ਆਪ ਕਰ ਲਓ ਦੋਵੇਂ ਕੁੱਤੇ ਦੇ ਹੋ ਬੱਚੇ ਹੋ ਇਹ ਸਿਰੇ ਮੈਂ ਤੁਹਾਡੇ ਪਿਆਰ ਲਈ ਛਿੱਤਰਖਾਨਾ ਤੁਹਾਨੂੰ ਖੁਸ਼ ਰੱਖਣ ਲਈ ਵਰਨਾ ਇਹਨਾਂ ਦੀ ਕੀ ਜ਼ਰੂਰਤ ਹੈ ਸਿਰੇ ਤੁਹਾਨੂੰ ਖੁਸ਼ ਰੱਖਣ ਲਈ ਫੋਨ ਕਰ ਉਹ ਇੱਕ ਹੁਣ ਆਇਆ ਜੇ ਉਹ ਛੇਤੀ ਆ ਜਾਣਾ ਸੀ ਉਹ ਤੁਮੇ ਖੁਦਾ ਦਾ ਨਾਂ ਹੀ ਪੈ ਜਾ ਆਂਡੇ ਦੇਣ ਵਾਲਿਆ ਰਿਛਾ ਉਹ ਬਹਿ ਜਾ ਕਿਰੇ ਤੁਮੇ ਖੁਦਾ ਦਾ ਵਾਸਤੇ ਹੀ ਰੇੜਿਆ ਜਿਹਾ ਮੈਂ ਫਿਰਦਾ ਰਹਿਣਾ ਬੈਠੋ ਬੈਠੋ ਮਾਸ਼ਾਅੱਲਾ ਹਰ ਵੇਲੇ ਇੰਜ ਫਿਰਦਾ ਜਿਵੇਂ ਇਹਨੂੰ ਗੈਸ ਨਹੀਂ ਹੋਈ ਲੈ ਇਹ ਸੱਚੀ ਮੁੱਚੀ ਦੀ ਗੱਲ ਹੀ ਮੈਂ ਇੱਕ ਦਿਨ ਨਾ ਇਹਦੇ ਦੁਕਾਨ ਤੇ ਗਿਆ ਮੈਂ ਕਿਹਾ ਭਲਵਾਨ ਬਾਹਰ ਨਿਕਲਦੇ ਕੋ ਬਾਥਰੂਮ 'ਚ ਵੜਿਆ ਆਉਂਦਾ ਨਿਕਲੇ ਕਿਤੇ ਨਿਕਲਾਂਗਾ ਨਾ ਓਏ ਓਏ ਡਰਾਮੇ ਦਾ ਨਾ ਬਾਂਦਰ ਕਿਲਾ ਰੱਖ ਲੋ ਓਏ ਚਲ ਮਾਫੀ ਵਰਦੀ ਪਾਓ ਸਿਵਲ ਵਰਦੀ ਤੁਹਾਨੂੰ ਪਛਾਣਦਾ ਕੋਈ ਨਹੀਂ ਬਦਤਮੀਜ਼ ਨੇ ਇਹਨਾਂ ਨੂੰ ਕੀ ਪਤਾ ਹੈ ਜਦੋਂ ਤੇਰੀ ਬੱਚੀਆਂ ਨੱਚਦੀਆਂ ਤੂੰ ਕਿਉਂ ਨੱਚਣਾ ਉਹ ਮੇਰੀ ਗੱਲ ਸੁਣੋ ਇਹ ਬੜੀ ਚੰਗੀ ਏ ਹਾਂ ਬਹੁਤ ਚੰਗੀ ਇਹਨੂੰ ਪਤਾ ਹੀ ਇਹਨੂੰ ਪਛਾਣ ਹੀ ਮੇਰੀ सफा है ना महीने तेरी मैं सब करवाने तो को बात में से करी जा रहे हैं तो मौसम आदमी खड़की रहता नहीं से बस है ये कितना शकीन है ताड़ियां मार दियो क्यों फनकार मरवाना नहीं यार मैंने चार दंद नकली लवाए ने की कहना तू ਓਏ की खाना ਬਦਤਮੀਜ਼ੀ ਨਾ ਕਰਿਓ ਮੈਂ ਅੱਖ ਦੀ ਗੋਰੀ ਪਾਵਾਂ ਦੇ ਟੋਟੇ ਟੋਟੇ ਕਰਦੇ ਆ ਹਾਂ ਮੈਂ ਤੇਰੇ ਘਰ ਦਾ ਚੱਕਰ ਲਾਵਾਂ ਤੇ ਛੋਟੇ ਛੋਟੇ ਕਰਦੇ ਆ ਉਹਨਾਂ ਕੋ ਓਏ ਕੋ ਬਕਵਾਸ ਹੈ ਭਈ ਵੇਰੇ ਉਹ ਤੁਹਾਡਾ ਬੇੜਾ ਗਰਕ ਹੋਵੇ ना जब सी आना का गुस्सा ना करो अच्छा कोरा पैर ते डिग पैंदा फिर ਓ ਮਾਈ ਗॉड ਪਾਣੀ ਫਾੜੋ ਨਿੱਤ ਫਸ ਗਈ ਮੈਂ ਕਿਹਾ ਸੋਨੀ ਇਹ ਜ਼ਰੂਰ ਗੋਰੀ ਲਿਆ ਯਾਰ और गवर्नमेंट ने पाबंदी लाती है माल ते लिद ना इकट्ठी हो अच्छा सारा जो लिद करदा है ना अखरे विचों कैमरा जिहा कढ लेंदा जहां भी होवे ओ तारीफ करा बगलिया मेरी आम आदमी नहीं हूं इधर हो आम आदमी नहीं हूं आ दस नू जरा घोड़े दा पुत्तर ही खोते चो आ जड़ा आ तू कुत्ते दा बच्चा बड़े मुंह वाले कुत्ते आ तेनू आंदा पे तेनू ओ बगैर तो तेनू तू है किसे कुत्ते दा बच्चा घोड़े चो चिट्टा तू बगैर थे ना मैं तेनू पछाण गया कि तू वाकई कंजर तेनू आंदा पे ओए तेनू हुन क्या तेनू बदतमीज ने की करन दे छे ਇਹਨਾਂ ਨੂੰ ਕੀ ਪਤਾ ਹੈ ਐਵੇਂ ਕਿੱਡੀ ਸੋਹਣੀ ਕੁੜੀ ਹੈ ਵੈਰੀ ਗੁੱਡ ਹੈ ਸੋਹਣੀ ਹੈ ਜ਼ਰੂਰ ਇਹ 'ਚ ਕੋਈ ਸ਼ੱਕ ਨਹੀਂ ਆ ਮੁਲਤਾਨ ਦੇ ਬੰਦਿਆਂ ਨਾਲ ਹੱਸ-ਹੱਸ ਗੱਲਾਂ ਕਰਨੀ ਹੈ ਲਾਹੌਰੀਆਂ ਦਾ ਕੋਈ ਹੱਕ ਨਹੀਂ ਹਾਏ ਵਿੱਚੋਂ ਤਿੰਨ ਕਿ ਬੰਦੇ ਹਸਪਤਾਲ ਵੀ ਦਾਖਲ ਹੋਏ ਇਹਨਾਂ ਅੱਲਾ ਤੇਰੀ ਖੈਰ ਬੱਚੀਆਂ ਦੇ ਆ ਹੁਣ ਤਾਂ ਸਹੀ ਬੰਦੇ ਕਸਮ ਰੱਬ ਦੀ ਇਕੱਠੇ ਹੋ ਜਾਂਦੇ ਮੈਂ ਕਿਹਾ ये आए किधर हो जी ਮੇਰਾ ਦੱਸੋ ਮੈਂ ਕਿੱਧਰ ਆਇਆ ਇਹ ਬੱਚੀਆਂ ਜੀ ਪ੍ਰੋਵਾਈਡ काम की कर दे ਇਹ ਪ੍ਰਾਪਰਟੀ ਡੀਲਰ ਨੇ ਜੀ ਹਾਂਜੀ ਇਹਨਾਂ ਦਾ ਚਮੜੇ ਦਾ ਕਾਰੋਬਾਰ ਹੈ चमड़े ना कारोबार ਜੀ ਖੁੱਸੇ ਬਣਾਉਂਦੇ ਖੁੱਸੇ नहीं ये प्रॉपर्टी डीलर है जी ये वो प्रॉपर्टी डीलर है जेड़ा इको प्लाट बार-बार बेची हो ਹਾਂ ਉਹ ਜੀ ਇਹ ਗੱਲ ਮੈਂ ਉਧਰ ਦਾ ਮਾਲ ਉਧਰ ਤੇ ਇੱਧਰ ਦਾ ਮਾਲ ਉਧਰ ਇੰਪੋਰਟ ਐਕਸਪੋਰਟ ਤੈਨੂੰ ਪਤਾ ਨਹੀਂ ਤੇ ਕਾਰੋਬਾਰ ਕਿਉਂ ਕੀਤਾ ਹੈ ਉਹ ਮੇਰੀ ਗੱਲ ਸੁਣੋ ਆਪਣਾ ਬੇਗ ਸਾਹਿਬ ਕਿੱਥੇ ਨੇ ਜੀ ਮੈਂ ਆਪਣੇ ਵੱਡੇ ਵੀਰਾਂ ਨੂੰ ਬੁਲਾਵਾਂ ਬੁਲਾਓ ਵੱਡੇ ਨੂੰ ਵੱਡਾ ਵੀਰਾ ਆਇਆ ਤੂੰ ਅੱਜ ਤੁਹਾਡੇ ਨਾਲ ਜੂਕਾਂ ਦੇ ਮੈਚ ਪੈਣਗੇ बड़ा भरा आया ਅੱਜ ਵੱਡਾ ਵੀਰਾ ਲੈ ਕੇ ਉਹਨਾਂ ਜੂਕਾਂ ਬੜੇ ਚੰਗੇ ਆ ਤੁਸੀਂ ਇੱਧਰ ਆਓ ਦਫਾ ਕਰੋ बैठो जनाब ਮੈਂ ਤੁਹਾਨੂੰ ਕੰਮ ਸ਼ੁਰੂ ਕਰਾ ਦੇਣਾ हाँ जी जनाब कुछ खाना पीना जे ਹਾਂਜੀ की ले आइए ਰੋਟੀ ਲੈ ਆਵੋ इतने भैन वे आई हूं ना
ਬਸ ਕਰ ਦੇ ਤਮੀਜ਼ ਕਰ ਨਹੀਂ, ਨਹੀਂ, ਮਾਰ ਛਾੜ ਤਮੀਜ਼ ਆਦਮੀ ਹੈ ਵੇਖੋ ਉਂਝ ਕਰ ਅਕਸਰ ਦਾ ਜ਼ੋਰ ਨਹੀਂ ਚੱਲਦਾ ਆ ਕੇ ਪਾਸ ਹੋ ਕੇ ਨੂੰ ਮਾਰਨਾ ਸ਼ੁਰੂ ਕਰ ਆਓ ਜੀ ਆਓ ਆ ਗਿਆ ਵੀਰਾ ਕਰਾਂਗੇ ਤੁਹਾਡਾ ਆ ਗਿਆ ਆ ਗਿਆ ਮਾਸ਼ਾਅੱਲਾ ਓਏ ਤੇਰਾ ਭਰਾ ਹੈ ਸਿੰਧ ਦਾ ਮੋਚੀ ਓਏ ਓ ਭਾਈਆ ਓਏ ਕਟਿੰਗ ਕਰਾ ਲੈ ਉਦੋਂ ਕਰਾਏਗਾ ਜਦੋਂ ਇਹਦੇ ਨਾਲ ਕਿੰਨੋਂ ਲੱਗਣੇ ਸ਼ੁਰੂ ਹੋ ਜਾਣਗੇ ਕਿੰਨੋ ਕੀ ਹੈ ਸਰਗੋਦੇ ਦਾ ਬੂਟਾ ਆਹ ਮੈਂ ਸਦਕੇ ਜਾਵਾਂ ਉਹ ਤੇਰਾ ਬੇੜਾ ਉਹ ਮੇਰੇ ਉੱਤਲੇ ਬੁੱਲ ਸੜੇ ਨਹੀਂ ਪਰਹੇਜ਼ ਕਰਿਆ ਕਰ ਤੈਨੂੰ ਸ਼ਹਿਦ ਮਨਾ ਹੈ। ਹਾਂ ਜਿੱਥੇ ਛੋਟੀ ਮੱਖੀ ਦਾ ਸ਼ਹਿਦ ਵੇਖਦਾ ਬੋਤਲ ਮੂੰਹ ਚ ਪਾ ਲੈਂਦਾ ਓਏ ਕਟਰ ਦੀ ਏ ਮਲਾਈਏ ਛੋਟੀ ਲਾ ਕੇ ਦੇਣਾ ਕੱਚੀ ਬਾਲੀ ਦਾ ਗਟਰ ਦੀ ਮਲਾਈ ਉਹ ਤੂੰ ਕਿਹੜਾ ਅਕਬਰ ਬਾਦਸ਼ਾਹ ਦਾ ਵੱਡਾ ਪੁੱਤਰ ਹੈ ਓਏ ਉਹ ਤੇਰਾ ਬੇੜਾ ਕਰਕ ਹੋਵੇ ਕਿਤੇ ਨਾ ਰਲਾਉਣ ਡਿਆ ਵੀ ਗੱਦਾਰ ਹੀ ਸੀ ਜਾ ਕੋਈ ਓਏ ਇਹਦੀ ਇੱਜ਼ਤ ਕਰ ਹੌਲੀ ਬੋਲ ਤੇਰੀ ਆਵਾਜ਼ ਬੜੀ ਓਏ ਰਕਸ਼ੇ ਰੋਕਿਆ ਕਰ ਲੋਕੀ ਤੈਨੂੰ ਪੈਸੇ ਦੇਣਗੇ ਡਰਾਮੇ ਦੀ ਗੱਲ ਤੇ ਰਹਿਣ ਦੇ ਇੱਕ ਪਾਸੇ ਪੂਰਾ ਹਾਲ ਕਲੈਬ ਕਰੇ ਅਮਾਨੁੱਲਾ ਖਾਨ ਨੂੰ ਅੱਲਾ ਨੇ 12 ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਦਿੱਤਾ ਜੇ 12 ਸਾਲ ਬਾਅਦ 12 ਸਾਲ ਬਾਅਦ ਕਿ ਮੈਂ ਮੇਰੇ ਘਰ ਰੂੜੀ ਪੈਦਾ ਹੋਈ ਹੈ ਨਹੀਂ ਇਹ ਇਲਜ਼ਾਮ ਹੈ ਮਾਨ ਸਾਹਿਬ ਤੇ ਅੱਛਾ ਜੀ ਉਹ ਤੇ ਭਾਬੀ ਨੇ ਗਿਫਟ ਦਿੱਤਾ ਹੈ ਖਾਨ ਸਾਹਿਬ ਨੂੰ ਮੈਂ ਆਪਣੀ ਬੀਵੀ ਦਾ ਸੁਹਾਗਰਾਤ ਘੁੰਡ ਚੁੱਕਿਆ ਮੈਨੂੰ ਵੇਖਦੇ ਉਹਨੇ ਕਲਮਾ ਪੜ੍ਹ ਲਿਆ ਕਹਿੰਦੀ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah ਮੈਂ ਕਿਹਾ ਖੈਰ ਹੈ ਕਲਮਾ ਹੀ ਪੜ੍ਹ ਲਈ ਮੈਨੂੰ ਵੇਖਦੇ ਹੀ ਕਹਿੰਦੀ ਐਡਾ ਨੂਰਾਨੀ ਚਿਹਰਾ ਤੇਰਾ ਭਾਈ ਮੈਂ ਕਿਹਾ ਕਰਮ ਵਾਲੀਏ ਮੈਨੂੰ ਮੁੰਡਾ ਚਾਹੀਦਾ ਐਡੀ ਤੇਜ਼ ਉਹਨੇ ਬੈਠ ਥਲੇ ਐਡਾ ਮੁੰਡਾ ਕੱਢ ਕੇ ਕਹਿੰਦੀ ਆ ਲੈ ਫੜ ਹੁਣ ਅੱਲਾ ਦੀ ਸ਼ਾਨ ਹੋਏ ਮੁੰਡਾ ਵੱਡਾ ਹੋ ਕੇ ਲਾਲ ਸ਼ਰਟਾਂ ਪਾ ਕੇ ਕੋਲ ਖਲੋਤਾ ਹੈ ਅੱਛਾ ਜੀ ਭਾਲੇ ਦੇ ਬੱਚਿਆਂ ਨੂੰ ਇਹਦਾ ਬੜਾ ਫਾਇਦਾ ਜੀ ਕਿਉਂ ਮੈਂ ਨਾ ਇਹਦੇ ਮੂੰਹ ਨੂੰ ਇੰਜ ਕਰਕੇ ਬੁਰਸ਼ ਲਾਉਂਦੇ ਨੇ ਤੇ ਜੁੱਤੀ ਪਾਲਿਸ਼ ਕਰਕੇ ਤੁਰ ਜਾਂਦੇ ਨੇ ਘਰ ਓਏ ਬੜੀ ਗੱਲ ਕਰ ਕਿਹੜੇ ਕਿਹੜੇ ਜਵਾਨ ਆਦਮੀ ਆ ਰਹੇ ਨੇ ਕਿਉਂ ਬੋਸ ਬਿਸਮਿਲ੍ਲਾ ਕੀ ਬਾਤ ਅੱਲਾ ਤੁਹਾਡੀ ਉਸ ਖੈਰ ਤੋਂ ਬਾਅਦ ਛੋਟੇ ਸ਼ੁਰੂ ਹੋ ਗਏ ਅੱਲਾ ਖੈਰ ਇਹ ਅੱਲਾ ਦੀ ਮਖਲੂਕ ਹੈ ਓਏ ਅੱਲਾ ਦੀ ਮਖਲੂਕ ਅੱਲਾ ਦੀ ਮਖਲੂਕ ਹੈ ਮੈਂ ਕਦੋਂ ਕਹਿਣੇ ਕਿ ਹੋਰ ਉਹ ਕਰ ਤੇਰੀਆਂ ਅੱਲਾ ਖੈਰ ਜਿੱਡਾ ਤੂੰ ਪੁਰਾਣਾ ਤੇਰੀਆਂ ਬਗਲਾਂ 'ਚ ਜਾਲਾ ਲੱਗ ਗਿਆ ਓਏ ਹੱਥ ਨਾ ਜੋੜਿਆ ਕਰ ਪੈਸੇ ਜੋੜਿਆ ਕਰ ਉਹ ਕਿਉਂ ਇਹੋ ਜਿਹੇ ਬੰਦੇ ਨੂੰ ਹਮੂਮਨ ਗੱਡੀ ਦਾ ਮਾਲਕ ਹੀ ਕਹਿੰਦਾ ਆਪ ਪਿੱਛੇ ਹਟ ਜਾਏ ਜਾਂ ਜ਼ਰਾ ਧੱਕਾ ਲਗਾਣਾ ਤੇ ਹੋ ਜਾਏ ਉਹ ਗੱਡੀ ਨਹੀਂ ਸਟਾਰਟ ਹੋ ਨਿਕਲੇ ਤੇ ਆਪ ਉਹ ਦੱਸ ਤਾਂ ਸਹੀ ਉਹ ਮੈਂ ਤੇਰੇ ਓ ਯਾਰ ਆਮ ਆਦਮੀ ਨਹੀਂ ਜਿਆ ਜੇ ਉਹ ਕੀ ਹੈ ਆਮ ਆਦਮੀ ਨਹੀਂ ਮੈਂ ਸਰੇ ਆਮ ਆਦਮੀ ਆ ਸਹੀ ਗੱਲ ਹੈ ਘੰਟੇ ਬਾਅਦ ਲਾਈਟ ਜਾਂਦੀ ਹੈ ਨਾ ਇਹ ਲਾਈਟ ਗਈ ਤੇ ਆਪਣੇ ਮੂੰਹ ਨੂੰ ਝੱਲ ਮਾਰਨ ਡਿਆ 2 ਮਿੰਟ ਬਾਅਦ ਅੱਗ ਲੱਗ ਗਈ ਇਹਦਾ ਮੂੰਹ ਗੌਰ ਨਾਲ ਵੇਖੋ ਡਰੇ ਬੱਕਰੇ ਦਾ ਮੂੰਹ ਹੈ ਤੈਨੂੰ ਬਹੁਤਾ ਹਾਸਾ ਆਇਆ ਚਵਲੇ ਮਾਫੀ ਚਾਹਨਾ ਨਹੀਂ ਤੁਸੀਂ ਮੈਨੂੰ ਖਾਣਾ ਕਾਮੇਡੀ ਕਰਦੇ ਆ ਬਹੁਤ ਨਾਜ਼ੁਕ ਅੱਲਾ ਮਾਫ ਕਰ ਦੇ ਵੀ ਇਸ ਉਮਰ ਤੇ ਸਪੇਅਰ ਪਾਰਟ ਵੀ ਨਹੀਂ ਲੱਭਦਾ ਉਹ ਨਹੀਂ ਤੇ ਤੂੰ ਮੈਂ ਤੇ ਆਪਣੇ ਵੱਡੇ ਵੀਰਾਂ ਦੇ ਮੱਥੇ ਤੇ ਲਿਖਣ ਲੱਗਾ ਫਰਾਉਨ ਕੀ ਵਾਪਸੀ ਜਿੰਨੀ ਉਮਰ ਹੋ ਗਈ ਮਾਸ਼ਾਅੱਲਾ ਖਾਨ ਸਾਹਿਬ ਅੱਛਾ ਵੀ ਖਾਨ ਸਾਹਿਬ ਸ਼ੁਕਰ ਅੱਲਾ ਦਾ ਸ਼ੁਕਰ ਅੱਲਾ ਦਾ ਮੌਤ ਵੀ ਇੱਕ ਨੇਮਤ ਹੈ ਖੁਦਾ ਦੀ ਬੇਵਕੂਫ ਆਦਮੀ ਡਰਾਉਣ ਲਗਾ ਜੇ ਉਹ ਬੰਦੇ ਡਰਾਮਾ ਵੇਖਣ ਆਏ ਨੇ ਮਤਲਬ ਜਾਗ ਮੰਜੀਆਂ ਘੁੰਮਦੀਆਂ ਕਿਉਂ ਕਰਾਉਂਦੇ ਡਰਾਉਣ ਵਾਲੀਆਂ ਗੱਲਾਂ ਤੁਹਾਨੂੰ ਅੱਲਾ ਤੰਦਰੁਸਤੀ ਸਿਹਤ ਜੁੱਤੀ ਦੇਵੇ ਨਹੀਂ ਨਾ ਦੇਣੀ ਜਿੰਨਾ ਮਰਜ਼ੀ ਪੈਰੀ ਪਾਓ ਅੱਛਾ ਵੀ ਬਾਬਾ ਪੂਰੀ ਦੁਨੀਆ ਤੋਂ ਫਿਰੀਏ ਸਾਡੀ ਪਬਲਿਕ ਚ ਤੇ ਇੰਡੀਆ ਦੀ ਪਬਲਿਕ ਚ ਕੀ ਫਰਕ ਹੈ ਉਹਨਾਂ ਨੂੰ ਹਸਾਣਾ ਖੱਬਿਆ ਦਾ ਕੰਮ ਹੈ। ਅੱਛਾ ਜੀ ਉਹਦੇ ਕੋਈ ਸ਼ਕੀਲ ਤੀਲੀ ਨਾ ਸੋਨੀ ਦੇ ਪ੍ਰੋਗਰਾਮ 'ਚ ਇੱਕ ਲੜਕੀ ਆਈ ਕੰਪੇਅਰ ਉਹਨੇ ਫਰਾਕ ਪਾਇਆ ਲਾਲ ਰੰਗ ਦਾ ਤੇ ਕਹਿੰਦਾ ਲਿਓ ਭਾਈ शरबत का आधा गिलास आ गया सारे डिग पे कॉमेडियन एक्टर मैं को ये कोई हंसने वाली बात है ਅੱਛਾ ਇਹਨਾਂ ਨੂੰ ਹਸਾਉਣਾ ਮੁਸ਼ਕਲ ਹੀ ਅੱਛਾ ਉਹ ਜਿਵੇਂ? ਬੇਲੀ ਇਹਨੇ ਨੇ ਆਉਂਦੇ ਨੇ ਇਹਨਾਂ ਨੂੰ ਔਰ ਤੋਂ ਸਾਡੇ ਮਹਿਕਮੇ ਵਾਲਾ ਜ਼ਿੰਦਗੀ ਦਾ ਇੱਕ ਬਿੱਲ ਆਉਂਦਾ ਫਿਰ ਦੂਸਰਾ ਭੁੱਲੇ ਹੁੰਦੇ ਨੇ ਦੂਸਰਾ ਵੀ ਨਾਲ ਆਈਦਾ ਔਰ ਅੱਲਾ ਤੁਹਾਡੀ ਉਹ ਕਿਹਾ, ਖੈਰ ਭਾਜੀ ਇਹ ਤੇ ਦਿੱਤਾ ਸੀ ਇਹਨੂੰ ਬਿੱਲ ਆ ਗਿਆ ਪਾਣੀ ਦਾ ਨਲਕੇ ਦਾ 70000 ਰੁਪਇਆ ਤੇ ਆਹ ਦਫ਼ਤਰ ਜਾ ਕੇ ਕਹਿੰਦਾ ਸਾਹਿਬ ਜੀ ਮੇਰੇ ਨਲਕੇ 'ਚ ਜੂਸ ਆਉਂਦਾ ਅਮਾਨ ਸਾਹਿਬ ਨੂੰ ਇਹਨਾਂ ਨੂੰ ਹਸਾਉਣਾ ਮੁਸ਼ਕਲ ਹੈ 2-2 ਘੰਟੇ ਹਸਾਉਂਦੇ ਰਹੋ ਐਂਡ ਤੇ ਹੱਸ ਕੇ ਫੇਰ ਕਹਿੰਦੇ ਨੇ ਉਹ ਗੱਲ ਸੁਣਾਓ ਕੀ ਚੌਲਾ ਮਾਰਨ ਡਏ ਹੋ ਸਹੀ ਗੱਲ ਹੈ ਮਾਨ ਸਾਹਿਬ ਮੈਂ ਤੇ ਇੱਕ ਗੱਲ ਮਸ਼ਵਰਾ ਦਿੰਦਾ ਹੁਕੂਮਤ ਨੂੰ ਜੀ। ਸੱਚੀ ਮੁੱਚੀ ਦਾ ਮਸ਼ਵਰਾ ਜੇ ਆਟੇ ਦਾ ਨਾਂ ਬਦਲ ਦਿਓ ਕਸਮ ਹੈ। ਆਟੇ ਦਾ ਸਹੀ ਗੱਲ ਮਾਵਾ ਜਿੰਨੀ ਮਹਿੰਗਾਈ ਹੋ ਗਈ ਇਹਦਾ ਨਾਂ ਆਟੇ ਦਾ ਉਸਾਮਾ ਰੱਖ ਦਿਓ ਸਹੀ ਗੱਲ ਉਸਾਮਾ ਵੀ ਨਹੀਂ ਲੱਭਦਾ ਤੇ ਆਟਾ ਵੀ ਨਹੀਂ ਲੱਭਦਾ ਅੱਛਾ ਤੂੰ ਅੰਦਰ ਹੋਣ ਵਾਲੀਆਂ ਗੱਲਾਂ ਹੀ ਗੱਲਾਂ ਕਰ ਭਾਈ ਅਬੇ ਓਏ ਆ ਕੈਸੀ ਜੋੜੀ ਲੱਗਣ ਡਈ ਓਏ ਓਏ ਜੋੜੀ ਕੈਸੀ ਆ ਇਹ ਦੇਣੀ ਉਹ 2600 ਦੀ ਇਹਦਾ ਮਤਲਬ 2500 ਤੂੰ ਮੇਰਾ ਹੀ ਲਾਇਆ ਨਾ ਆ ਤਾਂ ਪੂਰਾ ਲਾਹੌਰ ਵੀ ਤਾਂ ਤੂੰ ਹੀ ਭਗਤਾਉਣਾ ਨਾ ਤੇਰਾ ਖਾਣਾ ਖਰਾਬ ਹੋਇਆ ਮਜ਼ਾਕ ਹੈ। ਮਾਂ ਉਹ ਬਜ਼ੁਰਗਾ ਇਹਦੇ ਨਾਲ ਖਲੋ ਓਏ ਓਏ ਅੱਲਾ ਤੇਰੀ ਖੈਰ ਕਰੇ ਤੈਨੂੰ ਮੌਲਾ ਜ਼ਿੰਦਗੀ ਦੇਵੇ ਆ ਖਲੋ ਤੇ ਹੱਸ ਜ਼ਰਾ ਅੱਗੋਂ ਹੱਸ ਨਾ
ਮਾਰੀ ਨਾ ਮੈਂ ਉਹਨੂੰ ਰੋਜ਼ ਪੈਂਦੀਆਂ ਨੇ ਇਹਨਾਂ ਕਿੱਡਾ ਮੁਆਜ਼ਜ਼ ਆਦਮੀ ਹੈ ਇਸ ਕੰਮ ਦਾ ਸ਼ੌਕ ਪੈ ਗਿਆ ਤੇ ਜ਼ਲੀਲ ਹੋਣ ਡਿਆ ਖੁਦਾ ਦੀ ਕਿਸਮ ਜਿੱਡਾ ਤੂੰ ਤਗੜਾ ਤੂੰ ਆਪਣਾ ਜੂਆ ਪਾਵੇਂ ਰਾਤ ਨੂੰ 2 ਲੱਖ ਇਕੱਠਾ ਕਰੇ ਉਹ ਤੇਰਾ ਓਏ ਮੈਂ ਤੂੰ ਕਹ ਆ ਸਾਰੇ ਮੇਰੇ ਨਾਲ ਤੇਰਾ ਇਹ ਤੂੰ ਹੀ ਸਭ ਨੂੰ ਖਰਾਬ ਕੀਤਾ। ਤੂੰ ਆਇਆ ਤੇ ਸਾਰੇ ਇੱਥੇ ਆਏ ਨੇ। ਚੰਗਾ ਭਲਾ ਸਾਡੀ ਫਿਲਮ ਵਿੱਚ ਹੁੰਦੇ ਆ, ਇਹ ਤੇਰੀ ਵਜ੍ਹਾ ਨਾਲ ਆਏ ਆ ਇੱਥੇ। ਸਹੀ ਗੱਲ ਹੈ ਤੂੰ ਬੱਬਰ ਸ਼ੇਰ ਹੈ। ਓਏ ਬੱਬਰ ਸ਼ੇਰ ਹੈ। ਅੱਲਾ ਦੀ ਜ਼ਿੰਦਗੀ ਤੰਦੂ ਇਹਦੇ ਨਾਲ ਹੀ ਬਾਹਰਾਂ ਨੇ। ਖੁਦਾ ਦੀ ਕਸਮ ਹੈ ਅਮਾਨੁੱਲਾ ਸਾਹਿਬ ਨੇ ਤੇ ਸਟੇਜ ਵਰਨਾ ਸਟੇਜ ਨਹੀਂ ਜੇ। ਅੱਲਾ ਇਹਨਾਂ ਦੀ ਖੈਰ ਕਰੇ, ਜਿਉਂਦੇ ਰਹਿਣ ਵਾਸਤੇ ਰਹਿਣ। ਬਸ ਅੱਲਾਹ ਤਾਲਾ ਮੈਨੂੰ ਪੈਸੇ ਦੇਵੇ ਤੇ ਮੈਂ ਅਮਾਨ ਸਾਹਿਬ ਦਾ ਮੂੰਹ ਨਵਾਂ ਲਵਾਉਣਾ ਯਾਰ। ਹੈਲੋ ਚੱਲ ਕਿੱਡਾ ਸੋਹਣਾ ਬਸ ਕਰਦੇ ਕਿਹੜਾ ਸੋਹਣਾ ਮੂੰਹ, ਇਹੋ ਜਿਹਾ ਮੂੰਹ ਕਸਮ ਰੱਬ ਦੀ ਸ਼ੁਕਰ ਹੈ ਅੱਲਾ ਦਾ। ਇੱਥੇ ਆ ਗਏ ਆ ਕੋਈ ਮਹਿੰਗੇ ਮੂੰਹ ਲੋਕੀ ਵੇਖਣ ਲੱਗ ਪਏ ਹਜ਼ਾਰ ਖਰਚ ਕੇ। ਨਹੀਂ ਤਾਂ ਸਾਡੇ ਪਿੰਡ ਇਹੋ ਜਿਹਾ ਮੂੰਹ ਕਸਾਈ ਦੇ ਫੱਟੇ ਦੇ ਉੱਤੇ ਪਿਆ ਹੁੰਦਾ ਅੱਛਾ ਜੀ ਮਾਸ਼ਾਅੱਲਾ। ਉਤੋਂ ਵੇਂਦੇ ਵੀ ਵੇਖ ਨਾ ਮਾਸ਼ਾਅੱਲਾ ਜੇ ਲੱਗਦੀ ਟਿੰਡ ਕਰਨ ਵਾਲੀ ਮਸ਼ੀਨ ਹੈ। ਇਹੋ ਜਿਹੇ ਬੰਦੇ ਸਕੂਟਰ ਗਿਰਵੀ ਰਹਾ ਕੇ ਰੋਟੀ ਖਾਉਂਦੇ ਨੇ। ਉਹ ਮੈਂ ਮਹੱਲਾ ਤੇ ਨਹੀਂ ਛੱਡ ਚੱਲਿਆ ਲਾ ਫੜ ਚਾਬੀਆਂ ਸਾਰਿਆਂ ਨੂੰ ਪਾ ਹੋਰ ਓਏ ਬਾਬਾ ਅੱਜ ਵੀ ਤੇਜ਼ ਅੱਜ ਪਹਾੜਾ ਜੀ ਬਾਬੇ ਦੂਸਰੇ ਤੇ ਪੀਂਦੇ ਨਾ ਬੋਤਲ ਇਹ ਬੋਤਲ ਪੀ ਰਹੇ ਇਹਨੂੰ ਵੱਡੀ ਬੋਤਲ ਲਿਆ ਕੇ ਦਿੰਦੇ ਆ 1.5 ਲੀਟਰ ਵਾਲੀ ਫੇਰ ਡਰਨ ਵਾਲੀ ਕੋਈ ਗੱਲ ਨਹੀਂ, ਬੱਦਾ ਹੈ ਵੜਦਾ ਨਹੀਂ। ਦੋਵੇਂ ਬੱਦੇ ਨੇ। ਮੈਂ ਕਿਹਾ ਜੀ ਹੁਕਮ। ਮੈਂ ਨਾ ਹਾਂਜੀ ਤੁਹਾਨੂੰ ਮੈਨੂੰ ਨਹਾਉਣ ਡਈ ਹੈ। ਅੱਛਾ ਜੀ ਮੈਂ ਫਿਰ ਤੇਰਾ ਭੱਜ ਕੇ ਫੱਟਾ ਲੈ ਆਵਾਂ। ਨਾ ਕਰ, ਬਾਬੇ ਨੇ ਮਰ ਜਾਣੇ। ਬਾਬੇ ਦੇ ਆਖਰੀ ਸਾਹ ਨਹੀਂ ਨਾ ਜੱਫੀ ਪਾਈ ਹੋਣੀ। ਪਰਾਂ ਹੋ ਜਾ ਪਰਾਂ ਹੋ ਜਾ। ਗੱਲ ਵੱਧ ਗਈ ਜੇ। ਗੱਲ ਵੱਧ ਇਹ ਕੀ ਕੱਢਣ ਲੱਗਾ? ਤੂੰ ਬੈਨ ਫੜ ਮੈਂ ਕਿਹਾ ਦਵਾਈ ਕੱਢਣ ਨੂੰ ਗੱਲ ਵੱਧ ਗਈ। ਮੰਗਦਾ ਹੀ ਮੇਲਿਆਂ 'ਚ ਜਾ ਕੇ। ਹਾਂ ਜੀ ਮੈਂ ਕੁਸ਼ਤੀਆਂ ਘੁਲਦਾ ਸਾਂ, ਹੁਣ ਨਹੀਂ ਘੁਲਦਾ। ਯਤੀਮ ਹੋ ਗਏ ਆ, ਮਾਂ ਨੇ ਦੂਸਰਾ ਵਿਆਹ ਕਰ ਲਿਆ ਹੈ। ਕਿਹਦੇ ਨਾਲ? ਸੈਂਡੋ ਸੱਪਾਂ ਵਾਲੇ ਨਾਲ। ਕਿੱਥੇ ਹੁੰਦੀ ਹੈ? ਮਜਮੇ ਲਾਉਂਦੀ ਹੈ, ਸਾਨੇ ਦਾ ਤੇਲ ਵੇਚਦੀ, ਲੋਕਾਂ ਨਾਲ ਬਹਿਸ ਕਰਕੇ। ਬਹਿਸ ਕਰਕੇ ਇਹ ਕੋੜਾ ਬਣ ਕੇ ਮੰਗਦੇ ਆ। ਉਹ ਕਿਵੇਂ? ਇੱਥੇ ਸਿਛੜੇ ਲਾ ਕੇ ਸਾਰੇ ਲੈ ਗਏ, ਕੋੜੇ ਰਹਿ ਗਏ, ਸ਼ੌ ਦਾ ਲੋਟ ਲੈਣਾ। ਇਹਦੀ ਮਾਂ ਕਲਾਬਾਜ਼ੀਆਂ ਪਾ ਕੇ ਮੰਗਦੀ ਹੈ। ਉਹ ਕਿਵੇਂ? ਲਓ ਜੀ ਮੇਰੀ ਮਾਂ। ਮੇਰੇ ਪੁੱਤ ਨੇ ਵੀਰਾ ਮੇਰੇ ਪੁੱਤ ਨੇ ਜਵਾਈ ਮੇਰੇ ਨੇ ਮੈਨੂੰ ਤਵੀਤ ਮਾਰਦੇ, ਮੇਰੀ ਮਦਦ ਕਰੋ। ਮੇਰੇ ਜਵਾਈ ਨੇ ਮੈਨੂੰ ਤਵੀਤ ਮਾਰਦੇ, ਮੇਰੀ ਮਦਦ ਕਰੋ। ਤੇ ਮਾਮਾ ਮੇਰਾ ਕਿੰਜ ਮੰਗਦਾ? ਉਹ ਲੰਮਾ ਪੈ ਕੇ ਮੰਗਦਾ, ਅਨਾਰਕਲੀ ਕੁੜਤਾ ਲਾ ਕੇ। ਸਖੀਆ 200 ਹੀ ਲੈਣਾ ਹੀ। ਸਖੀਆ 200 ਹੀ ਲੈਣਾ ਹੀ। ਸਖੀਆ 200 ਹੀ ਲੈਣਾ ਹੀ। ਚੱਲ ਉੱਠ ਪਾਪੇ ਤੇ ਨਾ ਮਰਵਾ ਉੱਠ। ਉਹ ਮਰ ਲੋ ਜੀ ਮਰ ਗਿਆ। ਉਹ ਜਾ ਯਾਰ, ਅੱਲਾ ਮਾਫ ਕਰ ਦੇ। ਅੱਲਾ ਸਭ ਉੱਠੋ, ਲਾਸ਼ ਦੀ ਅੰਮੀ ਲੱਗਣ ਦੇ। ਅੱਲਾ ਮਾਫ ਕਰ ਦੇਵੇ, ਆਪ ਅੰਨਾ ਬਣ ਕੇ ਬੱਸਾਂ 'ਚ ਮੰਗਦੇ। ਉਹ ਕਿਵੇਂ? ਲਓ ਬਈ ਸੱਜਣੋ ਮਿੱਤਰੋ ਬੇਲੀਓ, ਚਾਨਣੀ ਚਾਨਣਾ ਹੁੰਦੀ, ਸਤਾਰੇ ਨਾਲ ਨਹੀਂ, ਖੰਗ ਮੂੰਗਫਲੀ ਨਾਲ ਹੁੰਦੀ, ਛੁਆਰਿਆਂ ਨਾਲ ਨਹੀਂ। ਮੈਂ ਰਾਜਗੀਰੀ ਦਾ ਕੰਮ ਕਰਦਾ ਸੀ, ਮੇਰੇ ਇੱਥੋਂ ਇੱਕ ਛੁੱਟੀ ਮਜ਼ਦੂਰ ਦੇ ਸਿਰ 'ਚ ਵੱਜੀ, ਮੇਰੀਆਂ ਅੱਖਾਂ ਦੀ ਰੋਸ਼ਨੀ ਟੁਰ ਗਈ। ਮੈਨੂੰ 5-5 ਰੁਪਏ ਦੇ ਦਿਓ, ਮੈਂ ਆਪਣੀਆਂ ਬੱਚੀਆਂ ਨੂੰ ਫਿਲਮ ਵਿਖਾਉਣੀ। ਵੇਸ਼ੀ ਔਰਤ। ਹਾਂ ਮਾਸ਼ਾਅੱਲਾ 4 ਲੱਖ ਰੁਪਇਆ ਡਰਾਮੇ ਦਾ ਲੈਂਦੇ ਹੋ, 10 ਦਾ ਨੋਟ ਲੈ ਕੇ ਦਵਾਈ ਲਵੋ। ਹੁਣ ਡਰਾਮਾ ਕਿੱਥੇ ਰਹਿਣ ਦਿੱਤਾ ਤੇ ਨੈਸ਼ੋ। ਅੱਛਾ ਜੀ। ਅੱਗੇ ਡਰਾਮਾ ਹੁੰਦਾ ਸੀ, ਲੋਕੀ ਆਰਾਮ ਨਾਲ ਵੇਖਦੇ। ਹੁਣ ਜਦੋਂ ਇਹੋ ਜਿਹੀਆਂ ਸੋਹਣੀਆਂ ਕੁੜੀਆਂ ਆਣ ਕੇ ਕਰਦੀਆਂ ਨੇ, ਜਵਾਨ ਮੁੰਡੇ ਕੁਰਸੀਆਂ ਘੁੱਟ ਕੇ ਫੜ ਲੈਂਦੇ ਬਸ। ਮੇਰੀ ਉਮਰ ਦੀ ਹੈਰਾਨਗੀ ਨਾਲ ਹੀ ਸੌਂ ਜਾਂਦੇ। ਇਹ ਕੀ ਹੋਣ ਲੱਗ ਪਿਆ? ਕਈ ਜਵਾਨ ਆਦਮੀ ਜਿਨ੍ਹਾਂ ਕੋਲ ਬਰਦਾਸ਼ਤ ਨਹੀਂ ਨਾ ਹੁੰਦਾ ਡਾਂਸ, ਉਹਨਾਂ ਪਾਣੀ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ, ਵੇਖ ਲੈ। ਜ਼ਰਾ ਕੁ ਮੱਤ ਵੱਜਣ ਲੱਗਦੀ ਨੇ, ਛੱਟੇ ਮਾਰਦੇ ਨੇ। ਮੈਂ ਚੱਲਿਆ ਵੀ, ਕਿਉਂ ਗੱਲ ਵੱਧ ਜਾਣੀ ਹੈ। ਤੇ ਇਹਦੇ ਵਰਗੇ ਜਿਹੜੇ ਦਾਊਸ ਨੇ, ਤਕੜੇ ਮੁੰਡੇ ਨੂੰ ਪੜ, ਉਹ ਬੜਕਾ ਮਾਰਦੇ ਨੇ। ਤੇ ਜਿਹੜੇ ਅਮੀਰ ਪਾਰਟੀਆਂ ਨੇ, ਜਿਹਨਾਂ ਨੂੰ ਭਾਰ ਹੀ ਕੋਈ ਨਹੀਂ, ਉਹਨਾਂ ਕੋਲ ਪੈਸਾ ਹੀ ਇੰਨਾ, ਉਹ ਮੁੱਤਮਿਨ ਹੋ ਕੇ ਬੈਠੇ ਰਹਿੰਦੇ ਨੇ। ਉਹ ਸਿਰਫ ਨਾਲ ਦੇ ਨੂੰ ਕਹਿੰਦੇ ਨੇ, ਬਸ ਇਹ ਪਤਾ ਕਰ ਰਹਿੰਦੀ ਕਿੱਥੇ ਹੈ। ਤੇ ਇਹੋ ਜਿਹਾ ਡਰਾਮਾ ਨਾਲ ਹੀ ਬਹਿ ਕੇ ਵੇਖਣ ਲੈਂਦੇ, ਤਾਰਫ ਕਰਾਉਂਦੇ, ਭੈਣ ਮੇਰੀ ਬਾਜੀ ਓਏ ਵਾਹ ਜੀ ਵਾਹ। ਭੈਣ ਲਿਖੋ ਮੇਰੀ ਬਾਜੀ। ਬਾਬਾ ਜੀ ਮੈਂ ਬੜੀ ਕੁੱਤੀ ਚੀਜ਼ ਆ, ਮੇਰਾ ਯਾਰ ਹੈ।
ਖਬਰਦਾਰ ਮੇਰੀ ਬੇਇੱਜ਼ਤੀ ਕੀਤੀ ਤੇ ਠੀਕ ਹੈ ਕੁੱਤੀ ਚੀਜ਼ ਨਹੀਂ ਜੀ, ਘੋੜੀ ਚੀਜ਼ ਏ। ਚੁੱਪ ਚਲੋ ਆ ਟਰੋ ਰੋਟੀ ਕੋਈ ਖਾਣਾ ਵਗੈਰਾ ਖਾਓ। ਮੇਰੀ ਰੋਟੀ ਖਾ ਲਓ ਅੰਦਰ ਤੁਸੀਂ ਜਾਣਾ ਐਮਕੇ ਰਾਣਾ ਸਾਹਿਬ ਆ ਮੇਰੀ ਗੱਲ ਸੁਣੋ ਬੈਠੋ ਓਏ ਜੀ ਸੇਠ ਸਾਹਿਬ ਕਿੱਥੇ ਰਹਿ ਜਾਂਦੇ ਹੋ ਯਾਰ, ਕਿੱਥੇ ਤੂੰ? ਅੱਜ ਹੋ ਗਈ ਏ, ਪਰਦੇ ਦੇਖ ਲਓ। ਉਹ ਅੰਦਰ ਵੀ ਮਰਿਆ ਕਰ ਇੱਥੇ ਖੋਦਾ ਓ ਭਾਈ ਆ ਜਾਨ ਗਿਆ ਭਾਈਜਾਨ ਦੇ ਪੁੱਤਰਾ, ਤੈਨੂੰ ਕਿਸਨੇ ਉਹ ਜਾ ਲੈ ਗਿਆ। ਓ ਬਾਜੀ ਉਹਦੀ ਬਾਜੀ ਮਰ ਗਈ ਹੈ ਤੁਹਾਨੂੰ ਓ ਕੀ ਬਕਵਾਸ ਕਰਨਾ ਮੈਂ ਸਮਝ ਗਿਆ, ਮੈਂ ਸਮਝ ਗਿਆ। ਜਾ ਲੈ ਓ ਬਾਜੀ ਨਾ ਚਾਹ ਪੀਣੀ ਉਹਨੇ, ਚਾਹ ਕਹਿ ਰਿਹਾ। ਚਾਹ ਪੀਣੀ ਜੀ ਹਾਂਜੀ ਤੇ ਨਾਲ ਬਿਸਕਟ ਕਰੀਮ ਵਾਲੇ ਖਾਵਾਂਗਾ ਮੈਨੂੰ ਫੈਨ ਦਿੱਤੀ ਆਇਆ ਤੈਨੂੰ ਅੰਕੀ ਪੈਣੀ ਭਾਈਜਾਨ ਬੈਠੋ ਬੈਠੋ ਗੱਲ। ਉਹ ਬਾਥੋਂ ਨਿਕਲਣ ਵਾਲੀ ਗੱਲ ਕਰ ਰਿਹਾ। ਸ਼ੀਸ਼ਾ ਦਾ ਮਹੱਲਾ ਕਿਸੇ ਨੇ ਵੇਖ ਲਿਆ, ਤੋੜ ਤੱਕ ਦੀ ਇੱਜ਼ਤ ਹੋਈ ਨਹੀਂ ਓ ਮੇਰੀ। ਕੀ ਕਰਦੇ ਹੋ ਬੇ ਮੇਰੀ ਭੈਣ ਵੀ ਸ਼ਰੀਫ ਸੀ ਤੁਹਾਡਾ ਬੇੜਾ ਗਰਕ ਹੋਇਆ ਉਹ ਬਗੈਰ ਤੜਕਿਓਂ ਦਾਲ ਖਾਣ ਦਾ ਮੈਂ ਭਾਈਜਾਨ ਨਾਲੇ ਬਾਜੀ ਕਹਿੰਦੀ ਸੀ ਕੀ ਕਹਿੰਦੀ ਹੈ ਬਾਜੀ? ਰਾਤੀ ਮੈਂ ਆਉਣਾ ਨਹੀਂ ਸੀ, ਮਗਰ ਜਾ ਗਿਆ ਬਾਜੀ ਤੇ ਮੈਂ ਨਿਕਲ ਥੋਂ। ਉਹ ਬਾਜੀ ਕਹਿੰਦੀ ਸੀ ਐਤਕੀ ਨਾ 2 ਡਰਾਮੇ ਲੈ ਕੇ ਆਉਣਾ ਉਹ ਕਿਹੜੇ? ਕੋਈ ਲਿਆਉਣਾ ਡਰਾਮੇ ਹੈਂ? ਉਹ ਅੰਗਰੇਜ਼ੀ ਡਰਾਮੇ ਮੈਂ ਹੁਣ ਕਿੱਥੇ ਲੱਭਦਾ ਫਿਰਾਂ? ਅੱਛਾ ਮੇਰੀ ਉਹ ਗੱਲ ਵੇਖਦੀ ਵੀ ਆਵਾਜ਼ ਬੰਦ ਕਰਕੇ ਉਹ ਕਿੱਥੋਂ ਲੈ ਮਟਾ। ਓਹੋ ਲਾਲੇ ਸੰਦੀਪ ਦੀ ਫਿਲਮ ਲਿਆ ਬੜੇ ਸ਼ੌਕ ਨਾਲ ਵੇਖਦੀ ਤੂੰ ਏ ਨਿਕਲ, ਜੇ ਕੋ ਆ ਗਿਆ ਤੇ ਬੇੜਾ ਕਰ ਭੋਜਨ। ਉਹ ਮੈਨੂੰ ਭਾਈਜਾਨ ਪੈਸੇ ਦਿਓ ਨਾ ਰਾਤੀ ਤੈਨੂੰ ਮੈਂ 5000 ਦਿੱਤਾ ਹੈ, ਸੀਟਾਂ ਦੀ ਇੱਕ ਡੱਬੀ ਲਿਆ ਕੇ ਬਾਕੀ ਨਹੀਂ ਦਿੱਤੇ। ਉਹ ਜਨਾਬ 5000 ਦਾ ਕੋਈ ਬੰਦਾ ਵੇ ਆ ਫੜ 5 ਹੋਰ ਲੈ ਨਿਕਲ। ਭਾਈਜਾਨ ਇਹ ਨੋਟ ਹੈ ਹਾਂ ਕੀ ਹੋਰ ਕੀ? ਕੋਨੇ ਦਾ ਨੋਟ ਨਹੀਂ ਜਿੰਨੀਆਂ ਉੱਤੇ ਨਸੀਹਤਾਂ ਲਿਖੀਆਂ ਨੇ ਯਾਦ ਕਰ ਤੇ ਨਿਕਲ ਜਾ ਇੱਥੋਂ। ਮੈਂ ਆਪਣੀ ਬਾਜੀ ਨੂੰ ਕਹਿ ਰਿਹਾ ਤੇ ਮੈਂ ਬਾਜੀ ਬਾਜੀ ਬਹੁਤਾ ਨਾ ਕਰ ਥੇ। ਮੈਂ ਤੁਹਾਡਾ ਹੋਣ ਵਾਲਾ ਸਾਲਾ ਵਾਂ ਮੇਰੀ ਬਾਜੀ ਇਸ ਘਰ ਚ ਆਉਣੀ ਹੈ ਹੋਰ ਕੌਣ ਹੈ ਓ ਯਾਰ ਓਏ ਸੁਣਾ ਕੋਈ ਨਹੀਂ ਆ ਕਰ ਖੁਦਾ ਦਾ ਆ ਗੱਲ ਆ ਫੜ ਆ 5000 ਅਸੀਂ ਤੁਹਾਨੂੰ ਆਪਣੀਆਂ ਬੱਚੀਆਂ ਬੁਲਾਉਂਦੇ ਆ ਤੇ ਤੁਸੀਂ ਕਿਉਂ ਨਹੀਂ ਬੁਲਾਉਂਦੇ ਕੀ ਬਕਵਾਸ ਕਰਨਾ ਹੈ? ਅਸੀਂ ਨੋਟ ਦਿੰਨੇ ਆ, ਤੁਸੀਂ ਕਿਉਂ ਦਿੰਦੇ? ਇਹ ਬਾਜੀ ਓਏ ਇਹ ਬਾਜੀ ਮੈਂ ਇਹ ਤੇ ਮੇਰਾ ਖੁਦਾ ਦਾ ਵਾਸਤੇ ਹੀ ਨਵਾਂ ਲੈ ਦੇਗਾ ਤੈਨੂੰ, ਨਿਕਲ ਇੱਥੋਂ। ਮੈਂ ਇਹ ਮੇਰਾ ਵੱਡਾ ਭਰਾ ਵੀ ਨਾਲ ਜਾਏਗਾ ਹੋਰ ਰੱਖਣ ਨੂੰ ਵੱਡਾ ਭਰਾ ਦਾ ਪੁੱਤਰ ਚੱਲ ਬਾਜੀ ਜਾਣਾ ਕਿ ਜਾਣੇ ਨੂੰ ਮਾਰ ਦੇ ਮੈਂ ਇਹਦਾ ਬੜਾ ਭਾਈ ਨੂੰ ਸ਼ੁਕਰ ਹੈ ਅੱਲਾ ਦਾ ਕਿਸੇ ਨੇ ਵੇਖਿਆ ਨਹੀਂ। ਵੇਖ ਸਾਹਿਬ ਜੀ ਕੀ ਗੱਲ ਮੈਂ ਜ਼ਰਾ ਅੰਦਰ ਗਈ ਤਾਂ ਤੁਸੀਂ ਬਾਹਰ ਆ ਗਏ ਹੋ। ਮੈਂ ਤੁਹਾਨੂੰ ਬਾਹਰ ਦੇਖਣ ਆਇਆ ਤੇ ਤੁਸੀਂ ਬਾਹਰ ਆਏ ਨਹੀਂ। ਨਹੀਂ ਕੋਈ ਗੱਲ ਹੈ ਜ਼ਰੂਰ। ਨਹੀਂ, ਗੱਲ- ਮੈਂ ਅੰਦਰ ਤੁਸੀਂ ਬਾਹਰ, ਮੈਂ ਬਾਹਰ ਤੁਸੀਂ ਅੰਦਰ। ਭਾਈ। ਨਾਰਾਜ਼ ਹੋ? ਇਹਨਾਂ ਨੌਕਰਾਂ ਕੋਲੋਂ ਮੈਂ ਬੜਾ ਤੰਗ ਆ। ਇੱਕ ਕੱਪ ਚਾਹ ਦਾ ਚਾਹੀਦਾ ਹੁੰਦਾ ਮੈਨੂੰ ਸਵੇਰੇ ਜਾਣ ਲੱਗੇ, ਉਹ ਨਹੀਂ ਮਿਲਦਾ ਮੈਨੂੰ। ਤੇ ਮੈਂ ਆਪਣੀ ਨਾਸ਼ਤਾ ਬਣਾ ਰਹੀ ਹਾਂ, ਚਲਾਓ ਨਾਸ਼ਤਾ ਕਰੋ। ਨਹੀਂ ਮੈਨੂੰ ਦੇਰ ਹੋ ਗਈ, ਹੁਣ ਮੈਂ ਜਾ ਰਹੀ। ਕਿਉਂ ਬਈ ਉੱਥੇ ਨਾ ਕਰ ਲਾਂਗਾ ਨਾ ਨਾਸ਼ਤਾ, ਕਿਉਂ ਉੱਥੇ ਕਰ ਲਓ ਨਾਸ਼ਤਾ। ਉੱਠ ਪੈਂਦੀ ਹੈ ਨਾ ਇਸ ਵੇਲੇ। ਕੌਣ ਉਹ ਸੈਕਟਰੀ ਤੇ ਉਹ ਉੱਠ ਪੈਂਦੀ ਹੈ ਨਾ, ਤੁਹਾਨੂੰ ਕਿਸ ਦੀ ਗੱਲ ਨਾਲ? ਫਾਈਲਾਂ ਚੈੱਕ ਕਰਨੀ ਹੋਣਗੀਆਂ ਨੇ, ਲੇਟ ਹੋ ਗਿਆ ਮੈਂ। ਭਾਈ ਫਾਈਲਾਂ ਚੈੱਕ ਤੁਸੀਂ ਕਰਨੀਆਂ ਨੇ, ਨਾਸ਼ਤਾ ਉਹ ਕਰ ਰਹੀ ਹੈ, ਨਾਸ਼ਤਾ ਕਰੋ ਕਰਕੇ ਜਾਈਦਾ ਹੈ। ਬਸ ਨਹੀਂ ਨਾ ਟਾਈਮ ਹੈ ਮੇਰੇ ਕੋਲ, ਹੁਣ ਜਾਣ ਲੱਗੇ ਲੜਾਈ ਨਾ ਪਾ ਕੇ ਬਹਿ ਜਾਈਂਗੇ। ਵੈਸੇ ਇੱਕ ਗੱਲ ਹੈ, ਤੁਹਾਨੂੰ ਖਿਆਲ ਆ ਰਿਹਾ ਕੁਛ ਕੀ ਕੀ ਹੋ ਰਿਹਾ? ਕੀ ਹੋ ਗਿਆ ਮੈਨੂੰ? ਕੀ ਹੋ ਰਿਹਾ ਅੱਜ ਕੱਲ? ਕਹਿਣਾ ਕੀ ਚਾਹੁੰਦੀ ਹੈ? ਮੈਂ ਕੀ ਕਹਿਣਾ ਚਾਹ ਰਹੀ ਹਾਂ ਜੀ? ਮੈਂ ਕੁਛ ਕਹਿਣਾ? ਹੱਦ ਹੋ ਗਈ ਹੈ। ਘਰ ਤੁਸੀਂ ਲੇਟ ਆਉਂਦੇ ਹੋ, ਕਿੰਨੇ ਦਿਨ ਆਉਂਦੇ ਹੀ ਨਹੀਂ ਤੁਸੀਂ ਘਰ। ਉਹ ਯਾਰ ਰਾਤੀ ਮੈਂ ਲੇਟ ਹੋ ਗਿਆ, ਮੈਂ ਲੇਟ ਆਇਆ ਤੂੰ ਸੁੱਤੀ ਪਈ ਸੀ, ਮੈਂ ਵੀ ਥੱਕਾ ਸਾਂ, ਮੈਂ ਕਿਹਾ ਚਲੋ ਸੌਂ ਜਾਓ। ਮੈਂ ਸਵੇਰ ਦੀ ਵੀ ਸੁੱਤੀ ਹਾਂ ਤੇ ਮੈਂ ਤਾਂ ਸੁੱਤਾ ਸਾਂ ਨਾ। ਤੇ ਹੁਣ ਉੱਠੇ ਹੋ ਤਾਂ ਨਾਸ਼ਤਾ ਕੀਤੇ ਬਗੈਰ ਜਾ ਰਹੇ ਹੋ। ਕਮਾਲ ਹੋ ਗਈ ਹੈ ਬਈ, ਮੈਨੂੰ ਦੇਰ ਹੋ ਗਈ ਹੈ, ਮੈਂ ਕਹਿ ਰਿਹਾ ਲੜਾਈ ਪਾ ਲਈ ਓਏ ਭੈੜੀਆਂ ਨਾਸ਼ਤਾ ਕਿਉਂ ਨਹੀਂ ਕਰ ਰਹੇ ਤੁਸੀਂ? ਸੇਠ ਸਾਹਿਬ ਕੀ ਹੋਇਆ ਤੁਹਾਨੂੰ ਹਰ ਵੇਲੇ ਬੇਗਮ ਸਾਹਿਬਾ ਦੇ ਨਾਲ ਤੁਸੀਂ ਇੰਜ ਲੱਗੇ ਰਹਿੰਦੇ ਹੋ। ਅਸੀਂ ਉਹਨਾਂ ਨੂੰ ਮਾਂ ਘਰ ਉਤੋਂ ਦਿੱਤਾ ਹੈ, ਸਾਡੀ ਮਾਂ ਹੈ, ਸਾਡੇ ਸਾਹਮਣੇ ਇੰਜ ਨਾ ਕਰਿਆ ਕਰੋ। ਤੁਹਾਡੀ ਮਿਹਰਬਾਨੀ, ਇਹਨਾਂ ਦੀ ਵਜ੍ਹਾ ਤੋਂ ਇਸ ਘਰ ਦੇ ਵਿੱਚ ਨੌਕਰ ਆ ਸਾਂ। ਇਹਨਾਂ ਦੀ ਵਜ੍ਹਾ ਤੋਂ ਨੌਕਰ ਹੋ। ਕੀ ਕਹਿ ਦਿੱਤਾ ਇਹਨੂੰ ਮੈਂ? ਤੁਸੀਂ ਉਹਦੇ ਸਾਰੇ ਅਹਿਸਾਨ ਭੁੱਲ ਗਏ, ਤੁਸੀਂ ਅਹਿਸਾਨ ਫਰਾਮੋਸ਼ ਲੋਕ ਹੋ। ਕਿਹੜੇ ਅਹਿਸਾਨ? ਉਹਨੇ ਇੱਕ ਚੱਪੇ ਤੇ ਤੁਹਾਡੇ ਤੇ ਅਹਿਸਾਨ ਕੀਤਾ, ਤੁਹਾਡੇ ਨਾਲ ਮੁਹੱਬਤ ਕੀਤੀ, ਪਿਆਰ ਕੀਤਾ। ਉਹ ਕਿਹੜਾ ਇਹਸਾਨ ਕੀਤਾ ਨਾ ਮੇਰੇ ਨਾਲ? ਔਰ ਤੁਸੀਂ ਤੇ ਉਹਦੀ ਇੱਕ ਰਾਤ ਦਾ ਮੁੱਲ ਨਹੀਂ ਦੇ ਸਕਦੇ। ਕਿਹੜਾ ਇਕਰਾਰ ਔਰ ਦਾ? ਤੁਸੀਂ ਰਾਤ ਨੂੰ ਰੋਂਦੇ ਸੀ, ਤੁਹਾਨੂੰ ਕਿੱਲੀ ਥਾਂ ਤੇ ਚੁੱਕ ਕੇ ਸੁੱਕੀ ਥਾਂ ਤੇ ਪਾਉਂਦੀ ਸੀ। ਓਏ ਸੌਰੀ ਯਾਰ, ਕਰਤਾ ਉਹ ਤੇ ਬਹੁਤ ਯਾਰ ਸੋਚ ਮੈਂ ਕਿ ਬੋਲਿਆ ਕਰ। ਉਹ ਮਾਂ ਹੁੰਦੀ ਹੈ। ਸੌਰੀ ਦਫਾ ਹੋ ਜਾਓ। ਇਹ ਦੇਖ ਲਓ ਇਹ ਬੇਸ਼ੱਕ ਚਾਹੇ ਨੇ ਗਵਾਰ ਗੱਲ ਕਰਨ ਦਾ ਤਰੀਕਾ ਨਹੀਂ, ਮਗਰ ਗੱਲ ਉਹ ਠੀਕ ਕਰਦਾ। ਕਿੰਨਾ ਪਿਆਰ ਕਰ ਰਿਹਾ ਸੀ ਤੁਹਾਡੇ ਨਾਲ, ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ। ਮੈਂ- ਯਾਦ ਕਰੋ ਦਿਨ, ਇੱਕ ਪਲ ਨਹੀਂ ਸੀ ਗੁਜ਼ਰਦਾ ਤੁਹਾਡਾ ਮੇਰੇ ਬਗੈਰ। ਆਹੋ ਤਾਂ ਬੰਦੇ ਨੂੰ ਕਦੀ ਅਕਲ ਵੀ ਆ ਹੀ ਜਾਂਦੀ। ਕੀ ਮਤਲਬ? ਇੱਕੋ ਹੀ ਰੋਟੀ ਖਾ ਮਰ ਗਿਆ ਮੈਂ। ਘਰ ਹਰ ਰੋਜ਼ ਚੀਜ਼ ਆਂਡੀ ਪੱਕਦੀ। ਬਈ ਮੈਨੂੰ ਨਾ ਪਰੇਸ਼ਾਨ ਨਾ ਕਰਿਆ ਕਰ ਕਿਉਂ ਮੈਨੂੰ। ਤੁਸੀਂ ਪਰੇਸ਼ਾਨ ਹੋ? 15 ਸਾਲ ਹੋ ਗਏ ਨੇ, 15 ਸਾਲ ਹੋ ਗਏ ਨੇ ਸਾਡੇ ਵਿਆਹ ਨੂੰ। ਆਰਾਮ ਹੈ ਕੋਈ? ਮੇਰੇ ਯਾਰਾਂ ਦੇ ਮੁੰਡੇ ਏਡੇ ਏਡੇ ਹੋ ਗਏ ਨੇ। ਤਾਨੇ ਦਿਓਗੇ ਤੁਸੀਂ ਸਾਨੂੰ ਹੈ? ਉਹ ਤਾਨੇ ਹੀ ਰਹਿ ਗਏ ਨਾ, ਦਿਓ ਤਾਨੇ। ਫੌਰਨ ਨਾਲ ਹੀ ਬਹਾਰ ਬੇਗਮ ਬਣ ਜਾ, ਤਾਨੇ ਦਿਓਗੇ। ਮੈਂ ਕਦੀ ਕਿਹਾ ਤੈਨੂੰ? ਸਾਨੂੰ ਅੱਲਾ ਨੇ ਪੁੱਤਰ ਦਿੱਤਾ ਹੋਇਆ ਆਫਤਾਬ। ਨਹੀਂ ਤੇ ਤਾਨੇ ਤੇ ਰਹਿੰਦੇ ਹੋ ਹਰ ਵੇਲੇ। ਚੱਲ ਹੁਣ ਰੁੱਸ ਨਾ ਜਾ। ਰੁੱਸ ਕਿਉਂ? ਮੈਂ ਰੁੱਸ ਰਹੀ ਹਾਂ? ਇਸਲਾਮਾਬਾਦ ਚਲੇ ਜਾਂਦੇ, 2-2 ਦਿਨ ਘਰ ਨਹੀਂ ਆਉਂਦੇ, ਦਫ਼ਤਰ ਜਾ ਕੇ ਕਦੇ
ਫੋਨ ਨਹੀਂ ਕੀਤਾ। 10 ਦਿਨ ਫੋਨ ਕਰਦੇ ਸੀ ਤੁਸੀਂ ਮੈਨੂੰ। ਆਮ ਸੌਰੀ, ਚੱਲ ਮੰਨ ਜਾ ਮੇਰੀ ਭੈਣ ਨਹੀਂ। ਮੈਂ ਇਹ ਕਹਿ ਰਹੀ ਹਾਂ ਮੈਂ ਕੁਛ ਨਹੀਂ ਕਿ ਮੈਂ ਤੇ ਹੁਣ ਭੈਣਾਂ ਤੋਂ ਵੀ ਬੱਤਰ ਹੋ ਗਈ ਹਾਂ। ਯਾਰ ਕੁਛ ਨਹੀਂ ਹੁੰਦਾ, ਮਸਲੇ ਤੇ ਮਸਲਾ ਸਾਡੀ ਗੱਲ ਲੜਵਾ ਲਾ। ਕੀ ਨਹੀਂ ਕੀਤਾ ਮੈਂ ਇਸ ਘਰ ਵਾਸਤੇ? ਕੀ ਕੀਤਾ ਮੈਂ? ਤੁਸੀਂ ਮੈਨੂੰ ਕਹਿੰਦੇ ਸ਼ੱਕ ਕਰਦੀ ਹੈ ਹੋਰ ਮੈਂ ਸ਼ੱਕ- ਰਾਤੀ ਆ ਗਿਆ ਜੀ ਤੁਹਾਡਾ ਲਾੜਲਾ। अस्सलाम वालेकुम बाबा की हाल ठीक ठाक ये मेरा ख्याल है सुबह फिर सर्द जंग का आगाज हो गया है। ਨਹੀਂ ਸਾਨੂੰ ਕੀ ਲੋੜ ਹੈ ਸਰਦ ਜੰਗ ਕਰਨ ਦੀ? ਕਿਉਂ? ਜਦੋਂ ਵੀ ਕਰਨਗੇ ਇਹ ਜ਼ੁਲਮ ਕਰਦੇ ਨੇ ਸਾਡੇ। की हो गया भाई? ਕਿਹੜਾ ਜ਼ੁਲਮ? ਇਹ ਜ਼ੁਲਮ ਨਹੀਂ ਨਾ, ਰਾਤੀ ਇਹਨਾਂ ਦੇ ਕੋਰ ਤੋਂ ਗੋਲਡਨ ਵਾਲ ਫੜਿਆ ਮੈਂ ਆਪ। ਹਾਂ ਉਹ ਮੈਂ ਕੱਲ ਬਾਹਰ ਨਿਕਲਿਆ ਨਾ ਤੋਂ ਜਿਸਲੇ ਉਹ ਮਾਜਾ ਮਲੰਗ ਧਮਾਲ ਪਾ ਰਿਹਾ ਸੀ। ਤੈਨੂੰ ਪਤਾ ਉਨੀ ਦੇਰ ਜਾਣ ਨਹੀਂ ਛੱਡਦਾ ਜਿੰਨੀ ਦੇਰ ਧਮਾਲ ਨਾ ਪਾਓ। ਮੈਂ ਵੀ ਇਹ ਸੋਚ ਕੇ ਧਮਾਲ ਉਹਦੇ ਨਾਲ ਪਾਈ ਕਿ ਸ਼ਾਇਦ ਕਿਸੇ ਧਮਾਲ ਚੋਂ ਕਮਾਲ ਹੋ ਜਾਏ। ਹਾਂ ਜੀ, ਕਿੱਥੇ? ਜਿਵੇਂ ਅਸੀਂ ਉਸ ਲਾਜ਼ਵਾਲ ਅੱਗੇ ਕਦੀ ਦੁਆ ਹੀ ਨਹੀਂ ਕੀਤੀ ਕਿ ਕੋਈ ਕਮਾਲ ਹੋ ਜਾਏ। ਤਨ ਦੇ ਰਹੇ ਤਨ। बस बड़े अफसोस की गल है भाई ਤੁਹਾਡੀ ਇਹ ਜ਼ਿੰਦਗੀ ਦਾ ਮੇਰੇ ਤੇ ਕਿੰਨਾ ਬੁਰਾ ਅਸਰ ਪਏਗਾ ਤੁਸੀਂ ਕਦੀ ਸੋਚਿਆ ਹੈ? ਕੱਲ ਨੂੰ ਮੇਰੀ ਵੀ ਸ਼ਾਦੀ ਹੋਣੀ ਹੈ। ਕੱਲ ਨੂੰ ਪਤਾ ਨਹੀਂ ਇੱਥੇ ਕੀ ਹੋਣਾ ਹੈ। ਬਸ ਕਰ ਦਿਓ ਭਾਈ, ਇੰਨਾ ਗੁੱਸਾ ਨਾ ਕਰਿਆ ਕਰੋ। ਅੱਗੇ ਤੁਹਾਡੀ ਜ਼ੁਬਾਨ ਬਾਹਰ ਆ ਗਈ। ਬਕਵਾਸ ਨਾ ਕਰ, ਥੱਲੇ ਤੇਰੀ ਵੀ। ਭਾਬੀ ਇਹ ਲੜਾਈਆਂ ਝਗੜੇ ਕਦੋਂ ਤੱਕ ਚੱਲਦੇ रहेंगे? ਮੈਂ ਕੋਈ ਲੜਾਈ ਝਗੜਾ ਕਰਨੀ, ਮੈਨੂੰ ਪੁੱਛਣ ਦਾ ਵੀ ਕੋਈ ਹੱਕ नहीं। मैं बीवी यहाँ रहती कब तक बीवी के झगड़े चलते रहेंगे? कब तक एक दूसरे को तुम लोग इसी तरह रुस्वा करते रहोगे? आखिर कब तक? नसीम राजपूत जियो लाहौर। क्यों मार ले? मैं ऐसे कि ਉਹਨੂੰ ਸਮਝਾਉਂਦੇ ਸ਼ੁਕਰ ਨਹੀਂ ਕਰਦੀ ਅੱਲਾਹ ਤਾਲਾ। छड़ो पाया और गोल्डन वाल की दसो। ਉਹ ਦੱਸਿਆ ਜੇ ਹੈ ਮਾਝੇ ਮਲੰਗ ਦਾ ਸੀ। हाँ, बड़ा अच्छा शैम्पू कर रहे हैं आजकल माचा मलंग। ਤੁਸੀਂ ਤਾਂ ਲਵ ਮੈਰਿਜ ਕੀਤੀ ਸੀ। ਮੈਂ ਕਦੋਂ ਕੀਤੀ ਸੀ ਲਵ ਮੈਰਿਜ? ਫਿਰ? ਮੈਂ ਤੇ ਕੰਮ ਤੇ ਗਿਆ ਸਾਂ, ਪਿੱਛੇ ਅੱਬਾ ਜੀ ਆ ਗਏ, ਚੱਲ ਘਰ ਤੇਰਾ ਵਿਆਹ ਹੋ ਗਿਆ। ਅੱਛਾ ਤੁਹਾਡੀ ਸਿਰਫ ਮੈਰਿਜ ਹੋਈ, ਲਵ ਬਾਬਾ ਜੀ ਨੇ ਕੀਤਾ ਸੀ। ਹੁਣ ਫਜ਼ੂਲ ਬਕਵਾਸ ਨਾ ਕਰ, ਮੈਨੂੰ ਦੇਰ ਹੋ ਗਈ, ਮੈਂ ਦਫ਼ਤਰ ਜਾ ਰਿਹਾ। ਖੁਦਾ ਕਿੱਥੇ ਚਲੇ ਹੋ? ਦਫ਼ਤਰ ਕਿਹੜੇ? ਜਿਹੜਾ ਨੇੜੇ ਪੈ ਗਿਆ। ਉਹ ਕਿਲੇ ਦੇ ਕੋਲ। ਕਿਲੇ ਦੇ ਕੋਲ ਕਿਹੜਾ ਦਫ਼ਤਰ ਹੈ? ਇਹ ਬਕਵਾਸ ਕਰ ਰਹੇ ਆ। ਉਹ ਉੱਥੇ ਦੇਖ ਦਿਨ ਮੈਂ ਬਸ ਉਹ ਡੈਂਟਲ ਹਸਪੀਟਲ ਗਿਆ ਸੀ। ਹਾਂ ਪਹਿਲੇ ਨਿਕਲਦੇ ਹੀ ਉੱਥੇ ਦੰਦ ਨੇ। ਬਸ ਕਰ ਦਿਓ ਭਾਈ, ਕਦੋਂ ਤੱਕ ਲੁਕਾਓਗੇ ਉਹ ਫੁੱਲਾਂ ਦੇ ਹਾਰ? ਕਿਹੜੇ ਫੁੱਲਾਂ ਦੇ ਹਾਰ? ਬਕਵਾਸ ਕਰੀ ਜਾ ਰਿਹਾ। फुल्लां दे हार यार। मैं तो कदी नहीं देखे, साडे लिए तो कदी नहीं लियांदे। और यार फुल्लां दे हार। चौंक ਵਿੱਚ ਗੱਡੀ ਖਲੋਂਦੀ ਹੈ, ਨਾਲ ਹੀ ਅਗਲੇ ਦੇ ਦੇਣਾ, ਲਓ ਜੀ ਰੱਖ। ते गड्डी ते पा देंदे ना, ਉਹ ਨਹੀਂ ਮੈਂ- गड्डी घर आंदी ही नहीं। ਉਹ ਮੈਂ ਕਿਸੇ ਦੇ ਉੱਥੇ ਗੱਲ ਚ ਪਾਉ ਨਾ ਦਰਬਾਰ ਦੇ ਉਹਨਾਂ ਤੈਨੂੰ ਕੱਲ ਵੀ ਨਹੀਂ ਸੁਣ ਦਿੱਤੇ ਯਾਰ। ਆ ਰੱਖ ਹੁਣ, ਬਕਵਾਸ ਨਾ ਕੋਈ ਇਹੋ ਜਿਹੀ ਕਰੀ। 5000 ਰੁਪਏ ਦੇ ਕੇ ਮੈਨੂੰ ਖਰੀਦਣਾ ਚਾਹੁੰਦੇ ਹੋ? ਬੜੇ ਅਫਸੋਸ ਦੀ ਗੱਲ ਹੈ ਭਾਈ, ਇਹ ਥੋੜੇ ਨੇ। ਮੈਂ ਸਮਝਿਆ ਗੈਰਤਮੰਦ ਹੈ, ਇਹ ਜ਼ਰੂਰਤਮੰਦ ਹੈ। ਚਲੋ ਅਭੀ ਮੈਂ ਹੁਣ ਸਮਝਾ ਦੇ ਜਰਾ। ਅੱਛਾ। ਓਕੇ ਖੁਦਾ। और शाम को आ जाना। ਭਾਬੀ देख ਮੇਰੇ ਭਾਈ ਤੇ ਸ਼ੱਕ ਨਾ ਕਰਿਆ ਕਰ ਭਾਬੀ, ਯਕੀਨ ਕਰਿਆ ਕਰ ਬੰਦਾ ਠੀਕ ਨਹੀਂ। यही मैं जो सोच रही हां, तू भी वही सोच रहा है। ਨਹੀਂ ਭਾਬੀ ਮੈਂ ਤਾਂ ਮਜ਼ਾਕ ਕਰ ਰਿਹਾ ਵਾਂ। ਤੁਸੀਂ ਇਹ ਦੇਖੋ ਮੇਰੇ ਹੁੰਦਿਆਂ ਤੁਹਾਡੇ ਨਾਲ ਕੋਈ ਬੇਵਫਾਈ ਨਹੀਂ ਕਰ ਸਕਦਾ। ठीक है, तेरा भरा है ना, तू उनकी फेवर करी जा। ਨਹੀਂ ਭਾਬੀ ए इथों निकल गया ना ते मेरा की बनेगा, कभी सोचा? ਕੋਈ ਗੱਲ ਨਹੀਂ, ਤੁਸੀਂ ਅੰਦਰ ਜਾ ਕੇ ਮੇਰੇ ਨਾਸ਼ਤਾ ਬਣਾਓ। ਮੈਂ ਸੋਚਣਾ ਕਿ ਮੈਂ ਆਪਣੇ ਭਰਾ ਦਾ ਕੀ ਕਰਨਾ ਹੈ। ठीक है। ਜਾਓ ਤੇਰਾ ਘਿਓ ਪਿਆਣਾ ਨਾ ਲਾਣਾ ਪਰਾਂਠਿਆਂ ਨੂੰ। गल सुन, ਹਾਂਜੀ तू भी नहीं हुन मेरे नाल नाश्ता करना। ਤੁਸੀਂ ਨਾਸ਼ਤਾ ਬਣਾਓ, ਮੈਂ ਆ ਰਿਹਾ, ਮੇਰਾ ਕੋਈ ਗੈਸਟ ਆ ਰਿਹਾ। 9 बजे ਮੇਰੀ ਸ਼ਾਦੀ ਹੋ ਗਈ, ਮੈਂ ਤੇਰਾ ਗਾਣਾ ਚੇਂਜ ਕਰਾ ਦੇਣਾ ਹੈ। ਕਿਹੜਾ ਜਾਨੂ? ਹੁਣ ਤੇ ਤੂੰ ਕਹਿ ਰਹੀ ਨਾ ਵੇ ਗੁਜਰਾ ਵੇ, ਜਦੋਂ ਇੱਕ ਤੇਰਾ ਬੱਚਾ ਹੋ ਗਿਆ ਫਿਰ ਤੂੰ ਕਹਿਣਾ ਵੇ ਪੁੱਤਰਾ ਵੇ। ਐਡੀ ਕੋਈ ਗੱਲ ਨਹੀਂ ਸਮਝ ਆਈ। ਦੇਖ ਆਪਣੇ ਲੱਛਣ ਚੇਂਜ ਕਰ ਲੈ, ਫੇਰ ਹੀ ਮੇਰੀ ਸ਼ਾਦੀ ਹੋਣ ਵਾਲੀ। ਮੈਂ ਐਡੀ ਸ਼ਰੀਫ ਲੜਕੀ ਆ, ਤੁਹਾਨੂੰ ਪਤਾ ਹੈ। ਪਤਾ ਹੈ ਮੈਨੂੰ ਤੇਰੀ ਸ਼ਰਾਫਤ ਦਾ। ਮੈਂ ਕਦੀ ਕੋਈ ਗੰਦਾ ਕੰਮ ਕੀਤਾ ਹੀ ਨਹੀਂ। ਕੀ ਹਾਂ, ਇਹ ਤੂੰ ਕੀ ਕਹਿ ਰਹੀ ਹੈ? ਬਸ ਮੈਂ ਸਹੀ ਕਹਿ ਰਹੀ ਹਾਂ। ਅੱਛਾ ਹਾਂ। ਗੱਲ ਸੁਣ, ਮੈਂ ਭਾਬੀ ਨਾਲ ਗੱਲ ਕਰ ਲਈ ਹੈ ਤੇਰੀ ਮੇਰੀ ਸ਼ਾਦੀ ਦੀ, ਅੱਛਾ ਜੀ, ਮਗਰ ਇੱਕ ਪ੍ਰੋਬਲਮ ਹੈ। ਕਾਦੀ? ਮੈਨੂੰ ਮੇਰੀ ਮਾਂ ਦਾ ਪਿਆਰ ਨਹੀਂ ਮਿਲਿਆ। ਅੱਛਾ, ਮੈਂ ਚਾਹਨਾ ਤਾਂ ਬਸ ਮੈਨੂੰ ਮੇਰੀ ਮਾਂ ਦਾ ਪਿਆਰ ਮਿਲ ਜਾਏ, ਫਿਰ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਜਾਨੂ, ਵਾਸਤੇ ਹਾਂ ਤੁਹਾਡੀ ਮਾਂ ਨਹੀਂ ਹੈ? ਨਹੀਂ ਮੇਰੀ ਮਾਂ ਨਹੀਂ ਕੀ। ਕੀ ਹੋ ਗਿਆ ਤੁਹਾਨੂੰ? ਹਾਂ ਮੈਂ ਗੁੱਲੂ ਨੂੰ ਬੁਲਾਣਾ। ਗੁੱਲੂ ਕਿਉਂ ਰੋਣਾ ਪਿਆ ਹੈ? ਤੈਨੂੰ ਆਖਿਆ ਸੀ ਮਲਕਾਂ ਦੇ ਮੁੰਡਿਆਂ ਨਾਲ ਨਾ ਫਿਰਿਆ ਕਰ। ਉਹ ਗਲਤ ਮੁੰਡੇ ਯਾਰ ਹਨਾ। ਗੁੱਲੂ ਕੀ ਹੋਏ? ਗੁੱਲੂ ਮੇਰੀ ਮਾਂ ਨਹੀਂ ਕੀ ਯਾਰ। ਤੇ ਕੋਈ ਨਹੀਂ, ਫੇਰ ਕੀ ਹੋ ਗਿਆ? ਅੱਬਾ ਵੇਚ ਕੇ ਟੀਵੀ ਲੈ ਲੈ। ਗੁੱਲੂ ਠੰਡਾ ਨਾ ਕਰੀ ਯਾਰ। ਕੋਈ ਗੱਲ ਨਹੀਂ, ਮਸਲਾ ਕੀ ਹੋਇਆ? ਕੀ ਛੇਤੀ ਗੁੱਲੂ ਛੇਤੀ ਕਰੀ ਯਾਰ। ਮੇਰੀ ਮਾਂ ਨਹੀਂ ਕੀ ਯਾਰ। ਤੇ ਮੈਨੂੰ ਕੋਈ ਗੱਲ ਨਹੀਂ, ਤੈਨੂੰ ਤੇਰੀ ਮਾਂ ਪਿਓ ਦਾ ਪਿਆਰ ਮੈਂ ਦਵਾਵਾਂਗਾ। ਤੇਰੇ ਕੋਲ ਇਹ ਸਹੂਲਤ ਹੈ ਨਾ। ਓ ਯਾਰ ਤੂੰ ਮੇਰੀ ਗੱਲ ਨਹੀਂ ਸਮਝਿਆ। ਤੈਨੂੰ ਮਾਂ ਦਾ ਪਿਆਰ ਮੈਂ ਦੇਵਾਂਗਾ, ਪਿਓ ਦਾ ਵੀ ਪਿਆਰ ਮੈਂ ਦੇਵਾਂਗਾ। ਕਿਵੇਂ ਗੁੱਲੂ? ਫਰਜ਼ ਕਰ ਇਹ ਤੇਰੀ ਮਾਂ ਹੈ। ਤਮੀਜ਼ ਕਰ। ਓ ਯਾਰ ਝੂਠੀ ਮੁੱਠੀ ਦੀ ਆਂਦਾ ਪਿਆ। ਇਹ ਤੇਰੀ ਮਾਂ ਹੈ ਤੇ ਮੈਂ ਤੇਰਾ ਪਿਓ ਹਾਂ। ਇਹ ਤੂੰ ਇੱਥੇ ਸੁੱਤਾ ਹੈ। ਐਡਾ ਕਾਲਾ ਪਿਓ। ਜਦੋਂ ਤੇਰੀ ਮਾਂ ਨੂੰ ਟੈਨਸ਼ਨ ਕੋਈ ਨਹੀਂ, ਤੂੰ ਕੰਜਰ ਕੌਣ ਹੈ? ਤਮੀਜ਼ ਕਰ। ਤੈਨੂੰ ਪੁੱਛਣ ਵਾਲਾ ਬੰਦਾ ਕੋਈ ਨਹੀਂ।
ਚੱਲ ਇੱਥੇ ਸੌਂ ਮੈਂ ਤੇਰਾ ਪਿਓ ਬਣਿਆ ਵਾਂ। ਤੂੰ ਮੇਰਾ ਪਿਓ ਹੈ ਹਾਂ ਮੈਂ ਤੇਰਾ ਪਿਓ ਇਹ ਤੇਰੀ ਮਾਂ ਤੂੰ ਇੱਥੇ ਸੁੱਤਾ ਹੈ ਮੈਨੂੰ ਸਕੂਨ ਮਿਲ ਜਾਏਗਾ ਤੈਨੂੰ ਐਸਾ ਸਕੂਨ ਮਿਲੇਗਾ ਤੂੰ ਲੋਕਾਂ ਨੂੰ ਦੱਸੇਂਗਾ ਕਿ ਸਕੂਨ ਕੀ ਹੁੰਦਾ ਹੈ ਜਾ ਸੌਂ ਅੱਲਾ ਤੈਨੂੰ ਤੇਰਾ ਚੱਲਾਂਗਾ ਆਪਸ ਹੀ ਬਣੇ ਮਾਂ ਚੱਲ ਸੌਂ ਦੱਸ ਹੋ ਗਿਆ ਇੱਥੇ ਹੀ ਆ ਯਾਰ ਹੈ ਸੋਨਾ ਹੈ ਮੈਂ ਵੀ ਨਾਲ ਤੇ ਹੋਰ ਤੂੰ ਨਾਲ ਆਪਣਾ ਮੇਰਾ ਹੋਰ ਮੁੰਡਾ ਵੇਖ ਸੁੱਤਾ ਹੈ ਕਿ ਨਹੀਂ ਹਾਂਜੀ ਉਹ ਸੌਂ ਜ਼ਲੀਲ ਦੇ ਬੱਚੇ ਆ ਸੌਂ ਅੱਛਾ ਸੌਂ ਜਾ ਚੱਲ ਆ ਯਾਰ ਵੇਖ ਸੁੱਤਾ ਹੈ ਕਿ ਨਹੀਂ ਹਾਂਜੀ ਉਹ ਸੌਂ ਜਾ ਤੇਰਾ ਨਿੱਕਾ ਫਿਰਾ ਲਿਆਉਣ ਲੱਗਾ ਉਹ ਹਵਾ ਲਾਤ ਨਹੀਂ ਗਿਆ ਲੜਕੇ ਸੌਂ ਚੱਲ ਸੋ ਜਾ ਵੇਖ ਸੁੱਤਾ ਹੈ ਕਿ ਨਹੀਂ ਬਲੇ ਹਾਂਜੀ ਸੌਂ ਜਾ ਜਿਹੜੀ ਤੂੰ ਬਗੈਰਤੀ ਕਰਨਾ ਚਾਹਨਾ ਮੈਂ ਤੇ ਨਹੀਂ ਹੋਣ ਦੇਣੀ ਤੈਨੂੰ ਆਪਣੀ ਪਈ ਮੈਨੂੰ ਆਪਣੀ ਪਈ ਸਮਝਾ ਚੱਲ ਆ ਵੀ ਵੇਖ ਸੁੱਤਾ ਹੈ ਕਿ ਨਹੀਂ ਬਲਾ ਅੱਬਾ ਕੋ ਬਗੈਰਤੀ ਨਾ ਕਰੀ ਕਿਉਂ ਅੰਦਰ ਪਾਣੀ ਨਹੀਂ ਹੋਣ ਦਿਆ ਛੱਡਦੇ ਅੱਜ ਬਾਹਰ ਆਏਗਾ ਮਿਨਰਲ ਵਾਟਰ ਚੱਲ ਵੇਖ ਸੌਂਗੀ ਜਾਗ ਰਿਹਾ ਮੈਂ ਜਾਗ ਰਿਹਾ ਜਿਨ੍ਹਾਂ ਦੀਆਂ ਜਵਾਨ ਮਾਵਾਂ ਹੋਣ ਉਹਨਾਂ ਨੂੰ ਕਦੋਂ ਨੀਂਦ ਆਉਂਦੀ ਰਹਿਣ ਦੇ ਮੈਂ ਨਹੀਂ ਸੌਣਾ ਇਹਨੂੰ ਜਗਾ ਤੇ ਕੰਮ ਤੇ ਘੱਲ ਅੱਛਾ ਚੱਲ ਜਾਵਾ ਆ ਇਜਾਜ਼ਤ ਦੇ ਇਜਾਜ਼ਤ ਦੇ ਅੱਬੂ ਮੈਂ ਤੇਰਾ ਜਾ ਚੱਲ ਮਾਂ ਤੇਰੀ ਅੱਗੇ ਬਦਤਮੀਜ਼ੀ ਨਾ ਇੰਜੀ ਤੂੰ ਕਰਦੀ ਹਾਂਜੀ ਹੈਲੋ ਹਾਂਜੀ ਮਾਂ ਬਦਲ ਮੈਂ ਨਹੀਂ ਕੰਮ ਤੇ ਜਾਣਾ ਹਾਂਜੀ बेटा 8 बज गए हानी काम में नहीं जाओगे क्या ਅੱਜ ਉਸ ਬਗੈਰਤ ਨੂੰ ਭੇਜ ਤੁਹਾਡੀ ਰਾਤ ਗੰਦੀ ਹੈ ਨਹੀਂ ਜਾਣਾ ਹਾਂ ਜੀ ਨਹੀਂ ਜਾਏਗਾ ਹਾਂ ਨਹੀਂ ਜਾਣਾ ਰੈਗ ਨਾਲ ਟੂ ਦੀ ਪੁਆਇੰਟ ਚੱਲ ਉੱਠ ਪੈ ਨਹੀਂ ਜਾਣਾ ਉੱਠ 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 ਜ਼ਲੀਲ ਦੇ ਬੱਚੇ ਉੱਠ ਇੱਥੋਂ ਕਿਉਂ ਕੰਮ ਤੇ ਨਹੀਂ ਜਾਣਾ ਐ ਮਾਂ ਪਿਓ ਦਾ ਆਦਾ ਸਾਰਾ ਅੱਛਾ ਮੈਨੂੰ ਪਤਾ ਹੀ ਨਹੀਂ ਸੀ ਯਾਰ ਕਾਂਚੂ ਗੁੱਲੂ ਤੇਰੀ ਵਾਰ ਤਾਂ ਮੇਰੀ ਅੱਖਾਂ ਖੁੱਲ ਗਈਆਂ ਗੁੱਲੂ ਓਕੇ ਗੁੱਲੂ ਜੀ ਹੁਣ ਮੈਂ ਪ੍ਰੈਕਟੀਕਲ ਤੇਰੇ ਤੇ ਹੀ ਕਰਾਂਗਾ ਕੀ ਮਤਲਬ ਹੁਣ ਤੂੰ ਮੇਰਾ ਪੁੱਤਰ ਹੈ ਤੇ ਮੈਂ ਤੇਰਾ ਪਿਓ ਤੇ ਇਹਨੇ ਨਹੀਂ ਆਣਾ ਮੈਂ ਡਾਇਰੈਕਟ ਹੀ ਆਉਣਾ ਹੀ ਲੰਮੇ ਪੈ ਇੱਥੇ ਨਾ ਕਰ ਕਸ ਲੰਮੇ ਨਾ ਕਰ ਉਹ ਲੰਮੇ ਪੈ ਵਾਰੀ ਦੇ ਹੈਂ? ਵਾਰੀ ਦੇ ਵਾਰੀ ਬੁਰੀ ਕੋਈ ਨਹੀਂ ਅਸੀਂ ਪਿੰਡੂ ਬੰਦੇ ਆ ਵਾਰੀ ਲਈ ਤੇ ਦੇਈ ਦੀ ਕੋਈ ਨਹੀਂ ਤਮੀਜ਼ ਕਰ ਤਮੀਜ਼ ਲੰਮੇ ਪੈ ਚੱਲ ਲੱਭਾ ਨਾ ਕਰ ਕਿਉਂ ਕਸਮ ਰੱਬ ਦੀ ਮੈਂ ਥੱਲੋਂ ਪਾਇਆ ਕੁਝ ਨਹੀਂ ਤੇ ਮੈਂ ਥੱਲੇ ਲੈਂਟਰ ਪਾਇਆ ਸੀ ਇਹ ਜ਼ਿਆਦਤੀ ਮੈਂ ਥੁੱਕ ਲਾਇਆ ਸੀ ਬਲਾ ਲੰਮੇ ਪੈ ਲੰਮੇ ਅੱਲਾ ਕਾਫੀ ਅੱਲਾ ਸ਼ਫੀ ਇਮਰਾਨ ਬੇਟਾ ਨੀਂਦਰ ਹੀ ਨਹੀਂ ਆਉਂਦੀ ਲੰਮੇ ਪਾਓ ਲੰਮੇ ਤੂੰ ਜਗਰਾਤਾ ਜਿਹੜਾ ਕੱਟਿਆ ਹੈ ਨਾ इमरान बेटा काम पे नहीं जाना अगो बोल मरना टाइम की होया 8 8 बज गए मैं तो लेट हो गया दफा कराओ एक काम में कुत्ता है ओए मैं काम तो भी आ गया तू हजे भी मां को नहीं है ओहो, मेरी गल सुनो छड़ दो लड़ाई ने अल्लाह दा वास्ते छड़ दियो तेरी वजह तो लड़ाई हो रही मैं अगे बड़ी परेशान है शौकी ਰੌਂਦੀ ਫੈਸ਼ਨ ਨੂੰ ਪੰਬੀਰੀ ਵਾਲੇ ਟੀਕੇ ਤੇ ਨਜ਼ਰ ਆਉਂਦੇ ਪਏ ਨੇ ਕਿੱਥੇ ਲਵਾਇਆ 10 ਸਾਲ ਮੇਰੀ ਏਜ ਨਹੀਂ ਹੈ ਪਾਗਲ ਦੇ ਕਿੱਥੇ ਪਮੀਰੀ ਵਾਲਾ ਉਹ ਹੋਰ ਔਰਤਾਂ ਨੇ ਜਿਹੜੀਆਂ ਇੱਥੇ ਕੰਮ ਕਰਦੇ ਜਿਨ੍ਹਾਂ ਪਮੀਰੀ ਵਾਲੇ ਟੀਕੇ ਲੱਗੇ ਨੇ ਅੱਛਾ ਅੱਛਾ ਉਹ ਏਜਡ ਹੋ ਗਏ ਨੇ ਉਹ ਦੋ ਸੀਮਾ। ਅਸੀਂ ਯੰਗ ਲੜਕੀਆਂ ਹਾਲੇ ਸਾਡਾ ਦੌਰ ਆਣਾ ਹੈ ਸਹੀ ਹੈ एडा काला ही तेरी ते जुत्ती भी रंग चढ़ रही ਚੱਲ ਸ਼ੁਕਰ ਕਰ ਕੋਈ ਛੱਡਦੀ ਪਈ ਹੋਈ ਸ਼ੌਕੀ ਹਾਂ। ਮੈਂ ਪਰੇਸ਼ਾਨ ਆ ਕਿਉਂ ਤੇਰਾ ਨਿੱਕਾ ਮੁੰਡਾ ਦੁੱਧ ਨਹੀਂ ਪੀਂਦਾ ਨਹੀਂ ਉਹ ਗੱਲ ਨਹੀਂ ਗੱਲ ਇਹ ਸਿੰਪਲ ਜੀ ਕੀ ਕਿ ਮੈਨੂੰ ਚਾਹੀਦੀ ਗੱਡੀ 1 ਘੰਟੇ ਲਈ ਮੇਰੀ ਗੱਡੀ ਖਰਾਬ ਹੋ ਗਈ ਓਏ ਹੋਏ ਤੇ ਗੱਡੀ ਕਿਹੜੀ ਚਾਹੀਦੀ ਟੂਡੀ ਟੂਡੀ ਹਾਂ। ਇੱਥੋਂ ਕਿਸੇ ਕੋ ਮੰਗ ਲੈਨੇ ਹੈ ਕਿਸੇ ਕੋਲ ਇੰਨੇ ਟੂਡੀ ਵੀਰਾਂ ਨੇ ਮੇਰੇ ਇੱਥੇ ਬੈਠੇ ਹਾਂ ਮੰਗ ਲੈ ਤੂੰ ਮੰਗ ਲੈ ਸ਼ਾਇਦ ਤੇਰੀ ਵਜ੍ਹਾ ਕੋਈ ਦੇ ਦੇਵੇ ਮੰਗ ਲੈ ਹੈ ਕਿਸੇ ਕੋਲ ਗੱਡੀ ਮੰਗ ਲੈ ਆਹ ਓ ਵੀਰਾ ਦੇ ਰੇ ਟੂਡੀ ਹਾਂ ਲੈ ਟੂਡੀ 1 ਘੰਟੇ ਲਈ ਲੈ ਟੂਡੀ ਤੇਰੇ ਲਈ ਤੇ ਹੈ ਉਸ ਤਰੀਕੇ ਤੁਹਾਡੇ ਲਈ ਤੇ ਹੈ ਅੱਛਾ ਜਿਹੜੇ ਟੂਡੀ ਹੈ ਬੱਚਿਆਂ ਜੋਗੀ ਰੱਖ ਕਸਮ ਰੱਬ ਦੀ ਇੱਧਰ ਕੱਖ ਵੀ ਨਹੀਂ ਲੱਭਣਾ ਇੱਧਰ ਤੂੰ ਟੂਡੀ ਤੇ ਜਾਣਾ 3 ਮਹੀਨੇ ਬਾਅਦ ਤੇਰੇ ਕੋ ਟੂਡੀ ਗੱਡੀ ਤੇ ਰਹਿਣੀ ਕੋਈ ਨਹੀਂ ਤੇਰੇ ਕੋ ਦੂਜੀ ਗੱਡੀ ਆ ਜਾਣੀ ਯਾ ਅੱਲਾ
या अल्लाह या अल्लाह या अल्लाह ओए चाय कॉफी पिया भाभी नाश्ता बनया कि नहीं भाभी 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 अरशद बेग ਤੁਹਾਡੀ ਤਾਰੀਫ जी मेरी तारीफ सुनोगे ते तानू साल लग जाएगा जी आई मीन कि मेरा नाम है आसफा तुसी कौन ਮੈਨੂੰ ਆਫਤਾਬ ਕਹਿੰਦੇ ਨੇ ओ आफ्ताब यानी अरशद बेग का छोटा भरा एडा भी छोटा नहीं ना ते बड़ा सुने सी तेरा आज तेनू मिल भी लेते अरशद बेग किथे ਤੇ ਤੂੰ ਆਸਫਾ ਹੈ हाँ ओ आसफा ਜਿਹਨੇ ਮੇਰੀ ਭਾਵੇਂ ਮਾਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਫੈਸਲਾ ਕਰ ਲਿਆ ਹੈ तेरी भाभी माँ ਹਾਂ ਅਰਸ਼ਦ ਬੇਗ ਦੀ ਬੀਵੀ ਮੇਰੀ ਭਾਬੀ ਹੈ अच्छा ਤੇ ਮੈਂ ਅਰਸ਼ਦ ਦਾ ਛੋਟਾ ਭਰਾ ਮੇਰੀ ਭਾਬੀ ਮਾਂ ਦੀ ਜ਼ਿੰਦਗੀ ਚ ਨਿਕਲ ਜਾ ਆਸਫਾ ਇਹ ਤੇਰੇ ਲਈ ਬਹੁਤ ਚੰਗਾ ਹੋਏਗਾ अच्छा ते जे मैं ना निकला ਫਿਰ ਮੈਂ ਤੇਰਾ ਮਰਡਰ ਕਰ ਦਿਆਂਗਾ ਗੱਲ ਹਾਸੇ ਚ ਨਾ ਪਾ वे तू सानू की मारना है तू ते आप ही मरिया पे नाले सानू मारन वास्ते तेनू 100 बारी सोचना पवेगा पहली गल ते कि मैं एक फोन करा ते तेनू ऐसे फायर वज चढ़ ते तू सानू मारेगा तू शायद मेनू जानदा नहीं कि मैं की चीज आ ਕੀ ਚੀਜ਼ ਹੈ ए मैं तेनू बाद च दसांगी ਬਾਅਦ ਚੋਂ ਕੀ ਹੁਣੀ ਦੱਸ ਇੱਥੇ ਤੂੰ ਕੀ ਚੀਜ਼ ਹੈ बाय द वे मैं अरशद बेग नू मिलण आई हां मैं अरशद बेग दा पीछा तद छड़ांगी जे तू मेनू ए प्रॉपर्टी दे कागजात मेरे नाल ला देगा और वैसे भी तेरे भरा ने मेनू कहा सी कि मैं ओदे नाल पार्टनरशिप करांगी ते ओदी दौलत मेरे नाल कर देगा जिस दिन तू प्रॉपर्टी दे कागजात मेरे नाल कर देगा मैं तेरे भरा ते ठुकांगी भी नहीं ਅਰਸ਼ਦ ਬੇਗ ਦੇ ਨਾਲ ਤੂੰ ਬਿਜ਼ਨਸ ਕਰਨੀ हां ਆਮ ਰਾਈਟ यस ਤਵਾਇਫ ਦਾ ਤੇ ਇੱਕ ਬਿਜ਼ਨਸਮੈਨ ਦਾ ਕੀ ਤਾਲੁਕ क्यों कि तवाई बिजनेस ही कर सकदी या इंटेलिजेंट नहीं होंदी ਬਹੁਤ ਇੰਟੈਲੀਜੈਂਟ ਹੁੰਦੀ ਇਸੇ ਗੱਲੋਂ ਤੇ ਪੂੰਜੀ ਖਿੱਚ ਲੈਂਦੀ बहुत इंफॉर्मेशन है तेनू तवाइफां दे बारे च ਹਾਂ ਮੈਂ ਤਵਾਇਫਾਂ ਦੇ ਬਾਰੇ ਰਿਸਰਚ ਕਰ ਰਿਹਾ अच्छा ਤੁਹਾਡਾ ਤੇ ਬੇੜਾ ਹੀ ਖਰਕ ਹੋ ਜਾਣਾ ਖਾਣਾ ਖਰਾਬ ਹੋਵੇ ਤੁਸੀਂ ਤੇ ਸਾਈਕਲਾਂ ਵਿਖਵਾ ਦਿੰਦੀਆਂ ਹੋ ते ਕੀ ਲੈਣੇ ਮੇਰੇ ਭਰਾ ਕੋਲੋਂ ਛੱਡ ਦਿਓ ਦਾ ਪਿੱਛਾ मैं ओदा पीछा एक शर्त छड्डांगी ਦੱਸ जे ओ सारी प्रॉपर्टी मेरे नाम कर देगा ते मैं ओदे पीछे छड़ दवांगी प्रॉपर्टी मेरे नाम कर देगा मेरे पीछे छड़ देगी ਤੂੰ ਉਹਦੇ ਮਾਮੇ ਦੀ ਕੁੜੀ ਹੈ जस्ट शट अप ਜਸਟ ਸ਼ਟ ਅਪ ਮੈਂ ਤੈਨੂੰ ਕਹਿ ਰਿਹਾ ਹਾਂ ਸਿੱਧੇ ਤਰੀਕੇ ਨਾਲ ਮੇਰੇ ਭਰਾ ਦਾ ਪਿੱਛਾ ਛੱਡ ਦੇ ठीक है जे मैं तेरे भरा दा पीछे छड़ दवा ते तू मेनू कैश 5 लाख ते मैं ना ब्याह करेगा 5 ਦੀ ਜਗ੍ਹਾ 50 ਲੱਖ ਦਿਆਂਗਾ ਓ ਇਹਨੂੰ 50 ਲੱਖ ਦੇ ਜਾਂਦਾ ਥੱਲੇ 30 ਰੁਪਏ ਰਕਸ਼ੇ ਵਾਲੇ ਨੂੰ ਉਹਦੇ ਤੇਰੀ ਜਾਨ ਨੂੰ ਲਾਉਂਦਾ ਪਿਆ ओ हेलो हेलो not responding in the moment ए उंगल जेड़ी ना मेरे वाल नहीं करनी मैं उंगल तोड़ के ना दूसरे हाथ च दे देनी होनी आ ਤੇ ਤੈਨੂੰ ਪਤਾ ਕੋਈ ਨਹੀਂ ਮੈਂ ਜਿੱਥੇ ਕਲੋਜ਼ ਓਕੇ हु आर यू ਡਿਟੇਲ ਕ੍ਰਿਚ ਵਿੱਚ ਕਿਲ डिलेट ਅਸਤੀ ਪਈ ਫੁੱਫੀ ਦਾ ਮੁੰਡਾ ਖਲੋਤਾ ਤੇਰੀ ਦਾ ओ जस्ट शट अप सेम टू यू सात दिन नच्चन वाली तो चौधरी ने जप्पे जाओ आज मूड नहीं है आज मैंने लड़का ले लिया है ਹਾਂ ਜਾਓ आज इसका डांस देखेंगे ਹਾਂ ਬਾਅਦ ਚੋਂ चौधरी ऐसी भी कोई गल नहीं ऐसी भी चौधरी होने हैं, समझ आई ना ਅਸੀਂ ਜਾਣਾ ਹੈ ਉਹ ਬੇੜਾ ਗਿਰਕ ਜੇ ਬਸ 2-4 ਚੌਧਰੀ ਰਹਿ ਗਈ ਲਾਹੌਰ ਦੇ ਵਿੱਚ ਬਾਕੀ ਤਾਂ ਚੌਧਰੀ ਲੱਭਦਾ ਕੋਈ ਨਹੀਂ ਪਿਆ तू शायद जानता नहीं कि मैं कौन हाँ ਮੇਰੇ ਕੋਲ ਤਵਾਇਫ ਤੂੰ ਹੋਰ ਕੀ हाँ ਤੇ ਮੈਂ ਤਵਾਇਫਾਂ ਦੀ ਬੜੀ ਇੱਜ਼ਤ ਕਰਦਾ क्यों ਕਿਉਂਕਿ ਚੱਲਦਾ ਪਾਣੀ ਸਾਫ਼ ਹੁੰਦਾ ਹੈ तू शायद जानता नहीं कि मैं कौन हाँ शायद तेनू पता लग जाए ते तेरे जमीन थल्लों पैर निकल जान ਜ਼ਮੀਨ ਥੱਲੋਂ ਪੈਰ ਨਿਕਲਦੇ ਹੀ ਨਹੀਂ ਉਹ ਪੈਰਾਂ ਥੱਲੋਂ ਜ਼ਮੀਨ ਨਿਕਲਦੀ ਹੈ ਉਸਤਰੀਏ ਪੈਸੇ 35 ਲੱਖ ਮੰਗਦੀਆਂ ਉਸਤਰੀਓ ਜੀ ਉਹ ਕੰਮ ਪਤਾ ਨਹੀਂ चल काम बेड़ा कर- आंधी और कुछ कर देता मैनू मैं तो दसा कुछ ना कुछ तो निकलता है ना ਇਹ ਤਾਂ ਤੂੰ ਦੱਸਿਆ ਕੁਝ ਨਿਕਲਦਾ ਨਹੀਂ ਤਾਂ ਮੈਨੂੰ ਨਹੀਂ ਸੀ ਪਤਾ ਲੱਗਣਾ
ਉਸਤਰੀ ਜੀ ਆਪ ਇੱਥੇ ਨੱਚਦੀ ਹੈ ਦਿਨ ਤੱਕ ਹਾਂ ਖਾਣਾ ਖਰਾਬ ਹੋ ਜੇ ਖਾਣਾ ਖਰਾਬ ਆਪ ਨੱਚਦੀਆਂ ਨਾ ਮੇਰੀਆਂ ਮਾਮਾ ਪਿੱਛੇ ਗੋਲਡੀ ਤੇ ਸਿਗਰਟ ਲਾ ਕੇ ਬੈਠੀ ਹੁੰਦੀ अल्लाह मेरी बेटी को कितनी इज्जत दे रहा है ਤੇ ਸ਼ੁਕਰ ਹੈ ਅੱਲਾ ਦਾ ਅੱਛਾ ਕੰਮ ਕਰ ਰਹੇ ਇੱਜ਼ਤ ਦੇ ਰਹੇ ਆ अच्छा नैप नाज़म ਦਾ ਇਲੈਕਸ਼ਨ ਲੜਦੀ ਪਈ ਤੂੰ ਮੈਨੂੰ ਈਜ਼ੀ ਲੈ ਰਿਹਾ ਮੈਂ ਤੈਨੂੰ ਕਹਿ ਰਹੀ ਹਾਂ ਈਜ਼ੀ ਲੈਂਦੀ ਹੋਏਗੀ ਤੂੰ ਹਾਂ ਹਾਂ ਸਾਡੀਆਂ ਦੇਖਾਂ ਬਾਹਰ ਆ ਜਾਂਦੀਆਂ ਅੱਛਾ ਉਹ ਕਿੰਨੀ ਮਹਿੰਗਾਈ ਹੋ ਗਈ ਓਏ मैंने ਇਹੋ ਜੀ ਗੱਲ ਨਹੀਂ ਕਰਨੀ ਮੈਂ ਬਹੁਤ ਮਾਸੂਮ ਲੜਕੀ ਆ ਹਾਂ ਕੋਈ ਤੇ ਮਾਸੂਮ ਨੇ ਹਾਂ ਇਹ ਕੰਜਮਨ ਸ਼ਦਾ ਦੀ ਦੇਖ ਤੂੰ ਉਹਦਾ ਤੇ ਮੈਨੂੰ ਨਹੀਂ ਪਤਾ ਬਹਰਹਾਲ ਮੈਂ ਤੇ ਮਾਸੂਮ ਆ ਮਾਸੂਮ ਹੈ ਗੱਡੀ ਵੀ ਲੈ ਲਈ ਕੋਠੀ ਵੀ ਲੈ ਲਈ ਉਸ ਤਰੀਏ ਜਈਏ ਹਾਂ। ਨਹੀਂ ਤੇ ਤੇਰੇ ਵਰਗਾ ਮੂੰਹ ਕਸਮ ਰੱਬ ਤੇ ਸਾਡੇ ਪਿੰਡ ਬੰਦਾ ਜਲੇਬੀਆਂ ਕੱਢਦਾ ਉਹਦਾ ਮੂੰਹ ਬੰਦਾ ਹੀ ਉਸ ਤਰੀਏ ਸਾਨੂੰ ਨਖਰੇ ਕਰ ਵਿਖਾਉਂਦੀਆਂ ਨੇ ਹਾਂ ਤੇ ਠੀਕ ਹੈ ਨਾ ਤਮਾਸ਼ਬਿਨ ਵਾਲੇ ਦੇਸੀ ਪੀ ਕੇ ਢਿੱਡ ਤੇ ਉਲਟੀ ਕਰਦੇ ਵੀ ਉਹਨੂੰ ਨਹੀਂ ਕੁਝ ਆਖਦੀਆਂ ਨਹੀਂ ਠੀਕ ਜੀ ਦੇ ਜਸਟ ਸ਼ਟ ਅਪ ਓਕੇ ਕੌਣ ਆਇਆ ਕੌਣ ਆਇਆ ਕੌਣ ਉਹ ਆਇਆ ਸ਼ੁਏਬ ਅਰਸ਼ਦ ਹੈ ਸ਼ੁਏਬ ਅਰਸ਼ਦ ਸਦਾਦਾ ਤੂੰ ਵੀ ਸਦਾਦਾ ਪਿੱਛੇ ਬੈਠਾ ਨਹੀਂ ਪਹਿਲੇ ਤੇ ਵਿਚਾਰਾ ਅੱਗੇ ਹੀ ਪੈਂਦਾ ਹੁੰਦਾ ਸੀ ਹਾਂ ਇਹ ਤੇ ਇਹਨਾਂ ਦਾ ਖਾਣਾ ਖਰਾਬ ਹੋਇਆ ਉਹਦੀ ਦੁਕਾਨ ਖਾ ਗਈ ਹੁਣ ਨਹਿਰ ਤੇ ਕੱਛੇ ਵੇਚਦਾ ਹੀ ਹੈਲੋ ਉਹ ਪਿੰਡੂਆ ਤੈਨੂੰ ਪੂਰੇ ਲਾਹੌਰ ਦਾ ਪਤਾ ਤੇ ਜ਼ਾਹਰੀ ਗੱਲ ਪਿੰਡ ਦੇ ਵਿੱਚ ਖਾਂਦੇ ਪੀਂਦੇ ਰਹੀਦੇ ਸਾਰੇ ਲਾਹੌਰ 'ਚ ਫਿਰੇ ਆ ਭਾਈਨ ਆ ਗਏ ਹੋ ਲੇਟ ਆਏ ਹੋ ਸਲਾਮ ਅਲੈਕੁਮ ਓਏ ਬਾਤ ਦੇਖ ਲੋਕੀ 3 ਪੀਸ ਪਾਉਂਦੇ ਹਾਂ। ਮੈਂ 78 ਪੀਸ ਪਾਇਆ ਹੈ। ਤੂੰ ਪੀਸ ਪਾ ਸਕਣਾ ਭਰਾ ਕਿਉਂ? ਕਿਉਂਕਿ ਤੇਰਾ ਆਪਣਾ ਮੂੰਹ ਪੀਸ ਸਰਗਾ ਹੈ ਬੜੀ ਗੱਲ ਕੀਤੀ ਉਹ 2020 ਜਾਂਚ ਨੱਚਦੀ ਨਾ ਕੁੜੀਆਂ ਕਿਹੜੀ ਕਿਆ ਕਿੰਗ ਨੱਚਦੀਆਂ ਕਿੰਗ ਨੱਚਦੀਆਂ ਇਹ ਗੁਜਰਾਤ ਹਨਾ ਆ ਸ਼ੁਕਰ ਹੈ ਮੈਂ ਕੱਟੇ ਦਾ ਮੁਜਰਾ ਵੇਖ ਲਿਆ ਯਾਰ ਹਾਂ 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 ਮਾਸ਼ਾਅੱਲਾ ਚੰਦ ਦੇ ਸਾਹਮਣੇ ਆ ਗਿਆ ਵਾਹ 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 ਕੀ ਗੱਲ ਹੈ ਚੰਨ ਵੈਸਟ ਇੰਡੀਜ਼ ਚੋਂ ਨਿਕਲੇ ਹੈ ਮੈਨੂੰ ਕੀ ਤਕਲੀफ है हैं? समीना तुम इछरे में ऐसे इधर कहाँ आ गई तुम नहीं मैं समीना नहीं आसमा अच्छा अच्छा आई एम सॉरी मुझे तुमको तो हाउ आर यू आई एम फाइन अच्छा इंग्लिश आती है हाँ इंग्लिश आती है फाइन इंग्लिश बोल रहे हैं हाँ 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 गोल्ड लीफ रेड एंड व्हाइट इंग्लिश आती है मार्बल गोल्ड कब तक आवाम इस महंगाई का मुकाबला करे कब तक इस महंगाई से जान कब छूटेगी पेट्रोल कौन सस्ता करेगा नसीम राजपूत जिया लाहौर नाजरीन आज हम एक मियाँ वाली के कच्चे इलाके में खड़े हैं यहाँ एक बच्ची के साथ ज्यादती हुई आए उस बच्ची से बात करवाते हैं होया किसी कुछ भी नहीं ਉਹਦੇ ਬਿਰਾਨ ਨੂੰ ਪੁੱਛਨੇ ਆ ਕੀ ਹੋਇਆ ਸੀ वो पेंडू उर्दू बोल रहे हैं बोल उर्दू अल्लाह तो देखने दिया ना बोल तू उर्दू ਅਸੀਂ ਉਰਦੂ ਬੋਲੀਏ ਤੇ ਗੁੱਸਾ पेंडुआ ਉਸ ਤਰ੍ਹਾਂ ਜਿਹਾ ਅਸੀਂ ਪਿੰਡੂ ਆ ਤੇ ਤੁਸੀਂ ਕੀ ਹੋ पेंडू कुकड़ दी मांग नोट पैंदे भाਵੇਂ 1 ਵਜੇ ਦੇ ਸੁਭਾਅ ਤੇ ਤੁਸੀਂ ਸ਼ਹਿਰੀ ਹੈ ਹਾਂ ਤੁਹਾਨੂੰ ਕੀ ਪਤਾ ਹੁੰਦਾ ਕੀ ਹੁੰਦਾ ਕੀ? ਨਾ ਮੰਮਾ ਪਾਪਾ ਸਾਰੀ ਜ਼ਿੰਦਗੀ ਇੰਜ ਹੀ ਕਰ ਦਿੰਦੇ ਪੜ੍ਹੇ ਲਿਖੇ ਜਾਹਲ ਲੋਕ ਤੁਹਾਨੂੰ ਕੀ ਪਤਾ ਹੋਵੇ पेंडू ਥੋੜੇ ਜਿਹੇ ਪੱਠਿਆਂ ਤੋਂ ਚਾਚੇ ਨੂੰ ਕਈ ਮਾਰ ਦੇਣ ਵਾਲਾ ਤੁਹਾਨੂੰ ਵੀ ਜਾਣਨਾ ਮੰਮੀ ਡੈਡੀ ਲੋਕ ਪਹਿਲੇ ਉਸੇ ਬੰਦੇ ਨੂੰ 6 ਮਹੀਨੇ ਅੰਕਲ ਅੰਕਲ ਕਹਿੰਦੇ ਨੇ ਉਸ ਤੋਂ ਬਾਅਦ ਉਹ ਵੀ ਪਾਪਾ ਪਾਪਾ ਆਖੀ ਜਾਂਦੇ ਨੇ ਤਾਂ ਸੇਥੋਂ पेंडू ਸਾਉਣ ਪਾਤੋਂ ਛੱਤ ਥੱਲੇ ਆ ਕੇ ਮਰਨ ਵਾਲੇ ਉਹ ਯਾਰ ਤੈਨੂੰ ਮੇਰੇ ਪਿੱਛੇ ਹੀ ਛੱਡਿਆ ਸਾਰੀ ਦੁਨੀਆ ਸਾਈਕਲਾਂ ਦੀ ਬ੍ਰੇਕਾਂ ਇੰਜ ਲਾਉਂਦੇ ਨੇ पेंडू ਟਾਇਰ ਦੇ ਵਿੱਚ ਪੈਰ ਫਸਾ ਕੇ ਕੀ ਹਾਲ ਹੈ ਆਪਕੇ मैं ठीक हूँ ਓਏ ਤੂੰ ਕੁੜੀ ਨਾ ਹੈ नहीं नहीं ਇਸ ਘਰ ਦਾ ਮਾਲਕ ਆ ਮੈਂ ਯਾਦ ਨਾ ਨਹੀਂ ਆ ਨਹੀਂ ਇਹ ਆਈ ਏ ਸ਼ਰਮ ਨਹੀਂ ਤੈਨੂੰ ਆਉਂਦੀ ਕੁੜੀਆਂ ਨਾਲ ਫਿਰਨਾ ਹੈ। ਉਹ ਪਤੀਸਾ ਵੇਚ ਮਾਂ ਨੂੰ ਪੈਸੇ ਕਮਾ ਕੇ ਦੇ ਵਿਹਲਾ ਫਿਰਨ ਦੇ ਬਾਹਰ ਜਾਣਾ ਹੀ ਦੁਨੀਆ ਤਰੱਕੀ ਕਰਨੀ ਬਾਹਰ ਜਾਣ ਦੀ ਆਹੋ ਯਾਰ ਜਾਣਾ ਹੀ ਬਾਹਰ ਆਹੋ। ਚੱਲ ਬਾਹਰ ਚੱਲ ਤੂੰ ਚੱਲ ਜਾ ਚੱਲ ਤੂੰ ਨਹੀਂ ਸਾਨੂੰ ਚਾਹੀਦਾ ਕਿਉਂ ਨਹੀਂ ਚਾਹੀਦਾ ਚਲੋ ਜੀ ਜੰਜ ਤੇ ਜਾਣ ਦਿਓ ਕਿੱਥੇ ਜਾਣਦੇ ਹੋ ਇੱਧਰ ਹੋਰ ਸਾਦੀ ਕੀ ਹਾਲ ਹੈ मैं ठीक ठाक ਆ ਪਿੰਡੂ ਸਾਈਕਲ ਤੇ ਜਾ ਰਿਹਾ ਤੇਜ਼ ਤੇਜ਼ ਪਿੰਡੂ ਬੜੇ ਚਲਾ ਦੂੰ हाँ ਅੱਛਾ ਠੀਕ ਹੈ ਸਾਨੂੰ ਕਹੀ ਉੱਚੀ ਬੋਲ ਤੂੰ ਨਾ ਕੰਨ ਸਾਫ਼ ਕਰਾਈ
ਹੁਣ ਇਹਨੂੰ ਸਾਰੀ ਜ਼ਿੰਦਗੀ ਕੰਨ ਸਾਫ਼ ਕਰਾਉਣ ਦੀ ਲੋੜ ਵੀ ਕੋਈ ਨਹੀਂ। ਕਿਉਂ? ਇਹ ਗੱਲ ਨਹੀਂ ਉਹਦੇ ਕੰਨ ਸਾਫ਼ ਕਰਤੇ ਨੇ। ਓਏ ਕੁੜੀਆਂ ਨਾਲ ਫਿਰਨਾ ਹੈ? ਹਾਂ। ਉਹ ਜੇ ਤੂੰ ਵੀ ਕੁੜੀਆਂ ਨਾਲ ਫਿਰਨ ਲੱਗ ਪਿਆ ਤੇ ਡਰਾਮੇ ਦੇ ਪਾਸ ਕੌਣ ਬਣੇਗਾ? ਓਏ ਕੁੜੀਆਂ ਨਾਲ ਫਿਰਨਾ ਓਏ ਬਚਾ ਲਓ ਇਸ ਪਾਕਿਸਤਾਨ ਨੂੰ। ਕਿਵੇਂ? ਓ ਮੈਂ ਕੱਲਾ ਕਿੰਨਾ ਕੁ ਬਚਾਵਾਂ ਹੈ? ਬਚਾ ਲਓ ਬਚਾ ਲਓ। ਔਰ ਸਾਦੀ ਕੀ ਹਾਲ ਹੈ? ਮੈਂ ਠੀਕ ਆ ਹਾਂ। ਪਿੰਡੂ ਸਾਈਕਲ ਤੇ ਜਾ ਰਿਹਾ, ਸਾਈਕਲ ਤੇ ਜਾ ਰਿਹਾ ਤੇਜ਼ ਤੇਜ਼, ਅੱਗੇ ਜਾ ਕੇ ਡਿੱਗਾ ਧਰਮ ਕਰਦਾ। ਇੱਕ ਬਾਬਾ ਬਜ਼ੁਰਗ ਕਹਿੰਦਾ "ਓ ਕਾਕਾ ਸਾਈਕਲ ਤੋਂ ਡਿੱਗ ਪਿਆ, ਸੱਟ ਨਹੀਂ ਲੱਗੀ?" ਅੱਗੋਂ ਕਹਿੰਦਾ "ਨਹੀਂ ਮੈਂ ਉਤਰਦਾ ਹੀ ਇੰਜ ਹੁੰਨਾ।" ਉਤਰਦਾ ਹੀ। पेंडू क्या बात? ਅੱਜ ਤੇ ਯਾਰ ਤੂੰ ਮੇਰਾ ਪਿੱਛੇ ਨਹੀਂ ਛੱਡਦਾ ਪਿਆ। बहुत गर्मी है ना, ਬੜੀ ਗਰਮੀ ਹੋ ਗਈ। काला हो गया मैं। ठीक है। और सादी की हाल? मैं ठीक। ये मौसम ये मस्त नजारे, प्यार करो तो इनसे करो ये मौसम। उफ बारिश भाई गॉड। ਇਧਰ ਆ ਜਾਓ। ऐसी गर्मी बारिश कितनी है? आएगी बारिश इंशाल्लाह। ਆਏਗੀ ਆਏਗੀ। मैं बारिश नहाने निके निके बच्चे भी नहाने। अच्छा। एक बच्चा मैंने आ कहता "भा अंदर हो जा, साढ़े ते भी बिजली सुट रही हूं।" बच्चे बड़े शैतान हैं। बच्चे बहुत शैतान है। ਸਹੀ ਗੱਲ, ਬੱਚੇ ਵਾਕਈ ਸ਼ੈਤਾਨ ਨੇ। आप बड़ा अच्छा गुलूकार है। ਅੱਲਾ ਦੀ ਰਹਿਮਤ ਰੱਖੇ। ਇੱਕ ਓਏ ਜਗ੍ਹਾ- ਇਹਨੂੰ ਨਾ ਦੱਸੀ, ਇਹਨੇ ਫਸ ਜਾਣਾ ਯਾਰ। ਉਹ ਪਿੰਡਾਂ ਦੇ ਗੁਲੂਕਾਰ ਆਲਮ ਨਵਾਰ ਸਾਹਿਬ ਜਿਵੇਂ ਹਾਂ। ਬੜੇ ਵੱਡੇ ਗੁਲੂਕਾਰ ਹੋਏ। हाँ जी। ਇਹ ਵੀ ਪਿੰਡਾਂ 'ਚ ਗਾਦਾ ਸੀ। अच्छा। ਇਹ ਗਾ ਰਿਹਾ ਦੁਨੀਆ ਬੈਠੀ। ਬਸ ਕਰਮ ਅੱਲਾ। ਇਹਦੀ ਮਾੜੀ ਸ਼ਾਮਲ ਸ਼ਹਿਰ 'ਚ ਆ ਗਿਆ ਗਾਣ ਵਾਸਤੇ। ओहो। ਹਾਲ ਭਰਿਆ, ਇਹਨੇ ਗਾਣਾ ਸ਼ੁਰੂ ਕੀਤਾ। हाँ। ਇੱਕ ਇੱਕ ਕਰਕੇ ਸਾਰੀ ਦੁਨੀਆ ਚਲੇ ਗਈ। अच्छा। ਇੱਕੋ ਬੰਦਾ ਬੈਠਾ ਰਾਤ ਦੇ 3 ਵਜੇ ਗਾ ਰਿਹਾ, ਅੱਖਾਂ ਖੁੱਲੀਆਂ ਤੇ ਇੱਕੋ ਬੰਦਾ ਬੈਠਾ। ਵਾਹ, ਇਹ ਬੜਾ ਇੱਕੋ ਹੀ। ਖੁਸ਼ ਹੈ, ਕਹਿੰਦਾ ਰਾਤ ਦੇ 3 ਵਜੇ ਤੱਕ ਬੈਠਾ ਤੂੰ? ਹਾਂ। ਬੜਾ ਫੈਨ ਹੈ ਮੇਰਾ ਤੂੰ। ਚਲੋ ਫੈਨ ਫੂਨ ਕੋਈ ਨਹੀਂ, ਬਾਹਰ ਨਿਕਲ, ਮੈਂ ਤਾਲੇ ਮਾਰਨ ਤੋਂ ਬੈਠਾ। हाय। ਅੱਜ ਨਹੀਂ ਮੁੜਨਾ। ਕੀ ਗੱਲ? ਬਸ ਇੰਨੀ ਇੱਜ਼ਤ ਹੁਣ ਨਹੀਂ ਹੁੰਦੀ ਮੇਰੇ ਕੋਲ। ਅੱਛਾ। ਹਾਂ ਬਸ ਹਾਂ। ਇਹਨੂੰ ਮੈਂ ਦੱਸਿਆ ਮੁਫਤ ਰੋਟੀ ਖਾਣ ਦਾ ਤਰੀਕਾ। ਮੈਨੂੰ ਕਹਿੰਦਾ ਮੁਫਤ ਰੋਟੀ ਕਿਵੇਂ ਖਾਈਦੀ? ਮੈਂ ਕਿਹਾ ਵੇਖ, ਇਹ ਬਸ਼ੀਰ ਕੋ ਜਾ, ਉਹਨੂੰ ਜਾ ਕੇ ਕਹਿ ਡਬਲ ਕੀਮਾ ਫਰਾਈ ਕਰਕੇ ਘਰ। ਉਹਨੇ ਡਬਲ ਕੀਮਾ ਗਲਿਆ, ਮੈਂ ਰੋਟੀ ਖਾਦੀ। ਮੈਂ ਕਿਹਾ ਗਰੇਬੀ ਲਿਆ, ਉਹਨੇ ਗਰੇਬੀ ਲਿਆਂਦੀ। ਮੈਂ ਰੋਟੀ ਖਾਣ ਦੀ ਬਜਾਏ ਵਿੱਚ ਕੀੜਾ ਸੁੱਟ ਕੇ ਮੈਂ ਆਖਿਆ ਸਾਲਨ ਵਿੱਚ ਕੀੜੇ ਪਾਉਂਦੇ ਹੋਏ ਉਹ ਜ਼ਲੀਲ ਦੇ ਬੱਚੇ ਹੋ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹਨਾਂ ਨੇ ਮੈਨੂੰ ਰੁਪਈਆ 2000 ਦਿੱਤਾ, ਮੈਂ ਰੋਟੀ ਵੀ ਖਾ ਲਈ ਤੇ ਘਰ ਵੀ ਆ ਗਿਆ। ਇਹ ਵੀ ਤਰੀਕਾ ਇੰਜੀ ਅਮਾਉਂਟ ਟੁਰ ਪਿਆ। ਪਹਿਲੇ ਤੇ ਇਹਨੂੰ ਕੀੜਾ ਲੱਭਾ ਕੋਈ ਨਹੀਂ, ਫਿਰ ਇਹਨੇ ਵਿਆਹ ਕੀਤਾ, ਉਹਦੇ ਚੋਂ ਅੱਲਾ ਨੇ ਇਹਨੂੰ 2 ਕੀੜੇ ਦਿੱਤੇ। ਇੱਕ ਕੀੜਾ ਜੇਬ 'ਚ ਪਾ ਕੇ ਤੇ ਹੋਟਲ ਤੋਂ ਟੁਰ ਕੇ ਕਹਿੰਦਾ ਉਹ ਬਸ਼ੀਰ ਡਬਲ ਕੀਮਾ ਤੇ ਗੱਲ ਫਰਾਈ ਕਰਕੇ ਜ਼ਰਾ। ਉਹਨੇ ਕੀਮਾ ਗਲਿਆ, ਰੋਟੀ ਖਾ ਕੇ ਕਹਿੰਦਾ ਗਰੇਬੀ ਖਾ ਲੈ। ਉਹ ਕਹਿੰਦਾ ਜੀ ਸਾਲਨ ਮੁੱਕ ਗਿਆ। ਉਹਨੂੰ ਕਹਿੰਦਾ ਮੈਨੂੰ ਤਾਂ ਦੱਸੋ ਮੈਂ ਕੀੜਾ ਕਿੱਥੇ ਪਾਉਣਾ ਹੈ? ਚੱਲ ਏਡੀ ਲੰਮੀ ਗੱਲ, ਅਗਲੇ ਸਵੇਰੇ ਕੰਮਾਂ ਤੇ ਨਹੀਂ ਜਾਣਾ ਹੈ? ਯਾਰ ਕੀ वाह वाह वाह। ਇਹ ਤੂੰ ਬਈ ਛੋਟੀ ਗੱਲ ਕਰ, ਐਡਾ ਝੂਠਾ ਤੂੰ ਕਰ ਲੈ। ਆ KFC ਵਾਲਾ ਬਾਬਾ ਨਹੀਂ, ਹਾਂ। ਉਹਦੇ ਘਰ ਫੋਟੋ ਲੱਗ ਜਾਂਦਾ ਮੇਰਾ ਦਾਦਾ ਸ਼ਹੀਦ ਹੋਇਆ। ਚਲੋ ਛੋਟੀ ਕਰ ਲੈਂਦੇ ਆ ਜਿਹੜੀ ਗੱਲ ਨੇ ਪਤਾ। ਯਾਦਗਾਰ ਖਲੋਤਾ, ਯਾਦਗਾਰ ਇੱਕ ਰਕਸ਼ੀ ਵਾਲਾ ਖਲੋਤਾ, ਯਾਦਗਾਰ ਰਕਸ਼ੀ ਵਾਲੇ ਨੂੰ ਕਹਿੰਦਾ ਦਾਤਾ ਸਾਹਿਬ ਜਾਣਾ? ਉਹ ਕਹਿੰਦਾ ਜਾਣਾ ਹੈ। ਛਾਪਰ ਕੱਢ ਕੇ ਕਹਿੰਦਾ ਮੇਰੇ ਲਈ ਉੱਥੋਂ ਚੌਲ ਲੈ ਆਈ। ਚੱਲ ਚੱਲ ਹੁਣ ਕਰੀ ਜਾ, ਮੈਂ ਨਹੀਂ ਰੁਕਣਾ ਹੁਣ। ਬੜੀ ਗੱਲ ਕੀਤੀ, ਸਵੇਰੇ ਆਈ ਤੇ ਨੌਕਰੀ ਲਵਾ ਦੇਣੀ ਹੈ। ਹੱਸਦਾ ਹੀ ਓ ਯਾਰ ਕੰਜਰਾ ਤੂੰ ਵੀ ਤਾਂ ਕਰ, ਮੈਂ ਕੱਲਾ ਕਿੰਨਾ ਕੁ ਨਾ ਫਸਿਆ ਰਵਾਂ। ਸ਼ਹਜ਼ਾਦੀਏ ਜੀ। ਮੈਨੂੰ ਇੱਕ ਲਤੀਫਾ ਸੁਣਾਵਾ। हाँ। ਹਾਸਾ ਆ ਜਾਏਗਾ ਤੱਲਾ ਵਾਰ ਸੇ। ਸੁਣਾਓ। ਦੇਖੋ ਮਾਫ ਕਰ ਦੀ। अच्छा। ਤੇ ਇੱਕ ਤੋਤਾ ਵਜਾ ਕਾਰ ਧਰਮ ਕਰ। ਓਏ ਅੱਛਾ। ਤੋਤਾ ਬੇਹੋਸ਼ ਹੋ ਗਿਆ, ਡਰਾਈਵਰ ਥੱਲੇ ਉਤਰਿਆ, ਉਹਨੇ ਤੋਤੇ ਨੂੰ ਚੁੱਕਿਆ, हाँ। ਘਰ ਲੈ ਗਿਆ, ਘਰ ਜਾ ਕੇ ਉਹਨੇ ਪਿੰਜਰੇ 'ਚ ਪਾਤਾ। ਤੋਤੇ ਦੀ ਅੱਖ ਖੁੱਲੀ ਪਿੰਜਰੇ 'ਚ। ਤੋਤਾ ਕਹਿੰਦਾ ਓਹੋ ਮੈਨੂੰ ਕੈਦ ਹੋ ਗਈ, ਇਹਦਾ ਮਤਲਬ ਡਰਾਈਵਰ ਮਰ ਗਿਆ। ਆ ਗਈ ਸਮਝ, ਆ ਗਿਆ ਮੈਂ ਕਾਮਯਾਬ ਹੋ ਗਿਆ, ਮੈਂ ਕਾਮਯਾਬ। ਕਿਹੜਾ ਅਜੇ ਤੇਰਾ ਘਰ ਬਣਿਆ ਪੂਰਾ ਕੋਈ ਨਹੀਂ, ਅਜੇ ਪਲੱਸ 2 ਟੈਲਾਂ ਲੱਗਣੀਆਂ। ਉਹ 6 ਸਾਲ ਪਹਿਲੇ ਕਾਮਯਾਬ ਹੋ ਗਿਆ। ਕਾਮਯਾਬ ਹੋ ਗਿਆ। ਉਹ ਤੂੰ ਵੀ ਕੋਈ ਗੱਲ ਕਰਿਆ ਕਰ, ਫੁੱਫੀ ਹੈ ਜਈਏ। ਇਹਦੇ ਘਰ ਮੈਂ ਗਿਆ ਬਿਮਾਰ ਸੀ, ਮੈਂ ਕਿਹਾ ਚਲੋ ਇਹਦਾ ਪਤਾ ਹੀ ਲੈ ਲਓ। ਸ਼ੁਕਰ ਹੈ। ਇਹਦੇ ਘਰ ਗਿਆ ਬਿਮਾਰ ਹੋਇਆ, ਦੇਖਿਆ ਰੋਟੀ ਦੇ ਉੱਤੇ ਰੋਟੀ ਰੱਖ ਕੇ ਤੇ ਖਾਵੇ ਪਿਆ। ਮੈਂ ਕਿਹਾ ਇਹ ਕੀ ਕਰਨ ਡਿਆ? ਕਹਿੰਦਾ ਯਾਰ ਬਿਮਾਰ ਹੋ ਗਿਆ, ਡਾਕਟਰ ਨੇ ਕਿਹਾ ਸੀ ਡਬਲ ਰੋਟੀ ਖਾ। ਤੇ ਮੈਂ ਇਹਦੇ ਘਰ ਗਿਆ। ਕਿਉਂ ਮੈਂ ਇਹਦੇ ਘਰ ਗਿਆ? ਅੱਛਾ ਕੂੜਾ ਲੈਣ ਗਿਆ ਹੁਣ ਨਹੀਂ ਨਾ ਆਦਾ ਬੋਣਾ। ਇਹਦੇ ਮੈਂ ਘਰ ਗਿਆ ਨਾ ਜਦੋਂ, ਹਾਲਾਂ ਜਾਣਾ ਨਹੀਂ ਚਾਹੀਦਾ, ਬਹੁਤ ਗੰਦੇ ਲੋਕ ਨੇ। ਓਏ ਕੋਈ ਕੰਮ ਕਰ ਲੈ ਕਿਤੇ ਪੈਟਰੋਲ ਪੰਪ ਤੇ ਲੱਗ ਜਾ। ਕਿਹੜਾ ਕੰਮ ਕਰਾਂ? ਸਾਰੇ ਵਿਹਲੇ ਇੱਥੇ। ਐ ਮਿਹਨਤੀ ਤਸਮੀਰਾਂ ਪਾਕਿਸਤਾਨ ਦਾ ਨਿਜ਼ਾਮ
ਚੌਂਕੀਦਾਰ ਕਹਿਣ ਜਾਂਦਾ ਜਾਗਦੇ ਰਹਿਣਾ ਵੀ ਤੂੰ ਜਾਗ ਅਗਲੇ ਨੂੰ ਸੌਂਦੇ ਜਾਗਦੇ ਰਹਿਣਾ ਸਹੀ ਗੱਲ ਚੰਦ ਸਾਹਿਬ ਨਾਲ ਬੜੀ ਜ਼ਿਆਦਤੀ ਹੋਈ ਕੀ ਹੈ? ਚੰਦ ਸਾਹਿਬ ਇਹ ਨਾਲ ਦੇ ਸ਼ੇਖ ਸਾਹਿਬ ਨੇ ਨਾ ਉਹਨਾਂ ਦੀ ਗਲੀ 'ਚ ਜਾਂਦੇ ਸੀ ਰੋਜ਼ ਉੱਥੇ ਇੱਕ ਕੁੜੀ ਰਹਿੰਦੀ ਸੀ ਉਹਦੇ ਚੱਕਰ 'ਚ ਜਾਂਦੇ ਹੁੰਦੇ ਸੀ ਉਹਨਾਂ ਨੇ ਇੱਕ ਤੋਤਾ ਰੱਖਿਆ ਤੋਤਾ ਨੂੰ ਵੇਖ ਕੇ ਕਹਿੰਦਾ ਸੀ ਆ ਗਿਆ ਬਗਰਤਾ ਇਹਨੇ ਆਖਿਆ ਇਹ ਤੇ ਬਗੈਰਤ ਮੈਨੂੰ ਜ਼ਲੀਲ ਕਰਦਾ ਪਿਆ ਘਰ ਆ ਗਿਆ ਦੂਜੇ ਦਿਨ ਫਿਰ ਗਿਆ ਤੋਤਾ ਕਹਿੰਦਾ ਆ ਗਿਆ ਬਗਰਤਾ ਇਹਨੇ ਆਖਿਆ ਇਹਦੇ ਮਾਲਕ ਨੂੰ ਬੁਲਾ ਕੇ ਕਹਿੰਦਾ ਤੋਤਾ ਤੇਰਾ ਮੈਨੂੰ ਗਾਲੀਆਂ ਕਰਦੇ ਨੂੰ ਸਮਝਾ ਨਹੀਂ ਤਾਂ ਮੈਂ ਲੱਤਾਂ ਮਾਰ ਦਿਆਂਗਾ ਉਹਦਾ ਮਾਲਕ ਕਹਿੰਦਾ ਤੂੰ ਕੱਲ ਆਈ ਤੋਤਾ ਨਹੀਂ ਕੁਝ ਆਖੇਗਾ ਇਹ ਗਿਆ ਤੋਤਾ ਕਹਿੰਦਾ ਹਾਂ ਤੋਤਾ ਕਹਿੰਦਾ ਸਮਝ ਤੇ ਗਿਆ ਹੀ ਹੋਏਗਾ ਚੱਲ ਇਸ ਕਲੋਜ਼ ਕੀ ਕਲੋਜ਼ ਸ਼ਹਜ਼ਾਦੀਏ ਜੀ। ਤੈਨੂੰ ਸ਼ੇਰ ਸੁਣਾਵਾ ਸੁਣਾ। ਸੰਗ ਦਿਲ ਮੇਰਾ ਯਾਰ ਹੋ ਗਿਆ ਹਾਏ ਵਾਹ ਜੀ ਵਾਹ 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 ਹਕੀਮ ਜਲੰਧਰੀ ਸਾਹਿਬ ਵਾਹ 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 ਚਲੋ ਫਿਰ ਇੰਨਾ ਹੀ ਬੜਾ ਤੁਹਾਨੂੰ ਮਜ਼ਾ ਆ ਗਿਆ ਖੈਰ ਯਾਰ ਇਹ ਕਿੱਦਾਂ ਵਾਹ ਵਾਹ ਯਾਰ ਚੰਗਾ ਆਖੀ ਹੱਦ ਹੋ ਗਈ ਯਾਰ संग दिल मेरा यार हो गया हाँ। पाकिस्तान एशिया कप से बाहर हो गया कितना गल ਉਹਦੇ ਛੇਤੀ ਗੱਲ ਕਰ ਸ਼ੇਰ ਹੀ ਕਰੀ ਜਾਂਦਾ ਤੇ ਮੈਂ ਆ ਰਿਹਾ ਇਹ ਤੇ ਨਾ ਪਿਆਰ ਕਰਦੀ ਹੂੰ ਕਿਹਦੇ ਨਾਲ ਤੇਰੇ ਨਾਲ ਉਹ ਨਹੀਂ ਮੇਰੇ ਨਾਲ ਕਿੰਦੇ ਕਰਦੀ ਹੈ ਇਹਦੀ ਮਾਂ ਦੀ ਬਦ ਦੁਆ ਜਾਂਦੀ ਹੈ ਤੇਰਾ ਕੌਣ ਸੂਰ ਹੀ ਚੁੱਕੇ ਤੈਨੂੰ ਪਿਆਰ ਕਰ ਮਾਸ਼ਾਅੱਲਾ ਪਿੰਡੂ ਨੂੰ ਮੈਂ ਪੁੱਛਿਆ ਨਾ ਕਰਿਆ ਕਰ ਉਹਨੂੰ ਪਿਆਰ ਬੇੜਾ ਕਰਕੇ ਜਾਏ ਵਿੱਚੋਂ ਬਜ਼ੁਰਗ ਦੀ ਕਸਮ ਖੁਦਾ ਦੀ ਸੈਮਸਨ ਲਾਇਆ ਹੀ ਨੇ ਓਏ ਬਜ਼ੁਰਗ ਹੋ ਗਿਆ ਤੇ ਬਜ਼ੁਰਗ ਬੰਦੇ ਨਾਲ ਵਿਆਹ ਜ਼ਿੰਦਗੀ 'ਚ ਨਹੀਂ ਕਰਨੀ ਕਿਉਂ ਜ਼ਿੰਦਗੀ 'ਚ ਵਿਆਹ ਤੂੰ ਬਜ਼ੁਰਗ ਨਾਲ ਨਹੀਂ ਚਿੱਟੇ ਵਾਲਾਂ ਲੱਗੇ ਸਲਮਾਨ ਪਰ ਦੇ ਸਾਰੇ ਵਾਲ ਚਿੱਟੇ ਫਿਰਦੇ ਆ ਤੈਨੂੰ ਵੀ ਪਤਾ ਹੈ ਤੂੰ ਉਹਦਾ ਨਹੀਂ ਹੈ ਮੈਂ ਇਹਦਾ ਪੁੱਤਰ ਪਿੰਡੂ ਨੂੰ ਮੈਂ ਪੁੱਛਿਆ ਮੈਂ ਕਿਹਾ ਅਚਾਨਕ ਸੂਰਜ ਉਹਦਾ ਪਤਾ ਨਹੀਂ ਮੈਂ ਤੇ ਆਪ ਪਰਦੇਸੀ ਆ ਮੈਂ ਕਿਹਾ ਹਾਂ ਵੇ ਕਿੱਡਾ ਸੋਹਣਾ ਹੈ। ਦੇਖ ਤੈਨੂੰ ਐਡ ਕੀ ਪ੍ਰੋਡਿਊਸਰ ਨੇ 10000 ਬਹੁਤਾ ਦਿੱਤਾ ਹੈ ਕਿ ਤੂੰ ਇਹਦੀਆਂ ਤਾਰੀਫਾਂ ਕਰਦੀਆਂ ਨੇ ਕੀ ਗੱਲ ਵਾਹ ਵਾਹ ਹਾਏ ਹਾਏ ਮੈਂ ਕਿਹਾ ਹਾਂ ਵੇ ਤੂੰ ਤੇ ਰੰਗ ਵੀ ਛੱਡ ਰਿਹਾ ਸ਼ੁਕਰ ਕਰ ਅੱਜ ਕੱਲ ਕੋਈ ਟਗਾ ਨਹੀਂ ਛੱਡਦਾ ਹੈ ਚੰਦ ਸਾਹਿਬ ਦਾ ਨਾਈ 1 ਰੁਪਈਆ ਨਹੀਂ ਲੈਂਦਾ ਸ਼ੇਪ ਦਾ ਅੱਲਾ ਦੀ ਰਹਿਮਤ ਨਾਲ ਕਿਉਂ ਆਹੋ ਉਹ ਲਾ ਕੇ ਚਰਸ ਵੇਚਦਾ ਹੈ। ਠੀਕ ਹੈ ਹੋਰ ਸੁਣਾ ਦਈਏ ਕੀ ਹਾਲ ਹੈ ਮਾਸ਼ਾਅੱਲਾ ਵੇ ਇੰਜ ਨਹੀਂ ਲੱਗ ਰਿਹਾ ਜਿਵੇਂ ਨਾਂ ਤੇ 4 ਕਬਾਬ ਪਏ ਨੇ ਉਹ ਸਹੀ ਉਹ ਨਾਨ ਪਰਸੋਂ ਦਾ ਕੁਆਬ ਤਾਜ਼ੇ ਨੇ ਹੈ ਐਨਾ ਗੱਲ ਕਰ ਜਲਦੀ ਹਾਂ। ਮੈਂ ਆ ਰਿਹਾ ਫਟਾਫਟ ਕਿੱਥੇ ਚੱਲੇ? ਗੱਲ ਮੁਕਾ ਓਏ ਕਿੱਥੇ ਚੱਲੇ ਚਲੋ ਠੀਕ ਹੈ ਜੀ ਹਾਂ ਹੁਣ ਤੁਸੀਂ ਇੱਥੇ ਡਿਸਕਸ ਕਰਨਾ ਚਾਹਨੀ ਹਾਂ ਚਲ ਠੀਕ ਹੈ ਇਹਦੇ ਨਾਲ ਡਿਸਕਸ ਕਰ ਤੇ ਇੱਕ ਗੱਲ ਦੱਸ ਦੇ ਹਾਂ ਮਾਫੀ ਨਾਲ ਇਹ ਨੱਕ 'ਚ ਕੀ ਪਾਇਆ ਨੱਕ 'ਚ ਇਹ ਨਥਲੀ ਹੈ ਨੱਕ 'ਚ ਨਥਲੀ ਅੱਛਾ ਨਥਲੀ ਇਹ ਬੇੜਾ ਕਰਕੇ ਹੋਣਾ ਇਹਨਾਂ ਪੰਜਾਬਣਾਂ ਦਾ ਕਿਉਂ ਖਾਣਾ ਖਰਾਬ ਹੋ ਗਿਆ ਅੰਗਰੇਜ਼ੀਆਂ ਦੀ ਕਾਪੀ ਕਰਦੀਆਂ ਜਿੱਥੇ ਉਹ ਪਾਉਂਦੀਆਂ ਉੱਥੇ ਪਾਓ ਉਹ ਕਿਤੇ ਪਾਉਂਦੀਆਂ ਨੇ ਉਹ ਪਾਉਂਦੀਆਂ ਆ ਮੈਂ ਦੱਸਾਂਗਾ ਯਾਰ ਇੱਥੇ ਬਾਕੀ ਕੇਬਲ ਲੱਗੀ ਹਰ ਬੰਦੇ ਨੂੰ ਪਤਾ ਸ਼ਟ ਅਪ ਅੰਮੀ ਨਾਲ ਗੱਲ ਕਰ ਲੈ ਤੇਰੀ ਨਾਲ ਚੱਲ ਕੰਮ ਕਰ ਜਾ ਕੇ ਅੰਮੀ ਨਾਲ ਗੱਲ ਕਰ ਹਾਂ ਕੀ ਸਿਗਰਟ ਕਿਉਂ ਜੇ ਪਾਗਲ ਇਸ ਘਰ ਵਿੱਚ ਰਹਿੰਦੇ ਨੇ ਹਾਂ ਤੇ ਆਫਤਾਬ ਤੂੰ ਕੀ ਕਹਿ ਰਿਹਾ ਸੀ ਕਿ ਤੂੰ ਮੈਨੂੰ 50 ਲੱਖ ਦਵੇਂਗਾ ਰਾਈਟ ਆਸਫਾ ਪਲੀਜ਼ ਮੇਰੀ ਭਾਵੇਂ ਮਾਂ ਦੀ ਜ਼ਿੰਦਗੀ ਚੋਂ ਨਿਕਲ ਜਾ ਇਹਦੇ ਵਾਸਤੇ ਮੈਨੂੰ ਜਿਹੜੀ ਵੀ ਕੀਮਤ ਦੇਣੀ ਪਈ ਮੈਂ ਦੇਣ ਨੂੰ ਤਿਆਰ ਤੂੰ ਮੈਨੂੰ ਕਹਿ ਕੇ 50 ਲੱਖ ਹਾਂ ਅੱਛਾ ਠੀਕ ਹੈ 50 ਲੱਖ ਤੇ ਤੂੰ ਮੇਰੇ ਨਾਲ ਵਿਆਹ ਕਰੇਗਾ ਮਨਜ਼ੂਰ ਓਕੇ ਮੈਨੂੰ ਮਨਜ਼ੂਰ ਹੈ ਓ ਰੀਅਲੀ ਹੁਣ ਲੱਗਿਆ ਮੈਨੂੰ ਚਿਕਨਿਆ ਵੈਸੇ ਤੂੰ ਮੁੰਡਾ ਐਵੇਂ ਬਣ ਕੇ ਫਿਰਨਾ ਮੇਰੇ ਨਾਲ ਚੱਲ ਤੇਰੀਆਂ ਐਸੀਆਂ ਦਿਹਾੜੀਆਂ ਲਵਾਵਾਂਗੀ ਔਰ ਸ਼ਟ ਅਪ ਹਾਂ ਕਰਤੀ ਫੌਰਨ ਆਪਣੇ ਕੰਮ ਤੇ ਆ ਗਈ ਵੈਸੇ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਕੀ ਕਿ ਮੇਰੇ ਭਾਈ ਨੂੰ ਤੇਰੇ 'ਚ ਨਜ਼ਰ ਕੀ ਆਇਆ ਹੈ ਉਹ ਤੇਰੇ ਐਡਾ دیਵਾਨਾ ਕਿਵੇਂ ਹੋ ਗਿਆ ਬਸ ਤੈਨੂੰ ਕੀ ਦੱਸਾਂ ਤੇਰੇ ਭਰਾ ਦੇ ਵਿੱਚ ਤੇ ਮੇਰੇ ਵਿੱਚ ਜੋ ਕੁਝ ਵੀ ਹੈ ਉਹ ਸਿਰਫ ਅੰਮੀ ਨੂੰ ਪਤਾ ਹੈ ਵੈਸੇ ਤੇਰੇ ਭਰਾ ਨੇ ਮੇਰੇ ਵਿੱਚ ਉਹ ਸ਼ੈ ਵੇਖੀ ਹੈ ਜੋ ਸਾਰੇ ਨਹੀਂ ਵੇਖ ਸਕਦੇ ਤੇਰਾ ਭਰਾ ਮੇਰੇ ਪਿੱਛੇ ਹੈ ਵੀ ਨਹੀਂ ਮੇਰੇ ਭਰਾ ਨੂੰ ਤੇ ਤੇਰੇ ਭਰਾ ਨੂੰ ਮੈਂ ਆ ਪਿੱਛੇ ਲਾਇਆ ਅੱਛਾ ਹਾਂ ਚਲੋ ਮੈਂ ਵੀ ਤੇ ਦੇਖਾਂ ਤੇਰੀ ਜਿਹੋ ਜੀ ਕਿਹੜੀ ਸ਼ੈ ਹੈ ਆਫਤਾਬ ਜੋ ਸ਼ੈ ਮੇਰੇ ਵਿੱਚ ਹੈ ਉਹ ਮੈਂ ਤੈਨੂੰ ਵਹਾ ਦਿੱਤੀ ਤੇ ਤੂੰ ਵੀ ਮੇਰੇ ਪਿੱਛੇ ਮਤਲਬ ਮਾਰ ਕੇ ਫਿਰੇਗਾ ਇਹ ਨਾਮੁਮਕਿਨ ਹੈ ਆਸਫਾ ਮੈਂ ਮੁਮਕਿਨ ਕਰਾਂਗੀ ਜਸਟ ਵੇਟ ਐਂਡ ਵਾਚ ਆਹ ਉਹੀ ਭਾਈ ਨਾ ਆ ਜਾਓ ਉਸਤਾਦ ਜੀ ਹਾਂ ਤੇ ਉਹ ਸ਼ੈ ਵੇ ਜਿਹੜੀ ਤੇਰੇ ਭਰਾ ਨੇ ਮੇਰੇ ਅੰਦਰ ਵੇਖੀ ਹੈ
ओके ओके हाँ आसफा वाकई मैंने महसूस होया है कि तू वाकई बहुत कीमती है मेरा भरा ते तेरे ते सिर्फ फिदा होया सी मैं ते गिट्टे गोडे हो जा पे आसफा आई रियली लव यू हाँ आसफा आई लव यू टू आफ्ताब हुण इस गल तो मुकरी ना अगले हफ्ते तेरा मेरा ब्याह है तू भी मैंने धोखा न दई ये तू मैंने धोखा दिता ते अल्लाह करे तेरे मुच्छा निकला तैयारी मैं तेरा इंतजार करूंगा आसफा आई बीट यू किथे तमा लत्ता भांदा सा इन्ना की समझा मैं सुत्ता किथे ने सारे आ बाहर को है मेरे तो बड़ा कंजर आ दोस्ता निकेड़ा बाहर तानू पता नहीं कौन आ गया चौधरी तुफैल 382 ਉਹ ਕੌਣ ਬੜਾ ना मैं आना सी मुसलमाना दे घर मैं ईसाइयां लवाड़ा आया किथे सो ਉਹ ਚੋਰੀ ਆ ਕੀ ਫੈਸ਼ਨ ਬਣਾਈ ए फैशन नहीं मैनेजमेंट है ਕੀ ਮਤਲਬ अगू कमीज पार्टी है पिछू धोती पार्टी है ए मैनेजमेंट की असल दे विच मैं जनाब आया ਕਿੱਥੋਂ बंदा ज्यादा पानी ना पीवे मैं असल दे विच आया 382 गुगा बेगुगेरा बंगला अच्छा आ मैं आया जनाब बड़ा करोड़पति प्यो मेरा कंगला शादी करनी कोई ऐसी बच्ची होवे जेडी स्क्रैच ना होई होवे कोई नहीं ਪੈਸਾ ਸਾਡੇ ਕੋਲ ਵੀ ਬੜਾ ਬਾਚਾ ते पैसा साडे कोल भी बड़ा तू किसों मिना सी गरीब है ਮੇਰੇ ਤੇ ਖਰਚ ਨਹੀਂ ਹੋ ਰਹੇ खर्च नहीं हो रहे मेरे भी नहीं हो रहे गिन गिन के मेरा थुक मुक गया ये नहीं चल रहे ਮੈਂ ਤੇ ਜਿੱਥੇ ਜਾਂਦਾ ਭਾਨ ਲੈਣ ਲੱਗਣਾ ਉਹ ਕਹਿੰਦਾ ਉਹ ਤੇਰੇ ਕੋਲ ਕਿੱਥੋਂ ਆ ਗਿਆ 5000 ਦੇ ਨੋਟ ਉਹ ਮੈਂ ਭਾਨ ਨਹੀਂ ਦਿੰਦੇ ਮੈਨੂੰ सोने शादी करनी है मैं कोई पहले भी की सी एक शादी ਅੱਛਾ सुहाग रात ਨੂੰ मैं अपनी जनानी ਨੂੰ तलाक दे दी ਓਹੋ ਜ਼ਾਲਮ ਆਦਮੀ ਤੂੰ नहीं जालिम नहीं ਉਹਨੇ हरकत ऐसी की मैं ਉਹਦਾ भुन चुकिया मैं कहा मेरे तो पहले तेरी जिंदगी 'ਚ कोई बंदा तो नहीं सी अच्छा। अब चुप मैं फिर क्या मैं कहा मेरे तो पहले तेरी जिंदगी 'ਚ कोई बंदा तो नहीं सी हाँ। फिर चुप मैं फिर क्या मैं कहा मेरे तो पहले तेरी जिंदगी 'ਚ कोई बंदा तो नहीं सी हाँ। मैनू कहंदी है मैं कुत्ते आंग ना भौंक मैनू गिन ਲੈਣ ਦੇ 26 27 28 29 मैं अगर निगाह रखता हूँ ਨਹੀਂ ਫਿਰ ਤਾਂ ਤੂੰ ਸਹੀ ਹੈ ਯਾਰ इस वास्ते मैं शादी करना चाहना पैसे ਇੰਨਾ ਪੈਸਾ ਕਿੱਥੇ ਖਰਚ ਕਰਾਂਗੇ ਅਸੀਂ जुआ खेड जुआ ਕਿਤੇ ਨਹੀਂ ਯਾਰ ਜਿੱਤ ਜਾਵਾਂਗੇ तू मेरे नाल जुआ खेड ਮੈਂ ਖੇਡਿਆ ਜਿੱਤ ਜਾਣਾ ਮੈਂ अच्छा ਮੈਂ ਤਾਂ ਕਹਿੰਦਾ ਕੋਈ ਵੱਡਾ ਹੀ ਕੰਮ ਕਰੀਏ शर्ता ला लईए चुप कर जा पिछले नु रोक साडा की कसूर है ਮੇਰਾ ਖਿਆਲ ਮੋਟਰਵੇ ਤੇ ਛੱਤ ਪਵਾ ਦਈਏ ਲੰਮਾ ਹੀ ਕੰਮ ਕਰੀਏ मैं तो कहना भी सवाल जवाब ठीक रहने ने ਚਲੋ ਸਵਾਲ ਜਵਾਬ ਸਹੀ ठीक है पहला सवाल मेरा ही ਅੱਛਾ 5000 ਦਾ ਸਵਾਲ ਹੀ ਕਿੰਨੇ ਹਜ਼ਾਰ ਦਾ 5000 ਦਾ ਪਿੰਡੂਆ 5000 ਦਾ ਇੱਕ ਨੋਟ ਏ ਪੈਸਾ ਤੈਨੂੰ ਖਰਚ ਵੀ ਨਹੀਂ ਕਰਨਾ ਆ ਰਿਹਾ और नोट भी आंदे ना एक पासा 5000 वाला 1000 वाला ही नोट भी आंदे ने ਅੱਛਾ लो जी एक बंदा भजदा आ रहा अचानक आके खड़ो गया ਥੱਕ ਗਿਆ ਹੁਣ पैसे दियो ओदा घर आ गया सी ਤੁਹਾਡਾ ਸਵਾਲ ਇੱਕ ਬੰਦਾ ਧਮਾਲ ਪਾਈ ਜਾ ਰਿਹਾ ਅੱਧੇ ਘੰਟੇ ਧਮਾਲ ਪਾਈ ਜਾ ਰਿਹਾ ਧਮਾਲ किन्ने सवाल ਇਹ 5000 ਦਾ 5000 ਦਾ हम्म। ਇਹ ਹਾਲੀ 15 ਹੋਇਆ ਹੀ ਸਾਲਿਆ ਇਹ ਗਿਣ ਜ਼ਰਾ ਆ ਪੰਜ ਵੱਧ ਦੀ ਤੈਨੂੰ ਅੱਲਾ ਵਾਸਤੇ ਵੀ ਦੇਤੇ ਚੱਲ ਠੀਕ ਹੈ ਕਰ ਚੱਲ 5000 ਦੀ ਆਪਣਾ 5000 ਦੀ ਸ਼ਰਤੀ ਠੀਕ ਹੈ ਇੱਕ ਬੰਦਾ ਧਮਾਲ ਪਾਈ ਜਾ ਰਿਹਾ ਅੱਧਾ ਘੰਟਾ ਧਮਾਲ ਪਾਈ ਇੱਕਦਮ ਖਲੋ ਗਿਆ ਉਹ ਵੀ ਥੱਕ ਗਿਆ ਉਹਦੀ ਧੋਤੀ ਖੁੱਲ ਗਈ ਸੀ ਚਲੋ ਠੀਕ ਹੈ हाँ। ਲਓ ਜੀ ਮੇਰਾ ਤੁਹਾਨੂੰ 15000 ਦਾ ਸਵਾਲ ਹੈ ਅੱਛਾ ਅੱਜ ਰਾਤ ਨੂੰ 9 ਵਜੇ ਟੈਲੀਵਿਜ਼ਨ ਤੇ ਕੀ ਆਏਗਾ ਖਬਰਨਾਮਾ ਕੱਖ ਨਹੀਂ ਆਏਗਾ ਬੱਤੀ ਨਹੀਂ ਹੁੰਦੀ ਅਗਲਾ ਸਵਾਲ ਇਹ ਤਿੰਨਾਂ ਘਰਾਂ ਨੂੰ ਅੱਗ ਲੱਗੀ ਆ ਐਂਬੂਲੈਂਸ ਆਈ ਪਹਿਲਾਂ ਕਿਹੜੇ ਘਰ ਦੀ ਅੱਗ ਬੁਝਾਏਗੀ ਸਿੱਧੀ ਗੱਲ ਹੈ ਜਿਹੜਾ ਪਹਿਲੇ ਆਏਗਾ ਐਂਬੂਲੈਂਸ ਅੱਗ ਬੁਝਾਉਂਦੀ ਨਹੀਂ ਰਬੜਾ ਲਓ ਜੀ 20000 ਦੀ ਸ਼ਰਤ ਲੱਗ ਗਈ ਇੱਕ ਬੰਦਾ ਦੁੱਧ ਪੀ ਕੇ ਮਰ ਗਿਆ ਕਿਵੇਂ ਦੁੱਧ ਜ਼ਹਿਰ ਹੋਏਗਾ ਨਹੀਂ ਜਨਾਬ ਪੀ ਰਿਹਾ ਸੀ ਉੱਤੋਂ ਕਿਸੇ ਵੇਖ ਲਿਆ ਹੁੰਦਾ ਗੋਲੀ ਮਾਰ ਦਿੱਤੀ ਚੋਰੀ ਦੁੱਧ ਪੀਣਾ ਗੁਨਾਹ ਹੈ ਅਗਲੇ ਨੇ ਕਿਹਾ ਚੋਰੀ ਦੁੱਧ ਪੀਣਾ ਉਹ ਮੰਗ ਲਿਆ ਸੀ ਨਾ ਕੀਤੀ ਹੈ ਉਹ ਕਿਹੜੇ ਇਲਾਕੇ ਚੋਂ ਆਇਆ ਤੂੰ ਹੈਂ? ਕਿਹੜੇ ਇਲਾਕੇ ਚੋਂ ਮੈਂ ਇੱਥੇ ਨਾਲ ਹੀ ਫੈਸਲਾਬਾਦ ਨਾਲ ਹੀ ਤੂੰ ਸਵਾਲ ਕੋ ਕਰਨਾ ਕਰ ਲਾ ਪਿੰਡ ਦਾ ਬੰਦਾ ਲੱਗਦਾ ਬੜੇ ਬਹਾਦਰ ਹੁੰਦੇ ਪਿੰਡ ਦੇ ਹਾਂ ਮੈਂ ਖੁਦ ਬੜਾ ਬਹਾਦਰ ਅੱਛਾ ਜੀ ਸ਼ੇਰ ਆ ਗਿਆ ਸੀ ਮੇਰੇ ਸਾਹਮਣੇ ਸ਼ੇਰ ਅੱਛਾ ਮੈਂ ਜੱਫਾ ਮਾਰ ਲਿਆ ਮੈਂ ਕਿਹਾ ਸ਼ੇਰ ਹੁੰਦਾ ਤੂੰ ਕਿੱਥੇ ਦਾ 1.5 ਸਾਲ ਬਾਅਦ ਮਿਲਿਆ ਮੈਨੂੰ ਅੱਛਾ ਇਹ ਗੱਲ ਦੱਸ ਵੀ ਜੂਆ ਅਗਰ ਨਹੀਂ ਖੇਡਣਾ ਤੇ ਕੋਈ ਬੱਚੀ ਮਿਲਾ ਦੇ ਤੇਰੀ ਬੜੀ ਮਿਹਰਬਾਨੀ ਯਾਰ ਮੈਂ ਕਹਿ ਰਿਹਾ ਤੁਹਾਡੇ ਮੂੰਹ ਤੇ ਬੱਚੀਆਂ ਬੜੀਆਂ ਚੜੀਆਂ ਹੈ ਯਾਰ ਸ਼ਾਦੀ ਕਰਨੀ ਹੈ ਮੈਂ ਕੋਲ ਨੂੰ ਵੱਢ ਕੇ ਵੇਚਣਾ ਹੈ ਤੁਹਾਨੂੰ ਸ਼ਰਮ ਨਹੀਂ ਯਾਰ ਰੁਪਏ ਪੱਟਾ ਤੇ ਮੁਕੀਓ ਤੂੰ ਵੇਲ ਵੇਲ ਮੈਨੂੰ ਪਰਦਨਾ ਦੀ ਵੇ
ਨਾਲ ਬਹਿ ਕੇ ਵੇਲਾ ਫੜੀ ਜਾਣਾ ਵੇਲਾ ਵੀ ਫੜੀ ਅਰੇ ਮੈਂ ਕਿਹਾ ਚੌਧਰੀ ਕੀ ਕਰ ਦੋ ਚਾਵਾਂ ਸਿੰਧ ਤੂੰ ਲੈ ਕੇ ਆ ਜਾ ਤੇ ਸਿਰਫ ਜਾਣ ਕਰੀ ਵਾਪਸ ਨਾ ਆਵੀਂ ਮੈਂ ਤੈਨੂੰ ਦੱਸਾਂ ਅੱਲਾ ਚੌਧਰੀ ਸਿੰਧ ਚ ਨਹੀਂ ਚੱਲਦੀ ਲੱਸੀ ਉੱਥੇ ਚਾਟੀ ਵਾਲੀ ਲੱਸੀ ਚੱਲਦੀ ਇੱਧਰੋਂ ਅੱਛਾ ਹਾਂ ਅੱਲਾ ਏਡੀ ਛੇਤੀ ਇਸ ਕੰਮ ਚ ਆ ਗਈ ਮੈਟਰ ਤੇ ਕਰ ਲੈਣਾ ਸੀ ਆਦੂ ਹੁਣ ਭਾਈ ਓਏ ਇੱਥੇ ਕੰਮ ਦਾ ਧਿਆਨ ਕਰਿਆ ਕਰ ਭੈਣਾਂ ਨੂੰ ਘਰ ਸਮਝਾਇਆ ਕਰ ਉਹ ਕਿਹੜੀ ਭੈਣ ਇਹ ਤੇਰੀ ਆਪਣੀਆਂ ਭੈਣਾਂ ਹੀ ਨੇ ਫਸਣੀਆਂ ਜੋ ਨਹੀਂ ਤਾਂ ਭੈਣਾਂ ਹੀ ਨੇ ਕਿ ਭੈਣਾ ਵਿਆਹ ਪਾਗਲ ਹੋ ਗਏ ਸੀ ਹੱਦ ਹੋ ਗਈ ਆਏ ਕਿੰਨਾ ਸੋਹਣਾ ਹੈਗਾ ਉਹ ਉਹ ਇਹਦੇ ਦਿਨ ਕੀ ਯਾਰ ਤੂੰ ਸੜ ਜਾਣਾ ਯਾਰ ਜਦੋਂ ਕੋਈ ਹੋਈ ਗੱਲ ਨੂੰ ਛੁੱਟੀਆਂ ਮਾਰਦੀ ਆਏ ਕਿੰਨਾ ਸੋਹਣਾ ਉਹ ਅੱਛਾ ਹਾਂ ਇੱਧਰ ਕਿੱਧਰ ਆਏ ਹੋ ਚੌਧਰੀ ਨੂੰ ਮਿਲਣ ਚੌਧਰੀ ਨੂੰ ਮਿਲਣ ਹਾਂ। ਚੱਲ ਚੌਧਰੀ ਮਿਲ ਲਾਗੇ ਹੋ ਗਏ ਤੈਨੂੰ ਮਿਲਣ ਆਈ ਹੂੰ ਭੈਣਾਂ ਦੇ ਸਿਰ ਤੇ ਨਹੀਂ ਖਲੋਈ ਤੇ ਭਰਾਓ ਹਾਂਜੀ ਚੌਧਰੀ ਜੀ ਮੈਂ ਸ਼ਾਦੀ ਠੋਕਣੀ ਹੈ ਲਓ ਜੀ ਉਹਨੇ ਸ਼ਾਦੀ ਠੋਕਣੀ ਹੈ ਸ਼ਾਦੀ ਠੋਕਣੀ ਲੈ ਸ਼ਾਦੀ ਦਾ ਕੋਈ ਪਤਾ ਵੀ ਹੈ ਨਹੀਂ ਸ਼ਾਦੀ ਦਾ ਪਤਾ ਹੀ ਨਹੀਂ ਤਾਂ ਫੇਰ ਅਸੀਂ 20000 ਲਾਉਣਾ ਹੈ ਵੀਸਿਆ ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਸੀਂ ਸ਼ਾਦੀ ਦਾ ਉਦੋਂ ਸ਼ਾਦੀ ਹੁੰਦੀ ਕੀ ਹੈ ਸ਼ਾਦੀ ਦੱਸੋ ਹੁਣ ਉਹ ਤੈਨੂੰ ਪਤਾ ਆਪਣਾ ਦੂਲੇ ਦੀ ਜੁੱਤੀ ਕਿਉਂ ਲਗਾਉਂਦੇ ਆ ਕਿਉਂ ਉਹਨੂੰ ਇੱਕ ਮੌਕਾ ਦਿੰਦੇ ਗੱਲ ਹੀ ਨਹੀਂ ਭਾਜਾ ਬੱਜਾ ਇਹ ਦੱਸ ਯਾਦ ਆ ਚੌਧਰੀ ਇਹ ਸੁਹਾਗ ਰਾਤ ਕਿਵੇਂ ਮਨਾਈ ਜਾਂਦੀ ਹੈ ਸੁਹਾਗ ਰਾਤ ਹਾਂ ਸਮਝ ਤੇਰੇ ਕੋਲ ਨਵੀਂ 70 ਹੈ ਹਾਂ ਤੇ ਤੂੰ ਦਿਹਾੜੀ ਦੇ ਵਿੱਚ 3 ਵਾਰੀ ਫੈਸਲਾਬਾਦ ਜਾਣਾ ਤੇ ਆਉਣਾ ਹੈ, ਬਸ ਇਹ ਸੁਹਾਗ ਰਾਤ ਇਸ ਤੋਂ ਜ਼ਿਆਦਾ ਮੈਨੂੰ ਪਤਾ ਹੀ ਨਹੀਂ ਹੈ ਮੈਂ ਐਵੇਂ ਝੂਠ ਬੋਲਦਾ ਬਸ ਹਾਂ ਹੋਰ ਸਵਾਲ ਇਹ ਸੁਹਾਗ ਰਾਤ ਵਾਲੇ ਦਿਨ ਹਾਂ ਲਾੜਾ ਦੁੱਧ ਕਿਉਂ ਪੀਂਦਾ ਹੈ ਉਹਨੂੰ ਪਤਾ 4 ਦਿਨ ਨੇ ਪੀ ਲਓ ਫਿਰ ਤੇ ਬੱਚਿਆਂ ਨੇ ਪੀਣਾ ਹੈ ਬੱਚਿਆਂ ਨਾ। ਨੇ ਹੋ ਮਹਿੰਗਾਈ ਇੰਨੀ ਬੰਦਾ ਆਪ ਪੀਵੇ ਬੱਚਿਆਂ ਨੂੰ ਪਿਆਵੇ ਮਹਿੰਗਾਈ ਇੰਨੀ ਹੈ ਦੌਰ ਖਰਾਬ ਆ ਗਿਆ ਦੁੱਧ ਇੰਨਾ ਮਹਿੰਗਾ ਹੋ ਗਿਆ ਇਹਨੂੰ ਪੁੱਛ ਤੁਸੀਂ ਦੱਸੋ ਹਾਂਜੀ ਸੁਹਾਗ ਰਾਤ ਵਾਲੇ ਦਿਨ ਦੁੱਧ ਲਾੜਾ ਕਿਉਂ ਪੀਂਦਾ ਹੈ ਪਤਾ ਨਹੀਂ ਕਿਉਂ ਪੀਂਦਾ ਸੀ ਤੇ ਕਾਹਵੇ ਪੀ ਪਾਗਲ ਹੋਏ ਆ। ਬਸ ਨਸੀਬਾਂ ਦੀ ਕਿਤੇ ਕਾਵੇ ਕਿਤੇ ਸ਼ਿਕਵੰਜੀ ਬੜੀ ਟੈਨਸ਼ਨ ਨੇ ਦੁੱਧ ਕਿਤੇ ਮਿਲਦਾ ਚੌਧਰੀ ਜੀ ਅੱਜ ਮੈਂ ਬੜੇ ਪਰੇਸ਼ਾਨ ਹਾਂ ਕਿਉਂ ਤੂੰ ਸਾਈਕਲ ਨੂੰ ਵੋਟ ਪਾ ਬੈਠੀ ਕੀ ਹੋਏ ਕਾਹਦੀ ਪਰੇਸ਼ਾਨੀ ਹੋਈ ਹੈ ਤੈਨੂੰ ਆਹੋ ਯਾਰ ਸਾਈਕਲ ਤੇ ਵੋਟ ਗਏ ਕਿੱਥੇ ਪਤਾ ਨਹੀਂ ਕਿੱਥੇ ਗਏ ਨਾ ਪੈਟਰੋਲ ਮਹਿੰਗਾ ਹੋ ਗਿਆ ਸਾਈਕਲ ਨੂੰ ਵੋਟ ਪੈਣੀ ਚਾਹੀਦੀ ਸੀ ਪੈਣਾ ਚਾਹੀਦਾ ਸਾਨੂੰ ਪਤਾ ਨਹੀਂ ਕਿਉਂ ਨਹੀਂ ਪਏ ਸਲੂਕੜੀ ਬੰਦੇ ਉਹਨਾਂ ਦੀ ਅੱਛਾ ਚੱਲ ਇਹਦੇ ਨਾਲ ਵੀ ਗੱਲ ਮੁਕਾ ਜਲਦੀ ਇਹਦੇ ਨਾਲ ਗੱਲ ਮੈਂ ਮੁਕਾਵਾਂਗਾ ਤੁਸੀਂ ਜਾਓਗੇ ਤਾਂ ਮੈਂ ਗੱਲ ਮਾਰ ਕੇ ਗੱਲ ਮੁਕਾ ਜਲਦੀ ਤੁਸੀਂ ਕੋਲ ਖਲੋਤੇ ਹੋ ਚੰਗਾ ਨਹੀਂ ਲੱਗਦਾ ਗੱਲ ਸੁਣੋ ਜੀ ਠੀਕ ਹੈ ਨਜ਼ਰ ਨਹੀਂ ਲੱਗੇਗੀ ਮੈਨੂੰ ਨਹੀਂ ਉਹਨੂੰ ਜਾਣਦਾ ਮੈਂ ਕਿਹੜਾ ਸੰਤੋਸ਼ ਹਾਂ ਆਸਨ ਮੇਰੇ ਲਈ ਵੀ ਨਜ਼ਰ ਨਹੀਂ ਲੱਗੇ ਕਿ ਸ਼ਾਦੀ ਕਰਨੀ ਹੈ ਤੇ ਤੂੰ ਮੈਨੂੰ ਦੱਸ ਦੇ ਮੈਂ ਤੇਰੀ ਗੱਲਬਾਤ ਕਰਨਾ ਮੇਰਾ ਸੀ ਬੜੇ ਨੇ ਇੱਥੇ ਜਿਨ੍ਹਾਂ ਨੂੰ ਕਹਿਣਾ ਕਿ ਨੱਚੋ ਤੇ ਗਾਓ ਅੱਛਾ ਆਹ ਬੜੀ ਟੈਨਸ਼ਨ अस्सलाम वालेकुम ਅੱਲਾ ਮਰਾਸੀ और मैं कदों क्या कि अल्फला बैंक दा मैनेजर है देखा मिरासी है क्या ये ते आ गया हाँ। बेवकूफे मरासी अगला ठंड तो चलती कौम ही ਅੱਛਾ सकी बैठ ਨੂੰ तलाक करा ले वजह बड़वैया ठंडा सी कहता सही नहीं है नु रखो ही ना ओए चौरी तू इथे ते और आज तेरे ढोला कोल कौन है ओ मैं ढोल उदो बजाउना ਜਦੋਂ ਢੋਲਕੀ ਨਾ ਲੱਭੇ ਉਨੀ ਦੇਰ ਫਿਰ ਮੈਂ ਰੱਖੀ ਰੱਖਣਾ ਢੋਲ ਨੂੰ ਮੈਂ ਕਿਹਾ ਚਲੋ ਕੋਈ चौरी तू नस्ली लगना ਬੜਾ ਨਸਲੀ ਮੈਂ देख हले छोटा जिहा ते कन्न खलोते ने ਆਹੋ यानी मैं बहु हूँ चौधरी तू फैल नहीं है ये तो करन की है पहले मेरे से 10 गलबात हो रही है तू बेच आ गया और मुझे क्या हम तो राशिद हैं कि अरशद बेग साहब से मिलने आए हैं अच्छा तुझे मिलना है नहीं मेरे साथ मौसीकी का बड़ा जहां गुरु का मेरे उस्ताद जी तेरी बड़ी मेहरबानी जल्दी लाया शादी की गल हो रही वो नहीं गाना है लाया तानू मौसीकी नाल प्यार है बड़ा प्यार है मैं आज तक सुनी ही नहीं इतना प्यार है बुला सही हाँ, तेरी मौला ने बाह फड़ लेनी है ते उत्ते ही खिंच लेना है उस्ताद जी लाई जाओ, लाई जाओ, लाई जाओ। पैसे साढ़े ना मुकाला सारियां जे बाबर आला बस बच्चियां तू अंदरों बुलाई जा उड़ाई जा उड़ाई जा उड़ाई जा भावें मां मर जावे ओदा साह मुक जावे बस
ਕੰਜਰਾ ਤੂੰ ਪੈਸੇ ਕਮਾਈ ਜਾ ਉਡਾਈ ਜਾ ਉਡਾਈ ਜਾ ਉਡਾਈ ਜਾ ਕੁੜੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਕੁੜੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਉਡਾਈ ਜਾ ਉਡਾਈ ਜਾ ਬਸ ਨਾ ਕਰਾ ਬਸ ਨਾ ਕਰਾ ਬਸ ਕੰਜਰਾ ਤੂੰ ਪੈਸੇ ਕਮਾਈ ਜਾ ਉਡਾਈ ਜਾ ਉਡਾਈ ਜਾ ਉਡਾਈ ਜਾ ਕੁੜੀ ਵਾਂਗੂ ਅੱਜ ਮੈਨੂੰ ਉਡਾਈ ਜਾ ਭਾਈ ਕੀ ਸਾਲਿਆ ਮੈਂ ਵੀ ਡਰਾਮਾ ਕਰ ਰਿਹਾ ਕੀ ਚਾਹੁੰਦਾ ਹੈ ਭਾਈ ਕੰਜਰਾ ਕੀ ਚਾਹੁੰਦਾ ਹੈ ਵਜਾਈ ਜਾ ਤੇਰੀ ਆਪਣੀ ਜੇ ਤੈਨੂੰ ਕਿਸੇ ਰੋਕਣਾ ਹੈ ਕਿਸੇ ਨੂੰ ਤੁਸੀਂ ਦਿੰਦੇ ਨੇ ਵੀ ਜ਼ਿਆਦਾ ਨਾ ਵਜਾ ਦੇਵੇ ਹਾਂ ਗੱਲ ਸੁਣੋ ਮਤਲਬ ਓਏ? ਜਿਹੜੀ ਮੈਂ ਗੱਲ ਕਰ ਰਿਹਾ ਜਿੰਨੀ ਮਰਜ਼ੀ ਉਡਾਓ ਆਪੇ ਹਵਾ ਬੰਦ ਹੋਏਗੀ ਡਿਠੇ ਪਵੇਗੀ ਮੈਂ ਇਹ ਗੱਲ ਕਰ ਰਿਹਾ ਵੀ ਇਹ ਉਡਾਈ ਜਾ ਤਾਂ ਠੀਕ ਹੈ ਮੈਨੂੰ ਕੰਜਰ ਨਹੀਂ ਕਹਿਣਾ ਠੀਕ ਹੈ ਆ ਬਿਲਕੁਲ ਕੰਜਰ ਤਾਂ ਕਹਿਣਾ ਹੀ ਨਹੀਂ ਨਾ ਕਹਿਣਾ ਹੀ ਨਹੀਂ ਪਰ ਕੀ ਕਰੀਏ ਤੇਰੇ ਮੂੰਹ ਤੇ ਲਿਖਿਆ ਵੀ ਮੁਝੇ ਕੰਜਰ ਕਹਾ ਔਰ ਪੁਕਾਰਾ ਜਾਏ ਕਿੱਡੀ ਬੁਰੀ ਗੱਲ ਇੱਕ ਮੁਸੱਲੀ ਨੂੰ ਕੰਜਰ ਕਹਿ ਰਹੇ ਆ ਕੀ ਮਤਲਬ ਸ਼ਰਮ ਤੇ ਤੈਨੂੰ ਨਹੀਂ ਆਉਂਦੀ ਚਬਲ ਆਦਮੀ ਗੱਲ ਸੁਣ ਹਾਂ। ਕੰਜਰ ਨਹੀਂ ਕਹਿਣਾ ਫਿਰ ਜਿਵੇਂ ਮਰਜ਼ੀ ਗੁੱਡੀ ਉਡਾ ਯਾਰ ਕਾਹਦੇ ਤੋਂ ਨਹੀਂ ਕਹਿਣਾ ਕਾਹਦਾ ਰੌਲਾ ਸ਼ਨਾਖਤੀ ਕਾਰਡ ਹੀ ਆ ਨਾ ਅਸੀਂ ਬਣਵਾ ਦੇਾਂਗੇ ਅੱਗੇ 3 ਵਾਰੀ ਬਣਵਾਇਆ ਮੈਂ ਯਾਰ ਚੱਲੇ ਹੀ ਨਹੀਂ ਇੱਕ ਵੀ ਨਹੀਂ ਚੱਲਿਆ ਓਏ ਇਸ ਲਈ ਨਹੀਂ ਸੀ ਚੱਲੇ ਉੱਤੇ ਬਲਦੀਅਤ ਦਾ ਨਾਂ ਨਹੀਂ ਸੀ ਲਿਖਿਆ ਉੱਥੇ ਮੈਂ ਲਿਖਣਾ ਤਾਂ ਹਾਂ ਕੀ ਬਕਵਾਸ ਹੈ ਕੋਈ ਗਾਣਾ ਮੈਨੂੰ ਇਹ ਤੂੰ ਅਨੈਸਰ ਭੱਟੀ ਸਾਹਿਬ ਸੁਣੇ ਨੇ ਅਨੈਸਰ ਭੱਟੀ ਸਾਹਿਬ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਆਵਾਜ਼ ਦੇ ਵਿੱਚ ਉਡਾਈ ਜਾ ਕਰ ਖਾਂ ਇਹੋ ਹੀ ਗਾਣਾ ਇਹ ਗਾਣਾ ਲੈ ਇਹ ਵੀ ਕਿਹੜੀ ਗੱਲ ਐ ਸੀ ਇਹ ਸੁਣਾ ਦਿੰਦੇ ਓਏ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਵੇ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਵੇ ਉਡਾਈ ਜਾ ਮਿਲੇਗਾ ਜ਼ੁਲਮ ਦਾ ਬਦਲਾ ਤੂੰ ਕੰਜਰਾ ਬੱਚੀਆਂ ਨਚਾਈ ਜਾ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਜਿੰਨੀ ਹਬਸ ਹੈ ਕੱਖ ਨਹੀਂ ਉੱਡ ਰਿਹਾ ਪਤਾ ਨਹੀਂ ਗੁੱਡੀ ਕਿੱਥੋਂ ਉਡਾ ਰਹੇ ਹੋ ਤੁਸੀਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਤੂੰ ਇਹ ਦੇਖ ਹਵਾ ਨੂੰ ਛੱਡ ਸਾਡੀਆਂ ਉਡਾਉਣੀਆਂ ਵੇਖ ਗੱਲ ਸੁਣ ਉਹ ਗਾਣਾ ਸੁਣਿਆ ਤੂੰ ਕਿਹੜਾ? ਆਂਖੋਂ ਮੈਂ ਤੇਰੀ ਅਜਬ ਸੀ ਅਦਾਏ ਇਹ ਸੁਣਿਆ ਆਹੋ। ਇਹਦੇ ਵਿੱਚ ਉਡਾਈ ਜਾ ਠੋਕ ਖਬਲਾ ਆ ਚੈੱਕ ਕਰਾਂ ਵੀ ਤੂੰ ਕਿੰਨਾ ਵੱਡਾ ਗੁਲੂਕਾਰ ਹੈ ਜਰਾ ਸ਼ੁਰੂ ਤੋਂ ਗੋਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਓ ਗੋਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਦਿਲ ਕੋ ਬਨਾਤੇ ਜੋ ਪਤੰਗ ਕੰਜਰਾ ਬੱਚੀਆਂ ਤੂੰ ਨਚਾਈ ਜਾ ਗੋਡੀ ਵਾਂਗੂ ਅੱਜ ਮੈਨੂੰ ਸਜਣਾ ਉਡਾਈ ਜਾ ਬੜੀ ਤਾਰੀਫ ਕੀਤੀ ਤੁਸੀਂ ਮੇਰੀ ਇਹਦੇ ਚ ਕਿਉਂ ਓਏ ਉਹ ਗਾਣਾ ਨਹੀਂ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਬਸ ਠੀਕ ਮੈਂ ਦੱਸ ਰਿਹਾ ਲਈ ਇਹਦੇ ਵਿੱਚ ਜਰਾ ਤੁਸੀਂ ਉਹ ਉਡਾਈ ਜਾ ਠੋਕੋ ਹਾਂ ਮੈਂ ਕਿਹਾ ਉਸਤਾਦ ਜੀ ਹਾਂ। ਇਹ ਤੁਹਾਡਾ ਇਮਤਿਹਾਨ ਨਹੀਂ ਲੈ ਰਿਹਾ ਹਾਂ। ਇਹ ਚਾਹੁੰਦਾ ਰੰਗ ਬਰੰਗੇ ਤਰੀਕੇ ਨਾਲ ਉੱਡੇ ਤੇ ਆਹਾ ਔਰ ਸਿਰਫ ਉੱਡੇ ਪੱਟੇ ਨਾ ਤੁਹਾਡੀ ਮਿਹਰਬਾਨੀ ਨਹੀਂ ਇਹ ਉਡਾਣ ਵਾਲੇ ਤਮੀਜ਼ ਆ ਵੀ ਪਾਟਣ ਦਿੰਦਾ ਜਾਂ ਉਡਾਈ ਜਾਂਦਾ ਹੈ ਹਾਂਜੀ ਉਹ ਸੋ ਇਧਰ ਵੇ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਵੇ ਉਡਾਈ ਜਾਵੇ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਵੇ ਉਡਾਈ ਜਾ ਮੇਰਾ ਖਿਆਲ ਹੈ ਮੇਰੇ ਮੂੰਹ ਕੰਜਰ ਨਿਕਲ ਜਾਣਾ ਹੈ ਤੇ ਮੇਰੇ ਪੈਰਾਂ 'ਚ ਜੁੱਤੀ ਨਿਕਲ ਆਉਣੀ ਹੈ ਨਹੀਂ ਤੂੰ ਕਹਿ ਗੁੱਡੀ ਵਾਂਗੂ ਅੱਜ ਮੈਨੂੰ ਸਜਣਾ ਵੇ ਉਡਾਈ ਜਾਵੇ ਉਹ ਕਹਿੰਦੀ ਪਾਓ ਮੱਟ ਕਹਿੰਦੀ ਮੈਂ ਜਾਣਾ ਕਹਿੰਦੀ ਪਾਓ ਮੱਟ ਉਹ ਕਿੱਥੇ ਮੈਂ ਜਾਣਾ ਕਹਿੰਦੀ ਉਹ ਕਿੱਥੇ ਮੈਂ ਜਾਣਾ ਬੱਚੀਆਂ ਨੂੰ ਚਾ ਕੰਜਰਾ ਇੱਕ ਗੱਲ ਵੇਚ ਰੱਖ ਮੇਰੇ ਉਸਤਾਦ ਤੇ ਤੂੰ ਜੁੱਤੀ ਚੁੱਕੀ ਹੈ ਤੈਨੂੰ ਪਤਾ ਹੀ ਨਹੀਂ ਕਿੱਡੀ ਮਹਾਨ ਦੁਨੀਆ ਓਏ ਹੋਏ, ਐਸਾ, ਇਹਨਾਂ ਦੇ ਐਸਾ। ਤੇ ਗਲੇ 'ਚ ਕੋਇਲ ਬੋਲਦੀ ਆਹਾ। ਹੈ ਬਾਹਰ ਕੱਢੋ ਜ਼ਰਾ ਬਿੱਠਾ ਬੁੱਠਾ ਕਰ ਲੈ ਉਹ ਤੈਨੂੰ ਲੈ ਮੌਲਾ ਦੀ ਜ਼ਾਤ ਤੇਰਾ ਰਹਿ ਕੱਖ ਨਾ ਮਰੇ ਸਾਡੀ ਤਾਰੀਫ ਕਰ ਤੈਨੂੰ ਉਹ ਪਤਾ ਮੇਰੇ ਵੱਲੋਂ ਦੱਸ ਮੈਂ ਕਿੱਥੇ ਗਾਇਆ ਏਡਾ ਵੱਡਾ ਗੁਲੂਕਾਰ ਹਾਏ ਇੱਕ ਜਗ੍ਹਾ ਤੇ ਮੈਂ ਗਾਣਾ ਸ਼ੁਰੂ ਕੀਤਾ ਇੱਕ ਬੰਦਾ ਮੈਨੂੰ ਕਹਿੰਦਾ ਫੇਰ ਸੁਣਾਓ ਮੈਂ ਕਿਹਾ ਬਹੁਤ ਅੱਛੇ ਮੈਂ ਫੇਰ ਸੁਣਾਇਆ ਕਹਿੰਦਾ ਫੇਰ ਸੁਣਾਓ ਮੈਂ ਫੇਰ ਸੁਣਾਇਆ ਕਹਿੰਦਾ ਫੇਰ ਸੁਣਾਓ 30 ਵਾਰੀ ਉਹਨੇ ਮੇਰਾ ਗਾਣਾ ਸੁਣਿਆ ਮੈਂ ਕਿਹਾ ਤੈਨੂੰ ਮੇਰਾ ਗਾਣਾ ਏਡਾ ਚੰਗਾ ਲੱਗਦਾ ਕਹਿੰਦਾ ਜਦੋਂ ਤੱਕ ਤੂੰ ਸਹੀ ਨਹੀਂ ਗਾਏਂਗਾ ਇੰਜ ਹੀ ਗਵਾਵਾਂਗਾ ਗੱਲ ਸੁਣੋ ਮੇਰੀ ਸੁਣ ਲਓ ਗੱਲ ਵਾਹ ਜੀ ਵਾਹ ਬਿਸਮਿਲ੍ਲਾ ਲਓ ਜੀ ਕੀ ਬਾਤ ਹੈ ਵੀ ਮੈਂ ਕਿਹਾ ਜੀ, ਝਾਲਰ ਵਾਲਾ ਬੰਦਾ ਵੇਖੀ ਕਦੀ
ਨਹੀਂ ਜੀ ਨਹੀਂ, ਇਹ ਨੇਰੀ ਚ ਦੌੜਨ ਵਾਲਾ ਕੁੱਤਾ ਆ ਇਹ। ਸਖੀ ਬਾਦਸ਼ਾਹ ਫਿਲਮ ਦੁਬਾਰਾ ਬਣਨ ਲੱਗੀ ਕਿਉਂ? ਸੈਮਾ ਉਹਨਾਂ ਨੇ ਕਿੰਜ ਦੀ ਕਾਸਟ ਕੀਤੀ। ਵਾਲਦਾ ਤੇਰੀ ਰਜ਼ਾਈ ਬਣਾਉਣ ਤੋਂ ਬੈਠੀ ਤੂੰ ਕਮੀਜ਼ ਬਣਵਾ ਲਈ ਹੈ। ਮੈਨੂੰ ਕਾਈ ਪਤਾ ਹੀ ਕਾਈ ਨਹੀਂ, ਬੈਠੀ ਆਈ ਖਲੋਤੀ ਆਏ। ਤੁਹਾਨੂੰ ਪਤਾ ਕੌਣ ਹੈ? ਪਤਾ ਤੁਹਾਨੂੰ ਕੌਣ ਹੈ? ਮੈਨੂੰ ਕੀ ਪਤਾ, ਕਮੀ ਕਮੀਨ ਜਿਹਾ ਬੰਦਾ। ਬੜਾ ਵੱਡਾ ਗੁਲੂਕਾਰ ਹੀ ਉਹ, ਇਹ ਬੜਾ ਵੱਡਾ ਗੁਲੂਕਾਰ। ਇਹਦੀ ਕੇਸਟ ਨਹੀਂ ਸੁਣੀ? ਕਿਹੜੀ? ਆ ਜੂਸ ਵਾਲੀ ਰੇੜੀ ਤੇ 2 ਰੁਪਏ ਦਾ ਗਲਾਸ, 2 ਰੁਪਏ ਦਾ ਗਲਾਸ। ਕੋਈ ਨਹੀਂ ਵੀ ਖਲੋਤਾ ਹੁੰਦਾ ਤਾਂ ਕਹਿ ਰਿਹਾ ਹੁੰਦਾ ਉਹਨੂੰ ਵੀ ਦੇ, ਉਹਨੂੰ ਵੀ ਦੇ, ਹੁਣ ਮੈਨੂੰ ਵੀ ਦੇ। ਇਹ ਉਹ ਇਹਦੀ ਕੇਸਟ ਹੈ। ਇਹਦਾ ਕਸੂਰ ਕੋਈ ਨਹੀਂ। ਇਹਦੀ ਮਾਂ ਨੇ ਕਈ ਵਾਰੀ ਮੇਰੇ ਜੂਸ ਤੋਂ ਹਾਂ ਕੀ ਹੈ ਜੀ? ਕੀ ਹੋਇਆ? ਤੇਰੀ ਲਾਸ਼ ਖਰਾਬ ਹੋਣ ਡਈ ਹੈ। ਸੋਹਣਿਆ ਬੱਤੀ ਗਈ ਹੈ, ਸਾਰਿਆਂ ਨੂੰ ਪਤਾ ਵੀ ਏਸੀ ਬੰਦ ਹੋਇਆ। ਤੂੰ ਕਹਿੰਦਾ ਸਾਡੇ ਘਰ ਆਇਆ ਵੀ ਏਸੀ ਚਲਾ ਦਈਏ। ਸੋਹਣਿਆ ਅਸੀਂ ਵੀ ਤੇਰੇ ਨਾਲ ਹੀ ਆ, ਅਸੀਂ ਕਿਹੜੇ ਮਾਸੀ ਬਰਫ਼ ਤੇ ਬੈਠੇ ਆ। ਭਾਈ ਬੱਤੀ ਗਈ ਹੈ, ਬਲਬ ਕਿਤੇ ਗਿਆ ਤੇ ਹੋਲਡਰ ਬਾਹਰ ਆਇਆ ਹੈ। ਅੱਲਾ ਦੀ ਸ਼ਾਨ ਕਹਿਣ ਕੌਣ ਤੇ ਸਾਨੂੰ ਤੈਨੂੰ ਬੱਤੀ ਦੀ ਫਿਕਰ ਪਈ ਹੈ, ਸਾਨੂੰ ਇਹ ਫਿਕਰ ਪਈ ਹੈ ਵੀ ਜਗ੍ਹਾ ਠੰਡੀ ਨਾ ਰਹੀ, ਥੋੜੀ ਦੇਰ ਬਾਅਦ ਇਹਦੀ ਫੀਮ ਬਣ ਜਾਣੀ ਹੈ। ਕੌਣ ਹੈ ਉਸਤਾਦ ਜੀ? ਇਹਨੂੰ ਨਾ ਗੱਲ ਕਰੋ, ਤਾਰੀਖੀ ਸ਼ਖਸੀਅਤ ਹੈ। ਅੱਛਾ। ਕਾਇਦੇ ਆਜ਼ਮ ਸਾਹਿਬ ਦੀਆਂ ਚੁਗਲੀਆਂ ਜਾ ਕੇ ਗਾਂਧੀ ਨੂੰ ਲਾਂਦਾ ਸੀ। ਪਤਾ ਲੱਗਾ ਜੀ ਹੁਣ? ਨਹੀਂ ਕਿਆ ਬਾਤ ਲਾਂਤੀਆਂ। ਨਹੀਂ ਕੌਣ? ਮੇਰੇ ਉਸਤਾਦ। ਆ ਪਿਆਰ ਦਿਲ में जगा, प्यार दिल में जगा, धड़कनों में समा, पापे दे दरबार कन्या बोलिया, आंखों में तेरी अजब सी अदाएं हैं, आंखों में तेरी अजब सी अदाएं हैं, दिल में चुरा के वो पतंग सांसें तेरी। मैं भैन तू कितना कौन है? मेरे उस्ताद की इज्जत कर। सवेर तो साडे नाल इंज हो रहा बाबा जी। अब एक रक्शे वाले ने जुगत की मेरे उस्ताद क्यों जी? उस्ताद जी कहंदे चबुर्जी जाना किन्ने पैसे? रक्शे वाला कहंदा जी 60 रुपये। अच्छा। उस्ताद कहंदा कादे 60? ऐ ते है। रक्शे वाला कहंदा वेखी हाथ ना ला दे। ओ तू ओ भाईया तू रक्शे वाले ਦੀ ਗੱਲ ਕਰਦਾ, ਹੁਣ ਤੇ ਹਰ ਬੰਦਾ ਹੀ ਜੁਗਤਾ ਕਰਦਾ ਹੈ। ਮੈਨੂੰ ਵੈਗਨ ਦੇ ਵਿੱਚ ਬੈਠੇ ਇੱਕ ਬਾਬਾ ਸੀਟ ਤੇ ਬੈਠੇ, ਮੈਂ ਕਿਹਾ ਬਾਬਾ ਜੀ ਜ਼ਰਾ ਤਕਲੀਫ ਕਰਨਾ। ਮੈਨੂੰ ਬਾਬਾ ਕਹਿੰਦਾ ਓਏ ਇੰਨੀ ਬੜੀ ਹੈ ਪੁੱਤ। ਉਹਨੇ ਬੜਾ ਤੈਨੂੰ ਇੰਜ ਦੀ ਤਕਲੀਫ ਕਿਉਂ ਦਿੱਤੀ? ਹਾਂ। ਉਹ ਤੈਨੂੰ ਜਾਣਦਾ ਸੀ। ਤੈਨੂੰ ਕਿਵੇਂ ਜਾਣਦਾ ਸੀ? ਤੈਨੂੰ ਜਾਣਦਾ ਸੀ। ਆਪਣੇ ਬੂਹੇ ਕੇ ਮਿੱਠੇ ਲਾ ਕੇ ਬੈਠਾ। ਹਾਂ। ਇੱਕ ਬੰਦਾ ਆ ਕੇ ਕਹਿੰਦਾ ਜੀ 2 ਮਿੱਠੇ ਚਾਹੀਦੇ ਨੇ। ਬੂਹੇ ਕੀ ਕਹਿੰਦਾ? ਬਾਜੀ ਤਾਂ ਸ਼ਾਹਕੋਟ ਗਈ ਏ। बस मेरे उस्ताद के मुतल्लक नहीं ऐसी गल करनी। ਕਰ ਲੈ मैं क्या उस्ताद जी? ਓਏ उस्ताद जी ਓਏ ਇਹਨੂੰ ਸਮਝਾਓ ਏ ਕਾਕੀ ਇੰਜ नहीं ਨਹੀਂ। उस्ताद जी। ਓਏ ਇਹਨੂੰ ਦੱਸ ਮੈਂ ਲਾਸਟਿਕ ਪਾਇਆ ਹੋਇਆ ਹੈ, ਇਹਨੂੰ ਦੱਸ। ਲਾਸਟਿਕ ਪਾਇਆ? ਆਹੋ। ਫਰਜਾਈ ਤਾਂ ਨਸ ਕੀ ਹੋਣੀ? ਕਿਉਂ? ਜਿੰਨੇ ਆਪ ਲਾਸਟਿਕ ਪਾਇਆ ਉਹਨੇ ਉਹਦੀ ਹਿਫਾਜ਼ਤ ਕੀ ਕਰਨੀ ਹੈ? ਆ ਵੇਖਿਆ ਚੌਧਰੀ ਕਿੰਨੀਆਂ ਪੂਰੇ ਜ਼ਮਾਨੇ ਨੂੰ ਗੱਲਾਂ ਕਰਦਾ ਹੈ। ਜਿਹੜਾ ਬੰਦਾ ਬਹੁਤਾ ਬੋਲਦਾ ਹੋਏ ਨਾ ਛੋਟੀ ਖੱਚ ਮਾਰਦਾ ਹੈ। ਚਿੜੇ ਖਾਣ ਗਿਆ ਚਿੜੇ। ਅੱਛਾ। ਚਿੜੀਆਂ ਖਾਇਆ ਫਿਰ ਆਪਣੇ ਵਾਸਤੇ ਬੰਦਾ ਲੱਭਦਾ ਫਿਰੇ। ਇਹ ਆਪਣੇ ਵੱਲੋਂ ਚੌਧਰੀ ਬਣੇ ਆ। हाँ। ਦੱਸਗਾ ਇਹ ਭਲਾ ਕਿਹੜਾ ਚੌਧਰੀ ਆ? ਕਿਹੜਾ ਉਸਤਾਦ ਜੀ? ਇਹ ਉਹ ਚੌਧਰੀ ਆ ਜਿਹੜਾ ਆਪਣੀ ਪੰਚਾਇਤ ਚ ਕਹਿੰਦਾ ਦਾ ਮੈਂ ਘਟਾ ਫੈਸਲਾ ਕਰਨਾ, ਕੱਲ ਦਾ ਮੇਰਾ ਹੀ ਸਾਈਕਲ ਚੋਰੀ ਹੋ ਗਿਆ। ਹੁਣ ਤੁਸੀਂ ਇੰਜ ਕਰੋ, ਬੱਚੀ ਮੈਨੂੰ ਦਿਓ, ਕਿਉਂਕਿ ਮੈਨੂੰ ਹਕੀਮ ਬੱਚੀ ਤੈਨੂੰ ਕਾਹਦੇ ਲਈ? ਮੈਨੂੰ ਹਕੀਮ ਨੇ ਘੰਟੇ ਦਾ ਟਾਈਮ ਦਿੱਤਾ ਵਾ, ਉਸ ਤੋਂ ਜ਼ਿਆਦਾ ਮੇਰੇ ਕੋਲ ਟਾਈਮ ਹੀ ਨਹੀਂ। ਆਓ ਚੱਲੀਏ। ਰੋਟੀ ਸਾਨੂੰ ਕੋਈ ਖਵਾ ਦੇਣਾ ਉਸਤਾਦਾ। ਸਰੀਲੀ ਜੀ ਰੋਟੀ ਵੀ ਤੇ ਖਵਾ। ਸਰੀਲੀ ਰੋਟੀ ਖਾਣੀ ਤੇ ਅੱਛੀ ਜੀ ਰੋਟੀ ਖਵਾ। ਮੂੰਹ ਇਹੋ ਜਿਹੇ ਮੱਥੇ ਲਵਾਈ ਜਾਂਦੇ। ਦੇਸੀ ਘਿਓ ਦੀ ਕੜਾਈ ਲਵਾ ਲਓ, ਪਾਸ਼ੀਫੇ ਦੀ ਦੁਕਾਨ ਦੇ ਨਾਲ ਹੀ। ਕਰ ਮਸ਼ਹੂਰੀਆਂ ਜਿੱਥੋਂ ਮੁਫਤ ਖਾਣਾ ਕਰ ਭਾਈ ਖਾਣਾ 55,000 ਦਾ ਵੀ ਖਾ ਲਈਏ ਤੇਰੀ ਸ਼ਕਲ ਵੇਖ ਕੇ ਹਜ਼ਮ ਹੋ ਜਾਂਦਾ ਹੈ। ਇਹ ਅੱਲਾ ਦਾ ਸ਼ੁਕਰ। ਸੁਬਾਹ ਉੱਠਿਆ ਮੈਂ 9 ਵਜੇ, ਹੱਥ ਧੋਤੇ ਨੇ। ਅੱਛਾ। 9 ਵਾਰੀ ਅੱਛੇ ਤਰੀਕੇ ਨਾਲ। ਉਸ ਤੋਂ ਬਾਅਦ ਜਨਾਬ ਮੈਂ ਪਤੀਲੀ ਮਾਂਜੀ 8-9 ਵਾਰੀ। ਇੰਨੀ ਪਤੀਲੀ ਮਾਂਜੀ ਇਹ ਗੰਦੀ ਕਿੱਡੀ ਕੁ ਹੋਣੀ ਹੈ? ਮੈਂ ਨਾ ਉਹਦੇ ਚ ਮੈਂ ਉੱਲੂ ਪਕਾਏ ਸਨ। ਗੈਰਤ ਆ। ਹਾਂ ਤੂੰ ਐਵੇਂ ਨਹੀਂ ਤੂੰ ਇੱਥੇ ਦੱਸਿਆ। ਆ ਜਾ
ਜਿਹੜੇ ਚੌਂਸੇ ਚੂਪਣ ਨੇ ਤੂੰ ਚੂਪ ਲੈ ਆ ਜਾ ਨਾ ਚੌਂਸੇ ਨਾ ਚੂਪੀ ਗਿਟਕ ਦਾ ਇਹ ਹਾਲ ਹੁੰਦਾ ਹੀ ਲਓ ਜੀ ਜਦੋਂ ਅਮਰੀਕਾ ਤੇ ਸਵਾਲ ਆ ਜਾਣਾ ਨਾ ਹਾਂਜੀ ਫਿਰ ਇਹੋ ਜਿਹੇ ਡਾਲਰ ਆਉਣ ਲੱਗ ਜਾਣੇ ਆ ਲੈ ਜੀ ਸੁਬਾੜ ਵਾਲੇ ਪਤੀਲੀ ਮਾਂਜੀ ਐਂ ਕਰਕੇ ਮੈਂ ਰੱਖੀ ਥੱਲੇ ਮੈਂ ਅੱਗ ਬਾਲੀ ਥੋੜੀ ਜਿਹੀ ਕਹਿ ਚੌਰੀ ਫੂਕ ਮਾਰ ਇੰਜ ਕਰਕੇ ਜਨਾਬ ਮੈਂ ਥੋੜਾ ਜਿਹਾ ਘਿਓ ਵਿੱਚ ਧਾਰ ਬਣ ਕੇ ਸੱਟਿਆ ਓਏ ਥੋੜਾ ਜਿਹਾ ਉਹ ਵੀ ਧਾਰ ਬਣ ਕੇ ਓਏ ਮਾਰ ਗਿਆ ਉੱਤੋਂ ਮੈਂ ਮਿਰਚਾਂ ਉੱਤੋਂ ਮੈਂ ਲੂਣ ਓਏ ਹੋਏ ਉੱਤੋਂ ਮੈਂ ਧਨੀਆ ਹਰਾ ਧਨੀਆ ਐਂਡ ਤੇ ਪਾ ਯਾਰ ਖਰਾਬ ਹੋਈ ਜਾਂਦੀ ਤੂੰ ਤੈਨੂੰ ਚੱਲ ਖਵਾਉਣੀ ਨਹੀਂ ਜਿਵੇਂ ਮਰਜ਼ੀ ਪਕਾਈਏ ਚੱਲ ਉੱਠ ਇੱਥੋਂ ਤੇਰੀ ਮਿਹਰਬਾਨੀ ਚੱਲ ਅਸੀਂ ਨਹੀਂ ਅਕਲੀਅਤ ਚ ਵੰਡਦੇ ਚੱਲ ਪੌਣਾ ਕਿਲੋ ਗੋਸ਼ਤ ਪੁੱਠ ਦਾ ਆਹਾ ਕੀ ਉੱਠਦਾ ਹੋਣਾ ਉਹ ਆਹਾ ਮੈਂ ਕਿਹਾ ਭਾਈ ਇੰਜ ਕਰ ਜੀ ਗੋਸ਼ਤ ਵਾਕਈ ਪੌਣਾ ਕਿਲੋ ਸੀ ਜਾਂ ਬੱਕਰੇ ਦੀ ਪੋਠੀ ਐਡੀ ਸੀ ਪੌਣਾ ਕਿਲੋ ਗੋਸ਼ਤ ਦੀ ਉਹਨੂੰ ਮੈਂ ਚੰਗੀ ਤਰ੍ਹਾਂ ਲਾਇਆ ਸੋਹਣਾ ਉਹਨੂੰ ਭੁੰਨ ਕੇ ਇੰਜ ਗੈਸ ਜਦੋਂ ਨਿਕਲੀ ਹੈ ਨਾ ਆ ਮੈਨੂੰ ਕੀ ਮਜ਼ਾ ਆਇਆ ਤੇ ਮੈਂ ਖਾ ਕੇ ਆਇਆ ਯਕੀਨ ਕਰ ਤੁਸੀਂ ਕੀ ਸਮਝਿਆ ਤੁਹਾਡੇ ਵਾਸਤੇ ਮੈਂ ਰੱਖਿਆ ਹੈ। ਯਾਰ ਤਾਂ ਸਾਨੂੰ ਵੀ ਤਾਂ ਕੁਝ ਖਾਣ ਲਈ ਦਿਓ ਆਓ ਉਸਤਾਦ ਜੀ ਆਓ ਇਹ ਚੰਗਾ ਤਰੀਕਾ ਮੰਗਣ ਦਾ ਮੇਰਾ ਖਿਆਲ ਹੈ ਕਿ ਇਹਨਾਂ ਦੀ ਚੀਜ਼ ਚੋਰੀ ਕਰਕੇ ਲੈ ਜਾਈਏ ਇਹਨਾਂ ਨੇ ਉਂਝ ਤੇ ਹੱਥ ਨਹੀਂ ਆਉਣਾ ਸਾਡੇ ਉਹ ਕੌਣ ਹੈ ਮੇਰੇ ਤੋਂ ਵੀ ਬੁਰੇ ਮੂੰਹ ਆਨੇ ਲੈ ਦੱਸ ਆਪਣੇ ਵੱਲੋਂ ਮੂੰਹ ਮਰਾਣਾ ਕਹਿੰਦੇ ਆ ਉਹ ਬੇਵਕੂਫਾ ਤੈਨੂੰ ਸਾਡਾ ਕੀ ਪਤਾ ਹੋਵੇ ਸਾਡੀ ਲੋਕ ਕਿੰਨੀ ਇੱਜ਼ਤ ਕਰਦੇ ਆ ਹਰ ਜਗ੍ਹਾ ਤੇ ਇੱਜ਼ਤ ਹੁੰਦੀ ਮੈਨੂੰ ਤਾਂ ਹੈ ਨਹੀਂ ਪਤਾ ਕਰਦੇ ਉਹ ਆ ਗਿਆ ਸਲੋ ਮੋਸ਼ਨ ਬਗੈਰਤ ਜਿਹਨੇ ਕਿਸੇ ਦੀ ਇੱਜ਼ਤ ਨਹੀਂ ਰੱਖਣੀ ਵਿਛੜ ਜਾਵੇ ਜੇ ਯਾਰ ਤੇ ਪੀਣੀ ਪੈਂਦੀ ਏ ਬੀਵੀ ਅਦੀ ਨੂੰ ਪੁੱਛਿਆ ਤੂੰ ਕਿਉਂ ਪੀਣੀ ਏ ਕਹਿੰਦੀ ਬੰਦੇ ਹੋ ਜਾਣ ਚਾਰ ਤੇ ਪੀਣੀ ਨਹੀਂ ਯਾਰ ਮੈਂ ਦੁਬਈ ਵਾਪਸ ਜਾ ਰਹਾ ਕੰਜਰ ਹੈ ਨਾ ਗੁੱਸਾ ਚੜਿਆ ਤੇ ਆਪਣੀਆਂ ਪੌੜੀਆਂ ਚੜ ਚੱਲਾ ਹੋਰ ਤੁਹਾਡੇ ਇਹਨੂੰ 3000 ਰੁਪਏ ਬਿਜਲੀ ਦਾ ਬਿੱਲ ਆ ਬਿੱਲ ਲੈ ਕੇ ਵੇੜੇ ਚ ਖਲੋ ਕੇ ਤੈਨੂੰ ਵੇਖ ਕਹਿੰਦਾ ਅੱਲਾ ਮੀਆਂ ਜਿੱਥੇ ਰੋਟੀ ਦਾ ਵਾਅਦਾ ਕੀਤਾ ਬਿੱਲ ਦਾ ਵੀ ਕਰ ਲੈਂਦਾ ਉਹ ਅਸਲਮ ਚੂੜੇ ਦੀ ਬਿਸਤੀ ਇਹਨੇ ਆਪਣੀ ਇੱਕ ਭੈਣ ਦਾ ਵਿਆਹ ਕਰ ਦਿੱਤਾ ਦੂਸਰੀ ਆਪਣੀ ਮਰਜ਼ੀ ਨਾਲ ਦੌੜ ਗਈ ਮੈਂ ਕਿਹਾ ਇਹ ਕੀ ਹੈ ਕੋ ਕਹਿੰਦਾ ਕਭੀ ਖੁਸ਼ੀ ਕਭੀ ਗਮ ਆ ਪਹਿਲਾਂ ਨਾਈ ਸੀ ਅੱਛਾ ਜੀ ਉਹ ਇਹਨੂੰ ਵਿਆਹ ਤੇ ਉਹਨਾਂ ਨੇ ਬੁਲਾਇਆ ਉਹਨਾਂ ਕੇ ਗੱਲ ਸੁਣ ਵੀ ਜਵਾਨ ਚੌਲ ਐਸੇ ਪਕਾਉਣੇ ਕਿ ਕੱਲਾ ਚੌਲ ਹੋਣਾ ਚਾਹੀਦਾ ਹਾਂ। ਕਹਿੰਦਾ ਠੀਕ ਆ ਫਿਰ ਜਿੰਨੇ ਚੌਲ ਆ ਉਨੀਆਂ ਹੀ ਦੇਗਾ ਮਗਾ ਲਓ ਇਹਨੇ ਆਪਣੇ ਘਰ ਬਿੱਲਾ ਲਿਆ ਕੇ ਰੱਖਿਆ ਇਹਦੀ ਬੀਵੀ ਉਹ ਬਿੱਲੇ ਨੂੰ ਬਹੁਤ ਪਿਆਰ ਕਰਨ ਲੱਗੀ ਜਦੋਂ ਕੰਮ ਤੋਂ ਜਾਵੇ ਉਹ ਬਿੱਲੇ ਨੂੰ ਪਿਆਰ ਕਰਨ ਦੀ ਝੋਲੀ 'ਚ ਬੈਠਾ ਬਿੱਲਾ ਇਹਨੂੰ ਗੁੱਸਾ ਚੜਿਆ ਬਿੱਲੇ ਨੂੰ ਬਾਹਰ ਸੁੱਟਾਇਆ ਬਿੱਲਾ ਆਪੇ ਹੀ ਘਰ ਆ ਗਿਆ ਇਹ ਫਿਰ ਉਹ ਤੋਂ ਵੀ ਦੂਰ ਸੁੱਟਾਇਆ ਬਿੱਲਾ ਫਿਰ ਘਰ ਆ ਗਿਆ ਇਹਨੂੰ ਗੁੱਸਾ ਚੜਿਆ ਰਕਸ਼ੇ 'ਚ ਪਾ ਕੇ ਏਡੀ ਦੂਰ ਸੁੱਟਣ ਚਲਾ ਗਿਆ ਬਿੱਲਾ ਥੋੜੀ ਦੇਰ ਬਾਅਦ ਆਪਣਾ ਘਰ ਹੀ ਭੁੱਲ ਗਿਆ ਆਪਣੀ ਬੀਵੀ ਨੂੰ ਫੋਨ ਕਰਕੇ ਕਹਿਣ ਡਿਆ ਭਲੀਏ ਲੋਕੇ ਬਿੱਲਾ ਪਹੁੰਚ ਗਿਆ ਉਹ ਕਹਿੰਦੀ ਪਹੁੰਚ ਗਿਆ ਚੱਲ ਫਿਰ ਇਹਨੂੰ ਭੇਜ ਆ ਕੇ ਮੈਨੂੰ ਵੀ ਲੈ ਜਾਏ ਮੈਂ ਆਪਣੀ ਬੀਵੀ ਨੂੰ ਤਲਾਕ ਹੀ ਦੇ ਦੇਣੀ ਉਹ ਕਿਉਂ ਓਏ ਉਹ ਮੇਰੀਆਂ ਗੱਲਾਂ ਜਾ ਕੇ ਆਪਣੇ ਭਰਾਵਾਂ ਨੂੰ ਦੱਸਦੀ ਹੈ ਰੰਜ ਬਾ ਠੀਕ ਹੈ ਭਾਈ ਸਰ ਉਹ ਠੀਕ ਹੈ ਓਏ ਇਹਨੂੰ ਵੀ ਸਾਲਿਆ ਕਰ ਜੂਗਾ ਤੇ ਇਹਨੇ ਕਿਹੜਾ ਤੈਨੂੰ ਭੈਣ ਦਾ ਰਿਸ਼ਤਾ ਦਿੱਤਾ ਇੱਥੇ ਦੇ ਇਹ ਰੋਜ਼ ਪਾਣਾ ਸਿਗਰਟਾਂ ਦੀ ਦੁਕਾਨ ਤੇ ਜਾ ਕੇ ਭਾਜੀ ਉਧਾਰ ਗੋਲਡ ਲੀਫ ਤੇ ਸਿਗਰਟ ਦੇ ਦਿਓ ਉਹ ਕਹਿੰਦਾ ਚੱਲ ਦੌੜ ਫਿਰ ਜਾ ਕੇ ਭਾਜੀ ਉਧਾਰ ਗੋਲਡ ਲੀਫ ਤੇ ਸਿਗਰਟ ਮਿਲ ਜਾਣਗੇ ਉਹ ਕਹਿੰਦਾ ਹੁਣ ਤੂੰ ਮੇਰੇ ਕੋਲ ਸਿਗਰਟ ਮੰਗਿਆ ਮੈਂ ਤੇਰੇ ਸਿਰ 'ਚ ਥੌੜਾ ਮਾਰਨਾ ਬਗੈਰ ਅਗਲੇ ਦਿਨ ਜਾ ਕੇ ਕਹਿੰਦਾ ਭਾਜੀ ਥੌੜਾ ਹੈ ਉਹ ਕਹਿੰਦਾ ਨਹੀਂ ਕਹਿੰਦਾ ਵੀ ਸਿਗਰਟ ਦੇ ਦੇ ਆ ਨਹਿਰ ਦੇ ਉੱਤੇ ਜੈਜ਼ ਦਾ ਬੋਰਡ ਨਹੀਂ ਲੱਗਾ ਜੈਜ਼ ਦੇ ਬੋਰਡ ਦੇ ਉੱਤੇ ਕੁੜੀ ਆ ਕੀ ਕਰਦੀ ਟਿਕ 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 ਇਹਨੂੰ ਬੱਚੀ ਚੰਗੀ ਲੱਗੀ ਇਹਨੇ ਥੱਲੇ ਵੱਟਾ ਫੜ ਕੇ ਉਸ ਜਨਾਨੀ ਨੂੰ ਮਾਰਿਆ ਉਹ ਜਨਾਨੀ ਨੇ ਅੱਧਾ ਘੰਟਾ ਇਹਨੂੰ ਮਾਵਾਂ ਭੈਣਾਂ ਦੀਆਂ ਗਾਲੀਆਂ ਕੱਢੀਆਂ ਕਿਉਂ? ਉਹ ਤਾਂ ਸ਼ਰਮਿੰਦਾ ਨਹੀਂ ਹੋਇਆ ਉਹ ਤਾਂ ਖਲੋ ਕੇ ਕਹਿੰਦਾ ਹੋਰ ਸੁਣੋ ਹੋਰ ਸੁਣੋ ਹੋਰ ਸੁਣੋ ਹੋਰ ਸੁਣੋ ਨਹੀਂ ਮੈਂ ਉਹਨੂੰ ਤਲਾਕ ਹੀ ਦੇਣੀ ਉਹਨੇ ਦੂਸਰੇ ਭਰਾ ਨੂੰ ਵੀ ਦੱਸਤਾ ਸ਼ੇਖ ਜ਼ੈਦ ਉਹ ਬਿਨ ਸਾਲਿਆ ਸੁਲਤਾਨ ਤੂੰ ਹੀ ਭੈਣਾ ਵੇ ਉਹਨਾਂ ਕਿ ਉਹਨਾਂ ਨੂੰ ਵੱਡੀਆਂ ਕਰ ਕਰਕੇ ਦਹੀਂ ਦੀ ਦੁਕਾਨ ਪਾ ਦਿੰਨਾ ਇਹਦੀ ਬੀਵੀ ਨੂੰ ਡਾਕੂ ਚੁੱਕ ਕੇ ਲੈ ਗਏ ਉਹਨਾਂ ਦੇ ਮਗਰ ਨਹੀਂ ਗਿਆ ਅਗਲੇ ਦਿਨ ਕਾਟਨ ਦਾ ਸੂਟ ਪਾ ਕੇ ਮਹੱਲੇ 'ਚ ਪੁੱਛਣਦੇ ਆ ਉਹ ਯਾਰ ਮੈਂ ਜੀਓ ਤੇ ਕੈਸਾ ਲੱਗਾਂਗਾ
ਕਦੋਂ ਮੁਸਲਮਾਨ ਨਾਲ ਗੱਲ ਕਰਨ ਡਿਆ ਇਹ ਭਾਈ ਜੀ ਐਡਾ ਬੇਵਕੂਫੇ ਜਹਾਜ਼ ਦੇ ਵਿੱਚ ਬੈਠਾ ਅੱਛਾ। ਜਹਾਜ਼ ਚੇਰ ਹੋਸਟਸ ਕੰਮ ਕਰਦੀ ਉਹ ਆ ਕੇ ਨੂੰ ਕਹਿੰਦੀ ਸਰ ਆਪ ਕਿਆ ਖਾਏਂਗੇ ਅੱਗੋਂ ਕਹਿੰਦਾ ਬੰਦਾ ਧੀਆਂ ਧਿਆਣੀਆਂ ਕੋਲ ਖਾਂਦਾ ਚੰਗਾ ਲੱਗਦਾ ਆ ਮੈਨੂੰ ਆਣ ਕਹਿੰਦਾ ਮੇਰੀ ਬੀਵੀ ਐਡੀ ਨੇਕ ਔਰਤ ਓਏ ਉਹਦੇ ਪਾਣੀ ਕੋਲੋਂ ਵੀ ਡਰਦੀ ਮੈਂ ਕਿਹਾ ਉਹ ਕਿਵੇਂ ਅੱਗੋਂ ਬਗੈਰ ਤੇ ਮੁਤਮੈਨ ਹੋ ਕੇ ਦੱਸਦੇ ਆ ਕਹਿੰਦਾ ਮੈਂ ਇੰਜ ਕਰਕੇ ਘਰ ਵੜਿਆ ਉਹ ਪਾਣੀ ਵਾਲੇ ਟੱਬ 'ਚ ਗਨ ਮੈਂ ਇਹਨੂੰ ਲੈ ਕੇ ਬੈਠੀ ਸਹੀ ਮੇਰੀ ਬੀਵੀ ਨੇ ਇੰਜ ਕੀਤਾ ਇਹਦੀ ਬੀਵੀ ਦੀ ਕਮੇਟੀ ਨਿਕਲੀ ਅੱਛਾ। 30000 ਰੁਪਇਆ ਦੇ ਕੇ ਕਹਿੰਦੀ ਜਾਨੂ ਕੋਈ ਵੱਡੀ ਸ਼ੈ ਲੈ ਕੇ ਆਣਾ ਅੱਛਾ। ਸਾਲਾ ਵਾਂਸ ਲੈ ਆਇਆ ਕਹਿੰਦੀ ਮੈਂ ਇੱਥੇ ਗੁੱਡੀਆਂ ਲੁੱਟਣੀਆਂ ਨਹੀਂ ਕੀ ਕਰਨਾ ਉਹਨਾਂ ਨੇ ਉਹਦੀ ਤਲਾਕ ਹੀ ਬੰਦੀ ਹੈ ਉਹ ਬਸ ਕਰਦੇ ਤੂੰ ਐਡਾ ਕੰਜਰਾ ਮੋਇਨ ਅਖਤਰ ਬਣਿਆ ਫਿਰਨਾ ਮੁਲਤਾਨ ਜਾਣ ਵਾਸਤੇ ਸਟੇਸ਼ਨ ਤੇ ਗਿਆ ਅੱਛਾ। ਉਹਦੇ ਚ ਟ੍ਰੇਨ ਚ ਰਸ਼ ਬੜਾ ਸੀ ਅੱਛਾ। ਇਹਨੇ ਉੱਥੇ ਰੌਲਾ ਪਾਤਾ ਸੀਟ ਲੈਣ ਵਾਸਤੇ ਕਹਿੰਦਾ ਉਹ ਟ੍ਰੇਨ ਚ ਸੱਪ ਜੇ ਉਹ ਟ੍ਰੇਨ ਚ ਸੱਪ ਜੇ ਸਾਰੀਆਂ ਸਵਾਰੀਆਂ ਦੌੜ ਗਈਆਂ ਆਪ ਸਕੂਨ ਨਾਲ ਸੌਂ ਗਿਆ 2 ਘੰਟੇ ਬਾਅਦ ਉੱਠ ਕੇ ਕਹਿੰਦਾ ਆ ਮੁਲਤਾਨ ਆ ਗਏ ਆ। ਉਹ ਕਹਿੰਦੇ ਨਹੀਂ ਜੀ ਸੱਪ ਵਾਲਾ ਡੱਬਾ ਇੱਥੇ ਹੀ ਛੱਡ ਗਏ ਨੇ ਇਹਨੂੰ ਭੁੱਖ ਲੱਗੀ ਹੋਈ ਇੱਕ ਚੌਂਕ 'ਚ ਬੰਦਾ ਦੇਗ ਪਕਾਉਂਦਾ ਪਿਆ ਸਵੇਰ 7 ਵਜੇ ਜਾ ਕੇ ਧਮਾਲ ਪਾਉਣ ਲੱਗ ਪਿਆ ਚੱਲ ਤੂੰ ਨਵੀਂ ਲਾਇਆ ਯਾਰ ਗੱਲ ਸੁਣੋ ਜਵਾਨੋ ਤੂੰ ਯਾਰ ਸਾਡੇ ਮੁਲਕ ਦੇ ਵਿੱਚ ਦਰਿਆ ਕਿੰਨੇ 5 ਤੇ ਖੂਹ ਕਿੰਨੇ 10-20 ਲੱਖ ਕਰੋੜ ਦੀ ਤਾਦਾਦ 'ਚ ਤੇ ਟੂਟੀਆਂ ਕਿੰਨੀਆਂ ਕਰਬਾਂ ਖਰਬਾਂ ਦੀ ਤਾਦਾਦ 'ਚ ਉਹ ਤੁਸੀਂ ਫੇਰ ਨਹੀਂ ਨਹਾਉਂਦੇ ਉਹ ਤੇਰੀਆਂ ਭੈਣਾਂ ਕਿੰਨੀਆਂ 2 ਅੱਛਾ ਤੇ ਤੁਸੀਂ ਫੇਰ ਨਹੀਂ ਆਉਂਦੇ ਇਹ ਭਾਈ ਜੀ ਆ ਫੜੋ ਰਕਮ 5-5000 ਵਾਲੀ ਬੜੇ ਪੈਸੇ ਫੈਮਿਲੀ ਤੇ ਨਹੀਂ ਵੇਚ ਆਇਆ ਬਗੈਰ ਜੇ ਬੰਦੇ ਤੂੰ ਓਏ ਦੀ ਫੈਮਿਲੀ ਦਾ ਤੇ ਹੁੱਕਾ ਨਹੀਂ ਮਿਲਦਾ ਆ ਪੈਸਾ ਰੱਖ ਨਾ ਬਾਕੀ ਫੈਮਿਲੀ ਦੀ ਕੰਮ ਦੀ ਵੀ ਕੋਈ ਨਹੀਂ ਕਸਮੇ ਰੱਬ ਦੀ ਅੱਛਾ। ਇੱਕ ਦਿਨ ਮੈਨੂੰ ਲੈ ਕੇ ਗਿਆ ਕਹਿੰਦਾ ਬੱਚੀਆਂ ਬੜੀਆਂ ਲਿਆ ਆ ਕੇ ਤੇ ਵੇਖ ਇਹਦੇ ਮੈਂ ਘਰ ਗਿਆ ਕਿਸੇ ਬੱਚੀ ਦੀ ਅੱਖ ਕੋਈ ਨਹੀਂ ਕਿਸੇ ਬੱਚੀ ਦੇ ਦੰਦ ਕੋਈ ਨਹੀਂ ਕਿਸੇ ਦੇ ਬੁੱਲ ਕੋਈ ਨਹੀਂ ਇੱਕ ਮੂੰਹ ਮੱਥੇ ਲੱਗਦੀ ਸੀ ਇੰਜ ਕਰਕੇ ਬੈਠੀ ਮੈਂ ਕਿਹਾ ਜਾਨੂ ਚਲੇ ਕਹਿੰਦੇ ਚਲੋ ਹਾਂ ਸਾਡੇ ਵਾਲੇ ਇੰਜੀਨੀਅਰ ਇਹਨੂੰ ਫਿਰ ਚੜਿਆ ਗੁੱਸਾ ਹਾਂ। ਇਹ ਫਿਰ ਮੈਨੂੰ ਆਪਣੇ ਹੱਲ ਆ ਗਿਆ ਅੱਛਾ ਉੱਥੇ ਵਧੀਆ ਸਣ ਦੇਖ ਤੇ ਸਹੀ ਆ ਰੱਖ ਪੈਸੇ ਮੇਰਾ ਵਿਆਹ ਕਰਾ ਦੇ ਕਿਸੇ ਬੱਚੀ ਨਾਲ ਠੀਕ ਆ ਪੈਸੇ ਤੇਰੇ ਵਿਆਹ ਨਹੀਂ ਹੋ ਸਕਦਾ ਕਿਉਂ ਨੋਟ ਤੇ ਪਾਟੇ ਨੇ ਅਤੇ ਬੱਚੀਆਂ ਦੀ ਕੀ ਗਾਰੰਟੀ ਹੈ ਓਏ ਉਹ ਮੇਰੇ ਘਰ ਰਹਿਣ ਜਾਂ ਨਾ ਰਹਿਣ ਲੋ ਜੀ ਇਹ 5000 ਰੁਪਏ ਰਿਸ਼ਤਾ ਕਰਾਉਂਦਾ ਅੱਛਾ। 10000 ਜਿੱਥੇ ਇੱਕ ਵੀ ਆਈ ਉੱਥੇ ਦੂਜੀ ਵੀ ਦੇ ਦੇ ਇਹ ਵੀ ਦੇ ਦੇ ਰਹਿਣ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਤੇ ਬੱਚੀ ਤੁਹਾਡੇ ਵੱਲੋਂ ਲਿਆਉਣੀ ਹੈ ਅੱਛਾ ਹੁਣ ਜਿੰਨੇ ਪੈਸੇ ਹੈ ਨਾ ਅੰਮੀ ਨੂੰ ਨਾ ਰੰਗ ਕਰਾ ਕੇ ਲੈ ਆਉਣਾ ਆ ਯਾਰ ਤੇਰੇ ਕੋਲ ਇੱਕ ਗੱਲ ਪੁੱਛਣੀ ਚਾਹੁੰਦੇ ਆ जी जी मैं बिल्कुल टाइम पे पहुंच जाऊंगी तुझे बिल्कुल फिक्र ना करो मैं बिल्कुल रेडी है जी आ जाऊंगी टाइम पे आ जाऊंगी कौन मच्छी खा बैठा ए मच्छी तू खादी ओ मच्छी तू खादी है ਆਓ ते रज के पानी पी मामा मच्छी ते खुश रवे ਨਹੀਂ ਮੱਛੀ ਖਾਦੀ ਕਿੰਨੀ ਸਹੀ ਇਮਾਨਦਾਰੀ ਨਾਲ 7 ਕਿਲੋ ਕਿਉਂ ਸਾਰੀ ਖਰਾਬ ਸੀ ਨਹੀਂ ਬਾਅਦ ये अल्लाह हाँ जी मैं की एंदे में गल करनी जे तेरा फोन ही अच्छा मेहरबानी चोंद करो जा या। फोन का डाल गल करनी है गल करनी है वो मेरा एक दोस्त कहता यार तू मेरा फोन ही नहीं चुकता फिर? बस मेरे सुता सी चुक लिया ਅੱਛਾ ए भाई जी बंदा शराब पी के सच बोलदा सच ਹਾਂ बोल रहा ਸੱਚ ਬੋਲਦਾ आ तू सही है ਸਹੀ ਗੱਲ ਹੈ ਯਾਰ ਬੰਦਾ ਸ਼ਰਾਬ ਪੀ ਕੇ ਸੱਚ ਬੋਲਦਾ ਹੀ हां ਹਾਂ ਪਰਸੋਂ ਮੈਂ ਨਰਗਸ ਨੂੰ ਸ਼ਰਾਬ ਪਿਆਤੀ अच्छा ਉਹ ਨਸ਼ੇ ਦੀ ਕਹੀ ਜਾ ਸਾਜਨ ਅਬਾਸ ਮੇਰੇ ਹੀ ਪੁੱਤਰ ਹੈ उन्होंने ਹਾਂ पी के भी झूठ ही बोल दी है ਵੈਸੇ ਇਹ ਗੱਲ ਨਹੀਂ ਬਣੀ ਹੈ ਕਿ ਨਸ਼ੇ 'ਚ ਬੰਦਾ ਸੱਚ ਬੋਲਦਾ ਹੈ ਸ਼ਰਾਬ ਪੀ ਕੇ ਸੱਚ ਬੋਲਦਾ ਹੈ सच बोलदा ਜੇ ਬੰਦਾ ਸ਼ਰਾਬ ਪੀ ਕੇ ਸੱਚ ਨਾ ਬੋਲਦਾ ਹੋਵੇ ਤੇ ਅਦਾਲਤ 'ਚ ਵਕੀਲ ਨਾ ਹੋਣ हैं ਜੱਜ ਕੁੱਪੀ ਪਿਆ ਕੇ ਸਾਰਾ ਕੁਝ ਪੁੱਛ ਲਵੇ ਉਹ ਕੁੱਪੀ ਪਿਆਉਣ ਦੀ ਵੀ ਲੋੜ ਨਹੀਂ ਮੈਨੂੰ 500 ਰੁਪਏ ਦੇ ਮੈਂ ਤੇਰੀ ਅੰਮੀ ਦੀਆਂ ਸਾਰੀਆਂ ਗੱਲਾਂ ਦੱਸ ਦਿੰਦਾ मैं कह जी गल दस मैं पैसे दिते शराब पी के बंदा सच बोलदा है हाँ ਇਹਨਾਂ ਨੂੰ ਦੱਸ ਕੇ ਮੈਂ ਕੀ ਹੋ ਜੀਆਂ ਲੈ ਕਰਪਟ ਔਰਤ हैं ਅੱਛਾ ਇਹੋ ਜਿਹੀ ਕੁੜੀ ਡਾਂਸ ਕਰਨ ਦੀ ਹੋਵੇ ਨਾ ਤੇ ਇਹੋ ਜਿਹੇ ਐਵੇਂ ਹਾਲ 'ਚ ਜਾ ਕੇ ਕਹਿਣ ਕੈਸਾ हाँ ਇਹਦੇ ਲਗਾ ਪਿੱਛੋਂ ਆਣ ਕੇ ਕਹਿੰਦਾ ਇਹਨੂੰ ਕੁਛ ਨਾ ਲੈਣਾ ਬਾਜੀ ਮੇਰੀ ਆ
ਤੁਹਾਡਾ ਮੇਰਾ ਹੋਣਾ ਵਿਆਹ ਮੈਂ ਦਿੱਤੀ ਰਕਮ ਇਹਨੂੰ ਵੇ ਮੂੰਹ ਵੇਖਿਆ ਹੀ ਆਪਣਾ ਵਿਆਹ ਚੁੰਝ ਕਰੁੰਝ ਵਿਆਹ ਕਰਾਉਣਾ ਪੈਸੇ ਦਿੱਤੇ ਪੈਸੇ ਦਿੱਤੇ ਨੇ ਮੈਂ ਵਿਆਹ ਕਰਾਵਾਂਗੀ ਕਿਸੇ ਉੱਚੇ ਲੰਮੇ ਸ਼ੀ ਜਵਾਨ ਨਾਲ ਤੂੰ ਤਾਂ ਹੈ ਹੀ ਬੜਾ ਨਿੱਕਾ ਜਿਹਾ ਨਿੱਕਾ ਫੁੱਟੇ ਮੁੱਠੇ ਹੱਸ ਨਾ ਮੈਂ ਤੈਨੂੰ ਕਿਹਾ ਸੀ ਨਾ ਸਾਨੂੰ ਕੋਈ ਵੇਖਣ ਦੇ ਆ ਐਸਾ ਮੁੜ ਤੁੜ ਕੇ ਤੂੰ ਕੰਜਰ ਹੈ ਨਾ ਹਾਂ ਦਲੀਲ ਦੇ ਬੱਚਿਆ ਮੈਂ ਤੇਰਾ ਸਾਥ ਦੇਣਾ ਪਿਆ ਤੂੰ ਮੈਨੂੰ ਤੇ ਸਿੱਧੀ ਜਾਣਾ ਪਿਆ ਹਾਂ ਦੱਸ ਦਿਨਾਂ ਸਮਝਦਾ ਕਿਉਂ ਨਹੀਂ ਮਾਮਾ ਵਿਆਹ ਕਰਾਉਣਾ ਵਿਆਹ ਟੈਸਟਰ ਦੇ ਆ ਬੱਚਿਆ ਲੈ ਓਏ ਐਵੇਂ ਘਟੀਆ ਹੁਣ ਆਦਮੀ ਕਿੱਦਾਂ ਪਤਾ ਟੈਸਟਰ ਦੇ ਬੱਚੇ ਆ। ਇੱਕ ਗੱਲ ਤਾਂ ਬਗੈਰ ਤਾਂ ਰੌਲਾ ਨਹੀਂ ਪਾਈਦਾ ਹੁੰਦਾ ਅੱਛਾ ਜੀ ਹਾਂ ਮੈਂ ਕਦੀ ਦੱਸਿਆ ਓ ਯਾਰ ਬੈ ਜਾ ਤੂੰ ਇੱਧਰ ਤੁਸੀਂ ਵੱਖਰਾ ਮੈਨੂੰ ਕਰਪਟ ਕਰਨ ਟੁਰੇ ਹੋ ਵਿਆਹ ਕਰਾਉਣਾ ਜੀ ਤੁਹਾਨੂੰ ਓਏ ਸਹੀ ਗੱਲ ਕਰ ਓਏ ਓਏ ਉਕਾੜੇ ਤੇ ਕਹਿ ਦੇ ਆਜ਼ਮ ਸਹੀ ਗੱਲ ਕਰ ਵਿਆਹ ਕਰਾਣਾ ਮੇਰੀ ਕਿਸਮਤ ਹਾਰ ਗਈ ਮੈਨੂੰ ਬੱਚੇ ਵੀ ਚਾਹੀਦੇ ਨੇ ਕਿਹਦੀ ਬੱਚੇ ਚਾਹੀਦੇ ਨੇ ਮੇਰੇ ਕੋ ਬੱਚੇ ਨਹੀਂ ਹਾਂ ਉਹ ਆ ਵੀ ਮੇਰੇ ਮੁੰਡੇ ਆ ਤੁਹਾਨੇ ਮੈਨੂੰ ਦੱਸਿਆ ਕਿਉਂ ਨਹੀਂ ਤੁਸੀਂ ਇਸ ਬਗੈਰਤ ਦੇ ਬੱਚੇ ਹੋ ਸਹੀ ਕਿਹਾ ਜੀ ਯਕੂਬ ਸਾਹਿਬ ਤੈਨੂੰ ਮੈਂ ਪੁੱਛੀ ਆ ਅੱਛਾ ਦੇ ਨਾਲ ਨਹੀਂ ਰਲਣਾ ਇਹ ਕੁੜੀ ਆਪਣਾ ਕੰਮ ਕਰ ਓਏ ਦਲੀਲ ਦੇ ਬੱਚੇ ਆ ਜਾ ਕੇ ਸਾਡੇ ਤੇ ਗੱਲ ਸੁਣ ਦਿੰਨੇ ਸਾਰੇ ਓਏ ਤੇ ਤੈਨੂੰ ਭੈਣ ਕੁੜੀ ਬੜੀ ਖੋਜ ਚਲੀ ਅੱਛਾ ਹਾਂ ਇਹੋ ਜਿਹੀਆਂ ਕੁੜੀਆਂ ਤੇ ਅਕਸਰ ਨਾ ਹਾਂ ਪਰਚੂਨ ਵਾਲੇ ਨੂੰ ਕਹਿੰਦੇ ਨੇ ਭਾਸ਼ਾ ਵੀ ਇਹ ਵੇਖੀ ਭਲਾ ਪਿੱਤ ਨਹੀਂ ਨਿਕਲੀ ਚਲੋ ਵੈਸੇ ਇੱਕ ਗੱਲ ਦੱਸੋ ਹਾਏ ਹਾਏ ਇਹੋ ਜਿਹੀਆਂ ਜਨਾਨੀਆਂ ਬੱਸ 'ਚ ਬੈਠੀਆਂ ਹੁੰਦੀਆਂ ਅੱਛਾ ਨਾਲ ਦੀ ਸਵਾਰੀ ਦੇ ਬੱਚੇ ਨੂੰ ਦੁੱਧ ਪਿਆ ਕੇ ਕਹਿੰਦੀ ਹੈ ਇਹ ਤੇ ਮੇਰਾ ਹੈ ਹੀ ਨਹੀਂ ਆਦਮੀ ਅੱਛਾ ਕੁੜੀਆਂ ਰਸ਼ ਵਾਲੇ ਬਾਜ਼ਾਰ 'ਚ ਨਾ ਇੰਜ ਕਰਕੇ ਜਿੰਨੀ ਆਉਂਦੀਆਂ ਨੇ ਨਾ ਅਚਾਨਕ ਰੌਲਾ ਪਾਉਂਦੀ ਵੇ ਕਿਹੜਾ ਵੇ ਤੇ ਪਿੱਛੇ ਮੁੜ ਕੇ ਵੇਖੋ ਇਹੋ ਜਿਹਾ ਮਸਤ ਆਂਡੇ ਬਾਜੀ ਮੈਂ ਯਾਰ ਓਏ ਆਪਣੀਆਂ ਕੁੜੀਆਂ ਦੀਆਂ ਹੀ ਗੱਲਾਂ ਦੱਸਣ ਦਾ ਮੈਨੂੰ ਤਾਂ ਤੁਸੀਂ ਗਾਹ ਕੀ ਸਮਝ ਲਿਆ ਆ ਅਸੀਂ ਵਿਆਹ ਦੇ ਦਿਨ ਰੱਖ ਲੈਨੇ ਅੰਦਰ ਬੈਠ ਹੈ ਵਿਆਹ ਦੇ ਦਿਨ ਮਰ ਜਾਣਾ ਸਿਹਤ ਬਣਾ ਆਪਣੀ ਤੂੰ ਛੱਡ ਦੇ ਤੇਰਾ ਨਸੀਬ ਤੈਨੂੰ ਲੱਭੇਗਾ ਇਹ ਭਾਈ ਜੀ ਕਦੀ ਬਗੈਰਤ ਵੇਖਿਆ ਨਹੀਂ ਨਹੀਂ ਵੇਖਿਆ ਮੈਂ ਨਹੀਂ ਵੇਖਿਆ ਵੇਖੋ ਓਏ 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 ਤੂੰ ਕਦੀ ਬਗੈਰਤ ਵੇਖੀ ਹੀ ਮੇਰੇ ਤਾਂ ਸਾਹਮਣੇ ਖਲੋਤਾ ਓਏ ਤੂੰ ਚਾਹ ਖਾਵਾਂ ਆ ਦੂਜਾ ਵਖਾ ਆ ਵੇਖ ਝੂਠਾ ਕਹਿੰਦਾ ਬਗੈਰ ਇਹ ਤੇ ਡਾਕਟਰ ਅਮਰ ਲਿਆਕਤ ਓਏ ਬਗੈਰ ਕੀ ਨਾ ਕਰਨਾ ਓਏ अस्सलाम वालेकुम वालेकुम सलाम कौन भाई ਜੀ ਠੀਕ ਠਾਕ ਹੋ ਭਾਈਜਾਨ अपना तारफ कराओ मुंह चौक के अंदर आ गया हो ਜਨਾਬ ਅਸੀਂ ਤੇ ਫਕੀਰ ਆ ਤੁਹਾਡਾ ਪਤਾ ਨਹੀਂ ਤੁਸੀਂ ਕੌਣ ਹੋ मैं नहीं जानता ਨਹੀਂ ਜਨਾਬ ਤੁਹਾਨੂੰ ਨਹੀਂ ਮੈਂ ਜਾਣਦਾ ਓਏ ਮੈਨੂੰ ਸਾਰਾ ਜੱਗ ਜਾਣਦਾ ਤੇ ਤਾਹੋ ਤੇ ਪੱਕ ਜਾਣਦਾ ਅੱਛਾ ਕੋਈ ਗਲਾਸ ਵੀ ਜਾਣਦਾ ਕਿ ਨਹੀਂ ਜਾਣਦਾ ਤੁਸੀਂ ਬਦਤਮੀਜ਼ੀ ਕਰਨ ਦੇ ਮੈਂ ਬੜੀ ਕੁੱਤੀ ਚੀਜ਼ ਆ ਨਹੀਂ ਜਨਾਬ ਤੁਸੀਂ ਕੁੱਤੀ ਚੀਜ਼ ਨਹੀਂ ਤੁਸੀਂ ਕਿਸੇ ਆਪਣਾ ਛੱਡੋ ਇਸ ਗੱਲ ਦੂਰ ਤੇ ਕਰ ਲਗੇ ਇਹ ਮੇਰੀ ਭੈਣ ਦਾ ਘਰ ਹੈ ਜਨਾਬ ਤੁਹਾਨੂੰ ਪਤਾ ਨਹੀਂ ਪਤਾ ਤੁਹਾਡੀ ਸ਼ਕਲ ਤੇ ਤੁਹਾਡੇ ਰੁਮਾਲ ਤੋਂ ਲੱਗ ਰਿਹਾ ਕਿ ਤੁਸੀਂ ਭੈਣ ਦੇ ਘਰ ਰਹਿ ਰਹੇ ਹੋ ਤੁਸੀਂ ਘਬਰਾਓ ਨਾ ਜੀ ਸਾਰੀ ਜ਼ਿੰਦਗੀ ਕਰਕੇ ਖਾਦੀ ਹੈ ਜਨਾਬ ਆਪਣਾ ਕੰਜਰ ਗੰਦੇ ਆਦਮੀ ਜੇ ਤੁਸੀਂ ਜਨਾਬ ਆਪਣਾ ਕੰਜਰ ਸਾਹਿਬ ਕੀ ਕਹਿ ਰਹੇ ਹੋ ਕਹਿਣਾ ਕੀ ਜਨਾਬ ਅਸੀਂ ਤੁਹਾਡੇ ਘਰ ਚ ਆਏ ਹਾਂ ਅਸੀਂ ਦੋ ਭਰਾ ਵਾਂ ਦੋਵੇਂ ਫਕੀਰ ਆ ਜਨਾਬ ਦੋਵੇਂ ਇਕੱਠੇ ਹੋ ਇਕੱਠੇ ਆ ਇਸ ਜਨਾਬ ਲਈ ਉੱਲੂ ਦੇ ਪੱਠੇ ਹੋ ਇਹ ਬੱਚੇ ਦਾ ਮੈਨੂੰ ਬੜਾ ਪਿਆਰ ਹੈ ਮੇਰੇ ਪਿਓ ਦੀ ਉਮਰ ਦਾ ਗੰਦੇ ਕੰਮ ਕਰਨਾ ਇਹ ਬਦਤਮੀਜ਼ੀ ਕਰੇ ਤੂੰ ਪਹਿਲੇ ਪੁੱਛ ਤੇ ਸਹੀ ਕਿ ਤੁਹਾਡੇ ਦੋਵਾਂ ਚ ਚੁੰਮੀ ਲੈਣੀ ਕਿਹਦੀ ਬੇਗੈਰਤ ਆਦਮੀ ਤੂੰ ਮੈਨੂੰ ਛੱਡ ਕੇ ਤੇ ਉੱਥੇ ਚਲਾ ਗਿਆ ਕਿਉਂਕਿ ਅਸੀਂ ਚੁੰਮੀਆਂ ਦੇ ਦੇ ਕੇ ਤੇ ਘਰ ਬਣਾਏ ਨੇ ਮੇਰੇ ਭਰਾ ਦੀਆਂ ਚੁੰਮੀ ਲਈ ਮੇਰੀਆਂ ਗੱਲਾਂ ਪੁੱਟੀਆਂ ਮਾਮਾ ਤੈਨੂੰ ਤਮੀਜ਼ ਕੋਈ ਨਹੀਂ ਤੈਨੂੰ ਸਿਰਫ ਆਗਾਹ ਕਰਨਾ ਕਿ ਜਿਹੜਾ ਕੰਮ ਤੂੰ ਕਰਨਾ ਦੋਵਾਂ ਨਾਲ ਇਕੱਠਿਆਂ ਕਰ ਠੀਕ ਹੈ ਕਿ ਨਹੀਂ ਅਸੀਂ ਦੋਵੇਂ ਭਰਾ ਮੁਸਲਮਾਨ ਆ ਠੀਕ ਹੈ ਬਿਲਕੁਲ, ਇਸਲਾਮ ਚ ਜੋ ਭਾਈ- ਮੇਰੇ ਭਰਾ ਨੂੰ ਹੱਕ ਹੈ ਉਹ ਮੇਰਾ ਵੀ ਹੱਕ ਹੈ ਉਹਦੀ ਦੀ ਚੁੰਮੀ ਲਈ ਮੇਰੀਆਂ ਗੱਲਾਂ ਪੁੱਟੀਆਂ ਨੇ ਬਗੈਰਤੀ ਕਿਉਂ ਕੀਤੀ ਨਹੀਂ ਪਹਿਲੇ ਤੂੰ ਦੀਆਂ ਚੁੰਮੀਆਂ ਲਈਆਂ ਮੇਰੀ ਗੱਲ ਪੁੱਟੀ ਤੂੰ ਮੇਰੀ ਚੁੰਮੀ ਕਿਉਂ ਨਹੀਂ ਲਈ ਉਹ ਭਾਈ ਜੀ ਗੱਲ ਸੁਣੋ ਮੇਰੀ ਚੁੰਮੀ ਕਿਉਂ ਨਹੀਂ ਲਈ ਉਹ ਮੇਰੀ ਗੱਲ ਮੈਂ ਤੇਰਾ ਭਣਵਈਆ ਵਾਂ ਮੇਰੇ ਨਾਲ ਬਦਤਮੀਜ਼ੀ ਨਾ ਕਰੋ ਮੈਂ ਤੁਹਾਨੂੰ ਕਹਿਣ ਡਿਆ ਵਾਂ ਓਏ ਇਹਨੂੰ ਸਮਝਾ ਐ ਸਮਝਦਾਰ ਮੇਰਾ ਵੱਡਾ ਭਰਾ ਇਹ ਮੈਂ ਛੋਟਾ ਤੇ ਮੈਂ ਕਿਵੇਂ ਸਮਝਾਵਾਂ ਤੁਸੀਂ ਨਹੀਂ ਜਾਣਦੇ ਮੈਨੂੰ ਨਲਾ ਇਸ ਤਰ੍ਹਾਂ ਤੇਰੀ ਸ਼ਨਾਖਤ ਮਰ ਜਾਏਗੀ ਮੇਰੀ ਗੱਲ ਸੁਣੋ ਮੇਰੀ ਬਾਜੀ ਹੁਣੇ ਆ ਰਹੀ ਹੈ ਤੁਹਾਨੂੰ ਪਤਾ ਲੱਗ ਜਾਏਗਾ ਕਿ
ਅਸੀਂ ਕਿੱਡੇ ਚੰਗੇ ਲੋਕ ਆ ਅਸੀਂ ਬਾਜੀ ਵਾਸਤੇ ਨਹੀਂ ਆਏ ਬੇਗੈਰਤ ਆਦਮੀ ਅਸੀਂ ਤੇ ਅਸੀਂ ਤੇ ਸਿਰਫ 4 ਕਿਲੋ ਆਟਾ ਲੈਣ ਵਾਸਤੇ ਆਏ ਸਾਡੇ ਘਰੋਂ ਤੁਹਾਡੇ ਘਰੋਂ ਜਨਾਬ ਓਏ ਅਸੀਂ ਤੇ ਲੋਕਾਂ ਦਾ ਆਟਾ ਇੱਥੇ ਲੈ ਆਉਨੇ ਆ ਇਹੋ ਤੇ ਮੈਂ ਇਸੇ ਵਾਸਤੇ ਤੇ ਤੁਹਾਡੇ ਘਰ ਆਏ ਆ ਮੈਨੂੰ ਪਤਾ ਤੁਹਾਡੀ ਤੇ ਬੱਚੀ ਬਾਹਰ ਫਕੀਰ ਨੂੰ ਆਟਾ ਦੇਣ ਜਾਂਦੀ ਨਹੀਂ ਸਿਰਫ ਪਲੇਟ ਖਾਲੀ ਲੈ ਕੇ ਜਾਂਦੀ ਹੈ ਕਹਿੰਦਾ ਅੱਲਾ ਦੇ ਨਾਂ ਦੇ ਆਟਾ ਦੇ ਵਿੱਚੋਂ ਕੱਢ ਕੇ ਲੈ ਆਉਂਦੀ ਤੁਸੀਂ ਮੇਰੀ ਬਾਜੀ ਨੂੰ ਜਾਣਦੇ ਮੇਰੀ ਬਾਜੀ ਆਟਾ ਜੀ ਪਾਣ ਰੋਟੀ ਪਾਣ ਭੁੱਖ ਲੱਗੀ ਬਸ ਮੇਰਾ ਪੁੱਤਰ ਬਸ ਮਿਲ ਜਾਏਗਾ ਆਟਾ ਪਾਣ ਨੱਚੋ ਫੇਰ ਦੇਣਗੇ ਆਟਾ ਲੈ ਦੇ ਮੈਂ ਤੈਨੂੰ ਬੜਾ ਦੇਗਾ ਮੈਂ ਕਿਹਾ ਤਾਂ ਬਾਜੀ ਆਪਣੀ ਬੁਲਾਵਾਂ ਹਾਂਜੀ ਆਪਣਾ ਅਨਵਰੀ ਲੁੰਡੀ ਅਨਵਰੀ ਲੁੰਡੀ ਹਾਂ ਮੇਰੀ ਬਾਜੀ ਦਾ ਨਾਮ ਹੈ। ਬੰਦੇ ਨੂੰ ਅੰਦਰ ਵਾੜ ਕੇ ਲਾ ਲੈਂਦੀ ਕੁੰਡੀ ਇਹ ਮੇਰੀਆਂ ਗੱਲਾਂ ਪੁੱਟੀਆਂ ਉਹਦੀ ਚੁੰਮੀ ਲਈ ਇਹ ਮੇਰੇ ਮੋਨੋਗ੍ਰਾਮ ਹੈ ਅੱਛਾ ਆਪਣੀ ਬਾਜੀ ਨੂੰ ਬੁਲਾਓ ਜਨਾਬ ਭਾਈ ਜਾਨ, ਇਹ ਤੁਹਾਡੇ ਗਰੀਬ ਲੋਕ ਆ ਅੱਲਾ ਦੀ ਰਾਹ ਤੇ 10 ਲੀਟਰ ਪੈਟਰੋਲ ਪਵਾ ਦਿਓ ਗੱਡੀ 'ਚ ਬਸ ਇਨਸ਼ਾਅੱਲਾ ਤੁਹਾਡੇ ਕੋਲ ਕਿੰਨੇ ਕ ਪੈਸੇ ਹੋਣਗੇ ਇਹ ਸਾਰੇ ਟੋਟਲ ਆਓ ਸਾਡੇ ਕੋਲ ਇਸ ਲਈ ਕੋਈ ਟੋਟਲ ਘਰ 'ਚ ਪਿਆ ਜੀ ਲੱਖ ਰੁਪਇਆ ਤੇ ਪੌੜੀਆਂ ਤੁਸੀਂ ਮੌਤ ਦੇ ਖੂਹ ਵਾਲੀਆਂ ਲਾਈਆਂ ਮਾਰਦੇ ਆ ਇਹ ਮੌਤ ਦਾ ਖੂਹੀ ਹੈ ਇੱਥੇ ਜਿਹੜਾ ਬੰਦਾ ਆਉਂਦਾ ਮਰ ਕੇ ਨਿਕਲਦਾ ਹਾਂਜੀ ਜੀ ਭਾਈ ਜਾਨ ਆਪਣਾ ਬਾਜੀ ਦੇਖੋ ਬਾਜੀ ਨੂੰ ਮਸਨ ਗਟਰ ਤੇ ਨਹੀਂ ਖੋਲਣ ਦੀ ਆਪਣਾ ਬਾਜੀ ਅਨਵਰੀ ਲੁੰਡੀ ਨਹੀਂ ਭੈਣ ਉਸ ਬੰਦੇ ਨੂੰ ਆਵਾਜ਼ ਮਾਰੋ ਜਿਹਦੇ ਨਾਲ ਬੈਠੀ ਹੈ ਓਏ ਨੌਕਰਾ ਜੀ ਭਾਈ ਜਾਨ ਓਏ ਇੱਧਰ ਆਏ ਅਬੇ ਕੌਣ ਆਏ ਨੇ ਇਧਰ ਆ ਸਾਕਰਾ ਦੋਵੇਂ ਇੰਨੇ ਹੋ ਗਏ ਹੋ ਓਏ ਅੰਨੇ ਨਹੀਂ ਹੋ ਗਏ ਮੇਰੀ ਕੌਣ ਗੱਲ ਹੋ ਦੋਵੇਂ? ਜਨਾਬ ਭਾਈ ਤੁਸੀਂ ਦੱਸੋ ਤੁਸੀਂ ਰਾਈਟਰ ਡਾਇਰੈਕਟਰ ਜੇ ਤੁਸੀਂ ਦੱਸੋ ਭਾਈ ਅਸਲਾਮ ਅਲੈਕੁਮ ਜਨਾਬ ਵਾਲੇਕੁਮ ਸਲਾਮ ਇਹਦੇ ਕੋਲ ਤੇ ਮੰਗਣ ਤੇ ਵੀ ਦਿਲ ਨਹੀਂ ਕਰਦੇ ਅੱਗੋਂ ਵੀ ਮੰਗ ਲੈਗਾ ਸ਼ਾਰਟ ਸ਼ੋ ਦੇ ਦਿਓ ਅੱਲਾ ਦੇ ਰਾਹ ਦੇ ਭਾਵੇਂ 10 ਲੀਟਰ ਪੈਟਰੋਲ ਪਵਾ ਦਿਓ ਗੱਡੀ 'ਚ ਸਾਡੀ ਗੱਡੀ ਬਾਹਰ ਖਲੋਤੀ ਹੈ ਅੱਲਾ ਦੇ ਨਾਂ ਤੇ ਇੱਕ ਕਸ਼ਮੀਰ ਦਾ ਟੀਨ ਲੈ ਦਿਓ ਸਾਨੂੰ ਜਨਾਬ ਅੱਲਾ ਦੀ ਰਾਹ ਤੇ ਸਾਡੇ ਕੋਲ ਚੌਲਾਂ ਦਾ ਤੋੜਾ ਲੈ ਦਿਓ ਜਨਾਬ ਭਾਈ ਜਾਨ ਹਾਂਜੀ ਹਾਂਜੀ ਥੋੜੇ ਕੋਈ ਪੈਸੇ ਮੰਗੋ ਸੀ ਸੈਮਾ ਖਾਨ ਦੇ ਮੁੰਡੇ ਨਹੀਂ ਮੈਂ ਕੋਈ ਸਮਝ ਨਹੀਂ ਦੇਣਾ ਉਹ ਤੇ ਉਹ ਹੈ ਨਾ ਆ ਭਾਈ ਨੇ ਸਾਡਾ ਨੌਕਰ ਏ ਜਨਾਬ 10 ਲੀਟਰ ਪੈਟਰੋਲ ਗੱਡੀ 'ਚ ਪਵਾ ਦਿਓ ਕੱਪੜਿਆਂ ਤੋਂ ਤੇ ਲੱਗਦੇ ਨਹੀਂ ਤੁਸੀਂ ਗਰੀਬ ਹੋ ਹਾਂਜੀ ਕੱਪੜਿਆਂ ਤੋਂ ਨਹੀਂ ਲੱਗਦਾ ਤੁਸੀਂ ਗਰੀਬ ਪੈਟਰੋਲ ਗਰੀਬ ਬੰਦਾ ਪਵਾ ਸਕਦਾ ਮੈਨੂੰ ਮਾਰਿਆ ਹਾਂਜੀ ਮੈਨੂੰ ਮਾਰਿਆ ਇਹਨਾਂ ਨੇ ਇਹਨੇ ਤੈਨੂੰ ਮਾਰਿਆ ਤੇ ਮੈਨੂੰ ਕਿਹੜਾ ਜੂਸ ਪਿਆਉਣ ਡਿਆ ਇਹਨੇ ਤੈਨੂੰ ਜੂਸ ਪਿਆਈਏ ਸਾਡੇ ਕੋਲ ਜੂਸ ਹੁੰਦਾ ਤੁਹਾਨੂੰ ਜ਼ਰੂਰ ਪਿਲਾਉਂਦੇ ਹਾਏ ਹਾਏ ਤੁਹਾਨੂੰ ਇਹ ਬੰਦਾ ਦੁਖੀ ਹੈ ਸਹੀ ਦੁਖੀ ਹੈ ਆਟਾ ਪਾਣ ਆ ਜਾਂਦਾ ਇਹ ਮੇਰਾ ਭਰਾ ਮੇਰੇ ਗਰੋਹ ਰੋ ਕੇ ਕਹਿੰਦਾ ਕਾਸ਼ ਅਸੀਂ 47 ਤੋਂ ਪਹਿਲੇ ਪੈਦਾ ਹੋਏ ਹੁੰਦੇ ਅਸੀਂ ਆਟਾ ਐਡਾ ਮਹਿੰਗਾ ਤੇ ਨਾ ਵੇਖ ਸਕਦੇ ਹਾਏ ਹਾਏ ਆਟਾ ਸਾਨੂੰ ਟ੍ਰੈਜਡੀ ਨਾਲ ਸੁਣਾ ਸਬੀਆ ਖਾਨਮ ਤੇ ਬੈਠੇ ਸਬੀਆ ਖਾਨਮ ਤੇ ਫੇਰ ਇੱਕ ਔਰਤ ਹੋਈ ਹੈ ਇੱਕ ਐਸੀ ਔਰਤ ਹੋਈ ਹੈ ਜਿਹਨੇ ਦੁਨੀਆ ਤੇ ਨਾ ਕੀਤਾ ਓਏ ਬਗੈਰਤਾ ਅਨਵਰੀ ਲੁੰਡੀ ਦੇ ਆ ਪੁੱਤਰਾ ਮੇਰੀ ਬਾਜੀ ਨੇ ਉਹ ਪਛਾਣ ਲਿਆ ਉਹਨੇ ਇੱਧਰ ਆ ਜਾ ਲੋਈ ਤੁਹਾਨੂੰ ਕੀ ਚਾਹੀਦਾ ਦੱਸੋ ਆਟਾ ਚਾਹੀਦਾ ਆਟਾ ਚਾਹੀਦਾ ਘਿਓ ਚਾਹੀਦਾ ਕਸ਼ਮੀਰ ਦਾ ਟੀਨ ਲੈ ਦਿਓ ਕਸ਼ਮੀਰ ਤਾਂ ਤੁਸੀਂ ਲੈ ਕੇ ਦੇ ਨਹੀਂ ਸਕਦੇ ਕਸ਼ਮੀਰ ਘਿਓ ਹੀ ਲੈ ਦਿਓ ਜਨਾਬੀਆਂ ਦੀ ਘਿਓ ਵੀ ਮਿਲ ਜਾਏਗਾ ਆਟਾ ਵੀ ਮਿਲ ਜਾਏਗਾ ਬਸ ਅੱਲਾ ਤੇ ਉਮੀਦ ਰੱਖੋ ਕਦੀ ਨਾ ਕਦੀ ਤੇ ਲੱਭੇਗਾ ਅੱਲਾ ਦੇ ਉੱਤੇ ਤੇ ਡੋਰੀਆਂ ਸੁੱਟ ਕੇ ਬੈਠੇ ਜਨਾਬ ਜਨਾਬ ਗਾਣਾ ਨਾ ਓਏ ਓਏ ਸਰ ਸੁੱਟੀਆਂ ਵੇ ਯਾਰ ਤੁਸੀਂ ਮੰਗਣ ਵਾਲੇ ਹੋ ਕਿ ਨੱਚਣ ਵਾਲੇ ਹੋ ਭਾਈ ਤੁਸੀਂ ਕੀ ਰੋਬ ਕਾਤੋਂ ਬੋਲਨੇ ਜੇ ਤੁਸੀਂ ਆਟਾ ਦੇਣਾ ਚੀਨੀ ਦੇਣੀ ਸਾਨੂੰ ਅੱਲਾ ਵਾਸਤੇ ਦੇਣੀ ਆ ਐਵੇਂ ਨਹੀਂ ਲੈਣੇ ਦੇਣੇ ਤੁਹਾਡੀਆਂ ਅੱਖਾਂ ਦੇ ਨਾ ਸ਼ੀਸ਼ੇ ਅੱਗੇ ਪਾਣੀ ਆ ਗਿਆ ਇੱਕ ਮਿੰਟ ਸਾਫ਼ ਕਰ ਲਈਏ ਅੱਛਾ ਨਹੀਂ ਲੱਗਦਾ ਸਾਫ਼ ਕਰ ਦਈਏ ਨਾ ਐਨਕ ਬਿਲਕੁਲ ਬਿਲਕੁਲ ਠੀਕ ਭਾਈ ਨੇ ਕੈਸੀ ਨੇ ਅੱਛੀ ਭਾਈ ਭਾਈ ਨੇ ਇਹ ਐਨਕ ਦੂਰ ਦੀ ਹੈ ਹਾਂਜੀ ਭਾਈ ਪੁੱਛੋ ਜ਼ਰਾ ਕਿ ਸ਼ੇਖੂਪੁਰੇ ਕੀ ਹੋ ਰਿਹਾ ਨਹੀਂ ਗੁੱਲੂ ਬਾਜੀ ਮੇਰੀ ਆਏ ਗੁੱਲੂ ਕੌਣ ਆਏ ਨੇ ਘਰ ਬਾਜੀ ਇਹ ਦੋ ਮਹਿਮਾਨ ਆਏ ਨੇ ਮੰਗਤੇ ਅੱਛਾ ਮੈਂ ਆ ਕੇ ਦੇਣੀ ਆ ਖੁਦ ਔਰ ਰੋਟੀ ਆਟਾ ਪਾਣੀ ਆ ਜਾ ਜਲਦੀ ਕੇ। ਲੈ ਕੇ ਆਣਾ ਨਾਲ ਬਾਜੀ ਕੌਣ ਆਏ ਨੇ ਇਹ ਫਕੀਰ ਆਏ ਨੇ ਜੀ ਮੰਗਣ ਵਾਲੇ ਇਹ ਮੇਰੀ ਬਾਜੀ ਇਹਦੇ ਬਾਰੇ ਚ ਨਹੀਂ ਇਹ ਮੇਰੀ ਭੈਣ ਬਾਜੀ ਇਹਦੇ ਨਾਲ ਵੇਖੋ ਅਨਵਰੀ ਲੁੰਡੀ ਤਰੀਫਾਂ ਕਰਨ ਦਾ ਹਾਂਜੀ ਜੇ ਜਨਵਰੀ ਲੁੰਡੀ ਜੀ ਆ ਦੇਖੋ ਮੇਰੀ ਬਾਜੀ ਨਾਲ ਵੇਖੋ ਅੱਖ ਵੇਖੋ ਮੇਰੀ ਬਾਜੀ ਦੀ ਅੱਲਾ ਦੀ ਵਾਹ ਜੀ ਰਹਿਮਤ ਵਾਹ। ਕੱਲ ਹੀ ਠੀਕ ਕਰਵਾਈਏ ਇਹ ਬਕਵਾਸ ਕਰ ਰਿਹਾ ਹੈ ਸੌਰੀ ਇਹ ਮੇਰੀ ਬਾਜੀ ਦੇ ਵਾਲ ਦੇਖੋ ਜਨਾਬ ਆ ਬਾਲ ਵੇਖੋ ਤੁਸੀਂ ਸਾਡੇ ਨਾਲ ਭੇਜੋ ਫਿਰ? 2 ਸਾਲ ਬਾਅਦ ਇਹਦੇ ਬਾਲ ਵੇਖੋ ਜਨਾਬ ਤੁਸੀਂ ਟੈਨਸ਼ਨ ਨਹੀਂ ਬਾਜੀ ਇਹ ਲੈਣੀ ਮੰਗਤੇ ਨੇ ਆ ਮੰਗਤੇ ਨੇ ਬਾਜੀ ਦੀ ਅੱਖ ਵੇਖੋ ਬਾਜੀ ਦੇ ਵਾਲ ਵੇਖੋ ਬਾਜੀ ਦੇ ਕੰਨ ਵੇਖੋ ਭਾਈ ਜੀ ਅਸੀਂ ਖਰਾਦ ਲੈਣਾ ਹੈ ਤੁਹਾਡੇ ਕੋਲੋਂ ਲੇਲਾ ਲੈਣ ਨਹੀਂ ਆਏ ਇਹ ਬਦਤਮੀਜ਼ੀ ਕਰ ਰਹੇ ਮੇਰੀ ਭੈਣ ਨੂੰ ਤਾਂ ਵੇਖੋ ਮੇਰੀ ਭੈਣ ਨੇ ਤਾਂ ਅਮੀਰ ਕਰ ਦੇਣਾ ਹੈ ਹਾਂ ਕਿਹੜੇ ਦਿਨ ਭਾਂ ਚੜੀਏ ਗੰਦੀ ਔਰਤ ਹੈ ਤੂੰ ਵੀ ਬਗੈਰਤਾ ਅੱਲਾ ਦੀ ਰਾਹ ਤੇ ਲੈ ਤੂੰ ਨਰਕਸ ਦੀ ਰਾਹ ਤੇ ਮੰਗਣ ਦੇ ਦਰਗਸ ਦੀ ਅੱਛਾ ਕੀ ਚਾਹੀਦਾ ਦੱਸੋ ਮੈਂ ਦਵਾਂਗੀ ਆ ਸਾਨੂੰ ਚਾਹੀਦਾ ਜੀ 10 ਲੀਟਰ ਪੈਟਰੋਲ ਪਵਾ ਦਿਓ ਗੱਡੀ 'ਚ ਬਸ 5 ਕਿਲੋ ਆਟਾ ਲੈ ਦਿਓ ਕਸ਼ਮੀਰ ਦਾ ਟੀਨ ਲੈ ਦਿਓ
ਨਾਲ ਇੱਕ ਤੋੜਾ ਚੌਲਾਂ ਦਾ ਲੈ ਦਿਓ ਬਸ ਸਾਡੀ ਇੰਨੀ ਖਾਸ਼ ਹੈ ਔਰ ਮਹੀਨੇ ਬਾਅਦ ਤੁਸੀਂ ਸਾਨੂੰ ਇਹ ਚੀਜ਼ਾਂ ਲੈ ਕੇ ਦਿੰਦੇ ਰਹੋ ਅੱਲਾ ਨੇ ਤੁਹਾਨੂੰ ਬੜਾ ਦੇਣਾ ਚੌਲਾਂ ਦਾ ਤੋੜਾ 5 ਕਿਲੋ ਆਟਾ ਪਾਏ 5 ਕਿਲੋ ਆਟਾ 6 ਕਿਲੋ ਚੀਨੀ ਹਾਂਜੀ ਤੇ 3 ਡੇਟਾਂ ਤਮਾਸੀਲ ਦੀਆਂ ਯਾਰ ਉਹ ਅਸੀਂ ਕੀ ਕਰਨੀ ਹੈ ਖਾਣਾ ਖਰਾਬ ਬਾਜੀ ਬਸ ਫਿਰ ਤੇਰਾ ਜਿਹੜਾ ਗਿਓ ਉਹ ਵੀ ਨਹੀਂ ਰਹਿਣਾ ਬਾਜੀ ਇਹ ਸਭ ਮੇਰੀ ਗੱਲ ਸੁਣੋ ਜੀ ਇਹਨਾਂ ਨੂੰ ਸਾਡਾ ਕਿਉਂ ਨਹੀਂ ਰਹਿਣਾ ਤੇਰਾ ਪਿਓ ਨਹੀਂ ਰਿਹਾ ਅੰਨਾ ਕਿਉਂ ਅੰਦਰੋਂ ਲਿਆ ਕੇ ਅਸੀਂ ਬਾਜੀ ਅਸੀਂ ਹਾਂਡੀ 'ਚ ਪਾਣਾ ਅਸੀਂ ਮਸ਼ੀਨ ਨੂੰ ਨਹੀਂ ਦੇਣਾ ਕਿੰਨਾ ਘਿਓ ਕਿੰਨਾ ਅੰਨਾ ਕਿਉਂ ਲਿਆ ਕੇ ਭੈਣ ਇੰਨਾ ਘਿਓ ਨਹੀਂ ਹੁੰਦਾ ਮਸਾਲਾ ਹੁੰਦਾ ਬਾਜੀ ਸ਼ਰਾਰਤੀ ਜਿਹੜੀ ਤੂੰ ਗੱਲ ਕੀਤੀ ਮੈਂ ਸਾਰੀ ਸਮਝ ਗਿਆ ਬੜਾ ਕੁੱਤਾ ਯਾਰ ਕੀ ਕਰਦੇ ਆਪੇ ਹੀ ਲੜਦੇ ਰਹਿੰਦੇ ਤੁਸੀਂ ਉਹ ਤੇ ਗੱਲ ਜਦੋਂ ਤੈਨੂੰ ਮਾਰਦੇ ਨੇ ਕਿਉਂ ਜਾਂਦਾ ਉਹ ਘਰ ਇਸ ਪਾਸੇ ਆ ਜਾ ਇੱਧਰ ਆ ਜਾ ਅੱਛਾ ਮੇਰੀ ਗੱਲ ਸੁਣੋ ਇੰਨਾ ਕਿਉਂ ਲਿਆ ਦੇ ਹਾਂ ਅੰਨਾ ਕਿਉਂ ਆਟਾ ਕਿੰਨਾ ਕੁ ਚਾਹੀਦਾ ਹੈ? ਆਟਾ ਵੀ 5 ਕਿਲੋ ਹੋ ਜਾਏ ਨਹੀਂ ਜਨਾਬ, ਨਹੀਂ ਅੰਨਾ ਘਾਟਾ ਲਿਆ ਦੋ ਅੱਲਾ ਨਹੀਂ ਜੀ ਦੱਸੋ ਜੀ ਪੇੜਾ ਕਿਹੜਾ ਕੁ ਹੁੰਦਾ ਹੈ? ਹਾਂਜੀ ਪੇੜਾ ਕਿਹੜਾ ਕੁ ਹੁੰਦਾ ਹੈ? ਭੈਣ ਅਸੀਂ ਕੁਲਚੇ ਨਹੀਂ ਲਾਉਂਦੇ ਪਾਇਲ ਜੇ ਤੇ ਬਹੁਤਾ ਨੱਚ ਕੇ ਲਵੋ ਫੇਰ ਤੇ ਐਡਾ ਹੁੰਦਾ ਯਾਰ ਇੱਕ ਮਿੰਟ ਮੈਂ ਲਿਆ ਕੇ ਮਿੱਟੀ ਘੱਟੇ 'ਚ ਨੱਚੀ ਹੋਵੇ ਨਾ ਜੀ ਖੁਸਰੇ ਬਣ ਕੇ ਭਾਜੀ ਮੈਦਾ ਚੰਗਾ ਹੁੰਦਾ ਜਾਂ ਆਟਾ ਚੰਗਾ ਹੁੰਦਾ ਭਾਈ ਜਨਾਬ ਮੈਂ ਤਾਂ ਉਹ ਚੰਗਾ ਜਿਹੜਾ ਘੋੜੇ ਤੇ ਬੈਠ ਕੇ ਲੈਣ ਜਾਓ ਆ ਜਾਓ ਉਹ ਤੁਹਾਨੂੰ ਵੀ ਪਛਾਣ ਗਿਆ ਮੈਨੂੰ ਵੀ ਆ ਜਾਓ ਅਸੀਂ ਪੰਚਾਇਤ ਭਾਈਜਾਨ ਅਗਰ ਰੱਜ ਗਏ ਜੇ ਤੇ ਬੋਤਲਾਂ ਪਿਆਵਾਂ ਪਹਿਲੀ ਆਪ ਹੀ ਮੰਨ ਜਾਓ ਮੈਂ ਕਿਹਾ ਜੀ ਅੱਛਾ ਗੱਲ ਸੁਣੋ ਅੱਛਾ ਤੁਸੀਂ ਕਿੰਨੇ ਸੋਹਣੇ ਫਕੀਰ ਹੋ ਨਾ ਜੀ ਜਨਾਬ ਤੁਸੀਂ ਮੈਨੂੰ ਬੜੇ ਚੰਗੇ ਲੱਗੇ ਹੋ ਫਕੀਰ ਹੀ ਤੇ ਚੰਗੇ ਲੱਗਦੇ ਨੇ ਅੱਜ ਕੱਲ ਬੰਦਾ ਹੀ ਉਹ ਜਿਹੜਾ ਹਾਂਜੀ ਓਏ ਨਹੀਂ ਛੱਡ ਦਿਓ ਤੁਸੀਂ ਔਰਤਾਂ ਦੇ ਹਾਲ ਨਹੀਂ ਅਸੀਂ ਜਾਣਾ ਜੁਣਾ ਅੰਜ ਕੰਮ ਖਰਾਬ ਹੋ ਜਾਏਗਾ ਤੁਹਾਨੂੰ ਕਿੰਨੀ ਵਾਰ ਸਮਝਾਇਆ ਇਹਨਾਂ ਔਰਤਾਂ ਲਈ ਜਾਣਾ ਸਿਰਫ ਅਸੀਂ ਆਟਾ ਲੈਣਾ ਇਹਨਾਂ ਕੋਲ ਬਾਅਦ ਜੋ ਇਸ ਮੁਲਕ ਤੇ ਲਾ ਗੱਲ ਤੇਰੀ ਵੈਸੇ ਸਹੀ ਹੈ ਔਰਤਾਂ ਵਾਲੇ ਪਾਸੇ ਜਾਣਾ ਨਹੀਂ ਚਾਹੀਦਾ ਬਸ। ਟੈਨਸ਼ਨ ਬਣਾਉਣ ਵਾਲੀਆਂ ਮਸ਼ੀਨਾਂ ਨੇ ਖਾਣਾ ਖਰਾਬ ਦਿਆ ਪੁੱਤਰਾ ਜੀ ਬਾਜੀ ਜ਼ਿਆਦਾ- ਇਹਨਾਂ ਨੂੰ ਬਾਜੀ ਕਹਿ ਦਿਓ ਜਿੱਥੇ ਮਿਲਣ ਬਾਜੀ ਭੈਣ ਕਹਿ ਕੇ ਫੜ ਨਹੀਂ ਭੈਣ ਕਿਸੇ ਟਾਈਮ ਤੇ ਜ਼ਰੂਰਤ ਪੈਂਦੀ ਹੈ ਨਾ ਨਾਲ ਹੀ ਬਗੈਰਤ ਹੋ ਗਿਆ ਨਾ ਅੱਛਾ ਗੱਲ ਸੁਣੋ ਆਟਾ ਨਹੀਂ ਦੇਣਾ ਤੇਲ ਨਹੀਂ ਦੇਣਾ ਨਾ ਦਿਓ ਅੱਲਾ ਦੀ ਰਾਤ ਭੈਣ ਹੀ ਦੇ ਦਿਓ ਕੀ ਓਏ ਉਹ ਬਸ ਓਏ ਕੱਲੀ ਮੇਰੀ ਭੈਣ ਹੈ ਮੈਂ ਕੀ ਕਰਾਂਗਾ ਬਾਅਦ ਵਿੱਚ ਜਨਾਬ ਹਾਏ ਜ਼ਾਲਮਾ ਮੇਰੀ ਜਾਨ ਜਲੇ ਦਿਲਬਰ ਉਹ ਤਾਂ ਪਹਿਲੇ ਹੀ ਤਪੀ ਪਈ ਹੈ ਭੈਣ ਅੱਗੇ ਹੋ ਕੀ ਕਿਹਾ ਮੈਂ ਤੇ ਭੈਣ ਕਹਿ ਬੈਠਾ ਹਾਂ ਜ਼ਾਲਮ ਕੀ ਜਾਰੀ ਬੰਦੇ ਹਾਏ ਜ਼ਾਲਮਾ ਭੈਣ ਮੇਰੀ ਮੈਂ ਇਹਦੇ ਨਾਲ ਗੱਲਾਂ ਕਰਦਾ ਤੁਸੀਂ ਦੁਬਈ ਹੋਟਲ ਕਮਰਾ ਬੁੱਕ ਕਰੋ ਸਰਦਾਰ ਮਾਲ ਪਾਣੀ ਲੈ ਹਾਏ ਜ਼ਾਲਮਾ ਮੇਰੀ ਓਏ ਬੇਟੇ ਮੋਹਤਬਾਰੀ ਦੀ ਜ਼ਾਲਮਾ ਬੇਟੇ ਕੀ ਕਰਨ ਰਹੀ ਹੈ ਕਰਦੀ ਏ ਪੀੜ ਵੇ ਉਹ ਮਾਲਸ਼ੀਆ ਮੰਗਵਾਓ ਭੈਣ ਤੁਹਾਡੀ ਤਕਲੀਫ 'ਚ ਉਹਨੇ ਉਹ ਗੁਰਦੇ ਚ ਵਰਾਂ ਮੈਂ ਬਾਜੀ ਨੂੰ ਐਡੀ ਕੋਈ ਗੱਲ ਨਹੀਂ ਮੈਂ ਤਾਂ ਛੱਡ ਕੇ ਇਸ ਮੁੰਡੇ ਨਾਲ ਜਾਣਾ ਹੈ ਕੀ ਕਹਿ ਰਹੀ ਹੈ ਤੂੰ ਮੈਨੂੰ ਇਹ ਮੁੰਡਾ ਚੰਗਾ ਤੇਰੇ ਲੱਗਦਾ ਮੂੰਹ 'ਚੋਂ ਗੈਰਤ ਚੰਗੀ ਨਹੀਂ ਲੱਗਦੀ ਬੇਗੈਰਤ ਖਬਰਦਾਰ ਅਗਰ ਰਾਈ ਬਣਨ ਦੀ ਕੋਸ਼ਿਸ਼ ਕੀਤੀ ਤੂੰ ਜੱਗੀ ਹੈ ਤੇ ਜੱਗੀ ਰਹਿ ਓਏ ਭਾਈ ਗਵਿੰਦੇ ਇਹ ਜੱਗੀ ਨਹੀਂ ਇਹ ਚੱਗੀ ਹੈ ਭੈਣ ਆਟਾ ਲੈ ਕੇ ਘਰ ਪਹੁੰਚੋ ਮੇਰੀ ਹਾਥੀ ਨਾਲ ਲੜਾਈ ਆ ਬਾਜੀ ਸਾਡੇ ਘਰ ਜੋ ਕਦੀ ਕੋ ਖਾਲੀ ਨਹੀਂ ਗਿਆ ਹਾਂ। ਤੇ ਇਹ ਵੀ ਨਹੀਂ ਜਾਣੇ ਚਾਹੀਦੇ ਕਢਾ ਲੈ ਕੁਝ ਜਿੰਨੇ ਦੇਖੋ ਜੀ ਪੈਸੇ ਮੇਰੀ ਗੱਲ ਸੁਣੋ ਪੈਸੇ ਤੇ ਭੈਣ ਲੈ ਹੀ ਲੈਣੇ ਹਾਂ ਹੋਰ ਕਿਤੋਂ ਮੰਗ ਲਾਂਗੇ ਗੱਡੀ ਵਾਲਿਆਂ ਕੋ ਹਾਂ। ਕਿੰਨੀ ਦੇਰ ਹੋ ਗਈ ਭੈਣ ਕੋ ਡਾਂਸ ਨਹੀਂ ਵੇਖਿਆ ਭੈਣ ਡਾਂਸ ਪਬਲਿਕ ਹੀ ਹੋ ਗਏ ਲਓ ਡਾਂਸ ਮੇਰੀ ਬਾਜੀ ਤੋਂ ਅੱਛਾ ਕੌਣ ਕਰ ਸਕਦਾ ਹੈ ਲੇਕਿਨ ਮੇਰੀ ਗੱਲ ਸੁਣ ਲਓ ਜੀ ਜੀ ਤੁਸੀਂ ਮੇਰੇ ਨਾਲ ਵਿਆਹ ਕਰਾ ਲੋਗੇ ਨਾ ਜੇ ਤੇਰਾ ਡਾਂਸ ਚੰਗਾ ਹੋਇਆ ਤਾਂ ਕਰਾ ਲਾਂਗੇ ਸਮਝੋ ਕਿ ਨਹੀਂ ਸਾਦੀ ਔਰਤ ਕਰ ਲੈ ਜਾਂਦਾ ਕੀ ਫਾਇਦਾ ਸਹੀ ਅੱਛਾ। ਗੱਲ ਡਾਂਸ ਅੱਛਾ ਹੋਣਾ ਚਾਹੀਦਾ ਜ਼ਰੂਰ ਡਾਂਸ ਅੱਛਾ ਹੋਣਾ ਚਾਹੀਦਾ ਡਾਂਸ ਡਾਂਸ ਨਹੀਂ ਕਰਨਾ। ਕਰੀ ਬਲਕਿ ਅਸੀਂ ਜ਼ਲੀਲ ਹੋ ਲਾਂਗੇ ਇੱਧਰ ਆ ਜਾ ਤੂੰ ਨਾ ਨੱਚੀ ਇਹਨਾਂ ਦੀ- ਤੇਰੇ ਨਾਲੋਂ ਚੰਗਾ ਤੂੰ ਆਪ ਨੱਚ ਲੈਂਦਾ ਹੈ ਇੱਧਰ ਆ ਜਾ ਤੇ ਤੇ ਇਹਨਾਂ ਫਿਰ ਨੇ ਅਸੀਂ ਦੋਨੋਂ ਰਲ ਕੇ ਨੱਚ ਲੈਂਦੇ ਹਾਂ ਚਲੋ ਤੇ ਮੈਂ ਅਕਸਰ ਖਤਮਾਂ ਤੇ ਵੇਖਿਆ ਜਦੋਂ ਤੇ ਵੇਖਿਆ ਦਿਨ ਤੇ ਵੀ ਮੈਂ ਬਸ ਨਾ ਲੇਟ ਲੇਟ ਕੇ ਦੁਆ ਕਰਦਾ ਐ ਬਾਜੀ ਹਾਂਜੀ ਬਾਜੀ ਇਹ ਸ਼ੁਰੂ ਕਰੋ ਨਾ ਘਰ ਮਹਿਮਾਨ ਆਏ ਨੇ ਹਾਂ ਬਸ ਅਸੀਂ ਮਜ਼ਾਕ ਨਾ ਕਹਿ ਰਹੇ ਸੀ ਕਿ ਨੱਚੋ ਨੱਚੋ ਓਏ ਪਰ ਮੇਰੀ ਬਾਜੀ ਨੱਚ ਪੈਂਦੀ ਜਿਹੜਾ ਕਵੇ ਉਸਤਾਦ ਜੀ ਰਸਤਾ ਜੀ ਉਸਤਾਦ ਭੈਣ ਕੰਨੋ ਕੰਨੀ ਹੋਏ ਪਏ ਨੇ ਸਾਡੇ ਕੋਲ ਤਾਂ ਡੰਡੇਰੀਆਂ ਨੇ ਜਿਹੜੀਆਂ ਆਪ ਹੀ ਚੂਪ ਲਈਦੀਆਂ ਨੇ ਜ਼ਲੀਲ ਹੋਏ ਪਏ ਇਸ ਘਰ ਦੇ ਵਿੱਚ ਕੋਈ ਬੱਚੀ ਵੀ ਕੋਈ ਨਹੀਂ ਆਉਂਦੀ ਪਈ ਬੰਦਾ ਉਹਦੇ ਨਾਲ ਡਿਸਕਸ ਕਰੇ ਜ਼ਿੰਦਗੀ ਸਤਲੋਜ਼ ਹਾਂ ਓਏ ਹੈ ਚੰਗੀਆਂ ਭਲੀਆਂ ਪਿੱਛੇ ਬੁਰਖੇ ਪਾ ਕੇ ਬੈਠੀਆਂ ਹੁੰਦੀਆਂ ਨੇ ਬਸ ਬਾਹਰੋਂ ਮਿਊਜ਼ਿਕ ਲੱਗਦਾ ਪਤਾ ਨਹੀਂ ਕਿਹੜੇ ਨੇ ਚ ਬਾਬਾ ਹੁੰਦਾ ਅੱਗਾਂ ਲੱਗ ਕੇ ਸਾਨੂੰ ਇਸ਼ਕ ਦੀਆਂ ਵੇ ਆਪ ਮਿੱਠੀ ਨੀਂਦ ਸੋਨਾ ਉਸ ਬੰਦੇ ਦੀ ਭਾਵੇਂ ਰਾਤ ਨੂੰ ਮੰਜੀ ਘੁੰਮਦੀ ਹੋਵੇ ਹਾਂਜੀ ਕਰਕੇ ਓਏ ਇੱਥੇ ਨਹੀਂ ਐਡਰੈਸ ਗਲਤ ਹੈ ਤੈਨੂੰ ਕਿਸੇ ਨੇ ਦੱਸਿਆ
ਕਿਹੜੀ ਮੰਜੀ ਕੁੱਟਦੀ ਹੈ ਓਏ ਦੀ ਤਲਾਸ਼ੀ ਲਵੋ ਕਿਧਰੇ ਬੰਦਾ ਤੇ ਨਹੀਂ ਬਣ ਗਿਆ ਬੰਦਾ ਨਹੀਂ ਬਣ ਗਿਆ ਔਰਤ ਜ਼ਿਆਦਾ ਪਾਵਰਫੁਲ ਹੁੰਦੀ ਹੈ ਉਹ ਨਾ ਹੋਵੇ ਸਾਡੇ ਕੋਲ ਬਦਲੇ ਲੈਣ ਟੁਰ ਪਵੇਂ ਪਲੀਜ਼ ਕਮ ਹੇਅਰ ਕੰਮ ਤੈਨੂੰ ਹੈ ਤੂੰ ਆ ਅੱਛਾ ਜੀ ਅੱਛਾ ਜੀ ਮੁਰਸ਼ਦ ਆ ਤੇਰਾ ਕਿਸ ਚੀਜ਼ ਦਾ ਅੱਲਾ ਤੇਰਾ ਮਤਲਬ ਮੈਂ ਤੇ ਆਪਣਾ ਮੁਰਸ਼ਦ ਫੜਵਾਤਾ ਕਿੱਥੇ ਉਹ ਇੱਕ ਜਗ੍ਹਾ ਤੇ ਗਏ ਮੁਰਸ਼ਦ ਦੇ ਨਾਲ ਦਾਵਤ ਤੇ ਅੱਛਾ ਉਹਨਾਂ ਨੇ ਸੋਨੇ ਦੇ ਚਮਚੇ ਸੋਨੇ ਦੀਆਂ ਪਲੇਟਾਂ ਰੱਖਤੀ ਹਾਂ। ਉਹ ਮੇਰੇ ਮੁਰਸ਼ਦ ਨੇ ਚੁੱਕ ਕੇ ਸੋਨੇ ਦਾ ਚਮਚਾ ਜੇਬ 'ਚ ਪਾ ਲਿਆ ਉਹ ਮੈਂ ਆਖਿਆ ਤੇ ਜ਼ਲੀਲ ਹੋ ਜਾਵਾਂਗੇ ਮੈਂ ਚਮਚਾ ਚੁੱਕ ਕੇ ਮੈਂ ਆਖਿਆ ਲੋ ਵੀ ਲੋਗੋ ਹੈਰਾਨ ਕਰ ਦਿਆਂਗੇ ਚਮਚਾ ਆਪਣੀ ਜੇਬ 'ਚ ਪਾਵਾਂਗਾ ਨਿਕਲੇਗਾ ਮੁਰਸ਼ਦ ਦੀ ਜੇਬ 'ਚੋਂ ਵੈਰੀ ਗੁੱਡ ਤੁਹਾਡੇ ਕੋਲ ਇਹੋ ਜਿਹੀ ਹਰਕਤ ਨਹੀਂ आप कौन है ਹੁਣ नहीं देर बाद पता चले आप कौन है फ्रैंक होंगे तो पता चलेगा ना जिंदगी का मुझे जुगनी कहते हैं गावा चुगनी ओह की मतलब सत बिस्मिल्लाह तेरी चुगनी ओह मुंह विंगा करन दी जरूरत नहीं किसी ਤੁਹਾਡੇ ਪੜੋਸੀ ਆ पड़ोसी व्हाट इज दिस पड़ोसी क्या होता है हमसाए नेबर नेबर नहीं इंदे ਨੇਬਰਸ ਤੈਨੂੰ ਸਮਝ ਨਹੀਂ ਆਣੀ ਹਮਸਾਏ ਤੁਹਾਡੇ ਘਰ ਦੇ ਨਾਲ ਘਰ ਏ अच्छा ਉਹ ਮੈਨੂੰ ਇੱਕ ਬੰਦਾ ਆਂਦਾ ਸੀ ਤੇ ਕੋਈ ਸ਼ਰੀਫ ਲੋਕ ਨਹੀਂ ਆਏ ਅੱਛਾ ਉਹਦੇ ਸਾਹਮਣੇ ਤੁਹਾਡਾ ਘਰ ਹੋਣਾ ਮੈਨੂੰ ਵੀ ਕਹਿੰਦੇ ਸੀ ਕਿ ਇੱਧਰ ਕੋਈ ਸ਼ਰੀਫ ਬੰਦੇ ਨਹੀਂ ਆਏ ਤੇ ਅਸੀਂ ਕਿਹੜਾ ਇੱਥੇ ਲੋਕ ਕੌਮ ਸੇ ਖਿਤਾਬ ਕਰਦੇ ਪਏ ਹਾਂ ਕਾਲੇ ਕਾਲੇ ਬਗੈਰਤੀ ਲੋਕ ਆਏ ਨੇ ਇਹ ਉਹਨਾਂ ਨੇ ਕਿਹਾ ਸੀ ਤੁਹਾਡਾ ਕਾਲਾ ਕੁਲਾ ਹੋਣਾ ਹੀ ਨਹੀਂ ਹੈ ਕਸਮ ਰੱਬ ਦੀ ਮੇਰੇ ਕੋਲ ਪਰਾਡੋ ਦੀ ਚਾਬੀ ਹੋਵੇ ਤੂੰ ਮੈਨੂੰ ਹੀ ਆਖੀ ਜਾਣਾ ਆਮਰ ਖਾਨ तुम पाकिस्तान में सुभान अल्लाह मुझे बिल्कुल पसंद नहीं है मैंने तो पसंद है लेकिन मैंने इंडिया का एक एक्टर पसंद है इमरान हाशमी क्यों ਉਹ ਜ਼ਲੀਲ ਦਾ ਬੱਚਾ ਪਤਾ ਨਹੀਂ ਕੁੜੀਆਂ ਦੇ ਮੂੰਹ ਚੋਂ ਕੀ ਕੱਢ ਖਾਂਦਾ ਰਹਿੰਦਾ ਲਾਨਤ ਹੈ ਭਾਈ ਜਿੰਨੀ ਵੀ ਤੈਨੂੰ ਮਿਲ ਸਕੇ ਹੈ ਥੈਂਕ ਯੂ ਲਾਨਤ ਨਹੀਂ ਪਾਈ ਕਹਿੰਦੀ ਕੱਲ 5 ਵਜੇ ਡਿਜ਼ਨ ਥਾ ਗੱਲ ਸੁਣ ਗੌਰ ਨਾਲ ਤੁਹਾਡਾ ਬਿੱਲ ਸਾਡੇ ਘਰ ਭੀਗੇ ਹੋਠ ਤੇਰੇ ਪਿਆਸਾ ਅੰਗ ਮੇਰਾ ਕਦੀ ਲੱਭੇ ਤੂੰ ਤੈਨੂੰ ਪਿਆਰ ਕਰ ਮਰੇ ਉਹ ਚੀਜ਼ ਕਢਵਾ ਕਿਉਂ ਨਹੀਂ ਦਿੰਦਾ ਜਿਹੜੀ ਆਵਾਜ਼ਾਰ ਕਰਦੀ ਏ ਬਗੈਰਤੀ ਕਢਾ ਦਿਓ ਮੇਰੀ ਗੱਲ ਸੁਣ ਤੁਹਾਡਾ ਬਿੱਲ I don't mind ਤੁਹਾਡਾ ਬਿੱਲ ਸਾਡੇ ਘਰ ਔਰ ਸਾਡਾ ਬਿੱਲ ਤੁਹਾਡੇ ਘਰ ਆ ਗਿਆ ਓਏ ਇਹ ਤੇ ਚੱਕਰ ਪੈ ਗਿਆ 30000 ਦਾ ਬਿੱਲ ਸਾਡਾ ਸੀ 36000 ਦਾ ਤੁਹਾਡਾ ਸੀ ਅਸੀਂ ਪੇ ਕਰ ਦਿੱਤਾ ਤੁਸੀਂ ਪੇ ਨਹੀਂ ਕੀਤਾ ਤੇ ਲਿਹਾਜ਼ਾ ਮੇਰੇ ਤਾਏ ਅੱਬੂ ਦੀ ਸ਼ਾਦੀ ਏ ਤੇਲ ਮਹਿੰਦੀ ਏ 5000 ਬੰਦਾ ਸਾਡੇ ਘਰ ਅੱਜ ਆਣਾ ਏ ਜਿਹੜਾ ਤੁਹਾਡੇ ਘਰ ਛੱਡ ਦੇਣਾ ਵਾਕਈ ਚੰਗੀ ਫੈਮਿਲੀ ਨਹੀਂ ਹੈ ਇਹ ਨਾਲ ਦਿਆਂ 5-5000 ਬੰਦਾ ਵੜਦਾ ਪਿਆ ਘਰ ਦੇ ਓਏ ਤੇਲ ਮਹਿੰਦੀ ਏ ਉਹ ਤੇਲ ਮਹਿੰਦੀ ਹੁੰਦੀ ਮੇਰੇ ਤਾਇਆ ਜੀ ਦੀ ਹਾਂ ਇੱਕ ਗੱਲ ਪੁੱਛਣੀ ਚਾਹਨਾ ਜੀ ਤੁਹਾਨੂੰ ਮੈਂ ਅਕਸਰ ਵੇਖਿਆ ਪ੍ਰੋਗਰਾਮਾਂ ਦੇ ਵਿੱਚ ਡਰਾਮੇ ਇੱਕ ਜ਼ਾਤੀ ਜਿਹਾ ਸਵਾਲ ਕਰਨਾ ਚਾਹਣਾ ਬਿਲਕੁਲ ਨਹੀਂ ਜ਼ਾਤੀ ਕਰਕੇ ਲੱਤ ਖਾਏਗਾ ਨਹੀਂ ਇਹ ਵੀ ਦਿਲ ਕੀਤਾ ਕਿਉਂ ਅਗਰ ਡਾਂਸ ਥੋੜਾ ਜਿਹਾ ਵੇਖਣਾ ਹੋਵੇ ਥੋੜਾ ਜਿੰਨਾ ਤੇ ਕਿੰਨੇ ਕ ਪੈਸੇ ਲੱਗਦੇ ਨੇ ਆਪਣੀ ਮਾਂ ਨੂੰ ਘਰੋਂ ਲੈ ਆਵੀਂ ਕਿਉਂ ਤੁਸੀਂ ਨਵੀਆਂ ਲੱਤਾਂ ਲਵਾਈਆਂ ਨੇ ਮੇਰੀ ਲੱਤ ਦਾ ਤੈਨੂੰ ਅੰਦਾਜ਼ਾ ਹੀ ਚੰਗਾ ਤੁਸੀਂ ਵੀ ਡਾਂਸਰ ਹੋ ਤੁਸੀਂ ਕਿਹੜਾ ਤਮਾਸੀਲ ਦੀ ਅੰਡਰਗਰਾਉਂਡ ਵਾਇਰਿੰਗ ਕਰਨ ਆਏ ਹੋ ਇੱਧਰ ਆ ਬੇੜਾ ਕਰ ਲਿਆ ਇਹ ਤੁਹਾਨੂੰ ਹਲਾਇਆ ਦੂਸਰੀਆਂ ਨੇ ਮੇਰੇ ਕੋਲ ਚਪੇੜ ਖਾਏਗਾ ਮੂੰਹ ਦੇ ਉੱਤੇ ਤੂੰ ਤਾਂ ਚਪੇੜ ਮਾਰਦਾ ਹੀ ਨਾ ਤੇ ਜਦੋਂ ਮੈਂ ਮਾਰੀ ਨਾ ਤੂੰ ਪੰਚਾਇਤ ਸੱਦ ਲੈਣੀ ਗੱਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਲੈ ਤੂੰ ਸਾਹਮਣੇ ਨਾ ਫਸੀ ਤੈਨੂੰ ਗੱਲ ਨਹੀਂ ਕਰਨੀ ਹੋਰ ਮੈਂ ਆਪਣੀ ਅੰਮੀ ਲਿਆਉਣੀ ਇੱਥੇ ਆਪਣੀ ਅੰਮੀ ਲਿਆਓ ਨਾ ਆਪਣੀਆਂ ਭੈਣਾਂ ਲਿਆਓ ਆਪਣੀਆਂ ਭੈਣਾਂ ਨੂੰ ਕਰਾਓ ਲੈ ਉਹ 3-3 ਲੱਖ ਵੀ ਤੇ ਆਪ ਹੀ ਲੈਣੀ ਸਾਡੇ ਕੋਲ ਤਾਂ ਚਾਹ ਪੀਣ ਦਾ ਪੈਸਾ ਕੋਈ ਨਹੀਂ ਹੁੰਦਾ ਮਾਰੇ ਤੈਨੂੰ ਮੈਂ ਕੀ ਕਹਿਣਾ ਹੈ ਇੱਧਰ ਆ ਹਾਂਜੀ ਬਿਸਮਿਲ੍ਲਾ ਓਏ ਦੀ ਟੈਟ ਬੱਚੀ ਬਸ ਇੱਥੇ ਹੀ ਰਹੀਏ ਓ ਪਰਾਤਾ ਨਸਣ ਦੀ ਕੋਸ਼ਿਸ਼ ਨਾ ਕਰੀ ਨਸਣ ਦੀ ਕੋਸ਼ਿਸ਼ ਨਾ ਕਰੀ ਉੱਤੇ ਦੇ ਆ ਪੁੱਤਰਾ ਮੇਰੇ ਜਜ਼ਬਾਤ ਠੰਡੇ ਕਰਤੇ ਨਹੀਂ ਮੈਂ ਪੱਛੀ ਵੇਖ ਕੇ ਨਸਿਆ ਤੂੰ ਮੈਨੂੰ ਪੈ ਗਿਆ ਨਸਣ ਦੀ ਕੋਸ਼ਿਸ਼ ਬਿਸਮਿਲ੍ਲਾ ਜੀ ਤੁਸੀਂ ਸਾਡੇ ਘਰ ਭਾਈ ਸਾਹਿਬ ਲੋ ਬੇੜਾ ਕਰਕ ਹੋ ਗਿਆ ਜੀ ਟੋਪੀ ਇੰਡੋਨੇਸ਼ੀਆ ਤੋਂ ਲਿੱਤੀ ਹੈ ਤੈਨੂੰ ਤਾਂ ਪਤਾ ਕਿਸ ਮੁਲਕ ਦੀ ਹੈ ਓ ਯਾਰ ਟੋਪੀ ਨੂੰ ਭੁੱਲ ਜਾਓ ਤੁਹਾਡੀ ਇਹ ਮਿਹਰਬਾਨੀ ਕਦੋਂ ਸਿੱਖ ਕੇ ਆਏ ਇਹਨੇ ਮਾਂ ਨੇ ਦੱਸਿਆ ਹੈ ਜਾ ਕੇ ਕਹਿਣਾ ਹੈ ਨਾ ਜੀ ਉਹਨਾਂ ਨੂੰ ਚੰਗਾ ਭਲਾ ਟੋਪੀਆਂ ਦਾ ਪਤਾ ਹੈ ਚਲੋ ਕੋਈ ਨਹੀਂ ਖੈਰ ਦੇਖੋ ਜੀ ਇਹ ਜ਼ਾਤੀਆਤ ਤੋਂ ਨਿਕਲੋ ਤੁਹਾਡੀ ਮਿਹਰਬਾਨੀ ਹੈ ਸਾਥੀਆਂ ਤੋਂ ਨਿਕਲੋ ਤੂੰ ਬਾਰ-ਬਾਰ ਹੱਥ ਕਿਉਂ ਦੇਣ ਡਿਆ ਸਾਥੀਆਂ ਵਿੱਚ ਤੁਹਾਡੀ ਮਿਹਰਬਾਨੀ ਮੈਂ ਤਾਂ ਤੁਹਾਨੂੰ ਸਮਝਾਣ ਡਿਆ ਸਮਝ ਜਾਓ ਮੈਨੂੰ ਕੀ ਸਮਝਾਇਆ ਮੈਂ ਸਮਝਾਈ ਆ ਅੱਛਾ ਜੀ ਮੈਨੂੰ ਸਮਝਾ ਦਿਓ ਮੈਨੂੰ ਟਿਊਸ਼ਨ ਪੜ੍ਹਾ ਦਿਓ ਕੀ ਟਿਊਸ਼ਨ ਤੂੰ ਕੀ ਪੜ੍ਹਨਾ ਚਾਹੁੰਦਾ ਮੈਨੂੰ ABC ਪੜ੍ਹਾਓ ਮੈਨੂੰ ਤੂੰ ਕਹਿ ਕਿ ਬੇ ਨਾਲ ਕੀ ਬਣਦੀ ਏ ਬਹਿਨ ਬੇ ਨਾਲ ਬੇਬੇ ਵੀ ਬਣਦੀ ਏ ਬਹਿਨ ਬਣਦੀ ਏ ਬੇ ਨਾਲ ਬੇ ਨਾਲ ਬੇਵਾ ਵੀ ਬਣਦੀ ਏ ਬਹਿਨ ਕੀ ਬੰਦੀ ਬਹਿਨ ਕੀ ਬਹਿਨ
ਨਹੀਂ ਕੀ ਬਹਿਨ ਇਹ ਨਹੀਂ ਸਮਝ ਲੱਗਦੀ ਪਈ ਭੈਣ ਲੱਗਦੀ ਏ ਤੇਰੀ ਲੱਗਦੀ ਹੋਏਗੀ ਮੇਰੀ ਕਿਉਂ ਲੱਗੇ ਐਡੀ ਸੋਹਣੀ ਤੇਰੀ ਭੈਣ ਭੈਣ ਹੋਵੇ ਲੋਕਾਂ ਤੇ ਲੱਗਦੀ ਹੈ। ਪੈਪਸੀ ਪਿਆ ਮਾਰ ਦੇਣਾ ਅੱਛਾ, ਓਏ ਹਿਨਾ ਸਹੀਂਦਾ ਵੀਰ ਹਾਂ ਮਰਿੰਡਾ ਨੂੰ ਮੂੰਹ ਲਾ ਸਹੀ ਗੱਲ ਮੇਰਾ ਇਹੋ ਜਿਹਾ ਭਰਾ ਹੋਵੇ ਨਾ ਮੈਂ ਹੱਥੀ ਮਾਰ ਦੇਵਾਂ ਆਹੋ ਹੋਰ ਮੇਰੀ ਇਹੋ ਜੀ ਭੈਣ ਹੋਵੇ ਮੈਂ ਜਗ੍ਹਾ ਜਗ੍ਹਾ ਖਲੋ ਕੇ ਪੈਪਸੀਆਂ ਪੀਆਂ ਕਸਮ ਇਹ ਮਸਲਾ ਤੁਹਾਡੇ ਬਿਲਡ ਹੈ ਆਖਰੀ ਗੱਲ ਮੈਂ ਕਰਨਾ ਆਈ ਆ ਕੀ? ਤੁਹਾਡੇ ਘਰ ਦਾ ਮਾਲਕ ਕਿੱਥੇ ਮਾਲਕਾਂ ਨੂੰ ਤੁਸੀਂ ਸ਼ਿਕਾਇਤ ਉਹ ਆ ਗਿਆ ਜੀ ਉਹ ਗੱਲ ਡਰੋ ਨਾ ਮੈਂ ਨਵਾਂ ਨਿਕਲਿਆ ਜੈਜ਼ ਵਾਲਿਆਂ ਨੇ ਕੱਢਿਆ ਮੈਂ ਮੁਫਤ ਈਜ਼ੀ ਲੋਡ ਕਰਨਾ ਤੋਤੀ ਛੱਡ ਤੋਂ ਸਲਾਬ ਖਤਮ ਹੋ ਗਿਆ ਗੱਲ ਤਾਂ ਸੁਣ ਲਓ ਇਹ ਤੋਤੀ ਕਿਉਂ ਫੜੀ ਏ ਇਹ ਤੁਸੀਂ ਕੀ ਕਹਿ ਰਹੇ ਹੋ ਬੇ ਨਾਲ ਕੀ ਬਣਦਾ ਬਹਿਨ ਤੇ ਬੇ ਨਾਲ ਬਣਵਈਆ ਵੀ ਬਣਦਾ ਜੀ ਤੇ ਜ਼ਰਾ ਇਹਨਾਂ ਦਾ ਹੀ ਬਣਾ ਦਿਓ ਭਾਵੇਂ ਕਿਸੇ ਹੋਰ ਦਾ ਨਹੀਂ ਬਣਾਉਣਾ ਤੇ ਅੱਗੇ ਆਓ ਅੱਗੇ ਜੀ ਤੋਤੀ ਛੱਡ ਕੇ ਗੱਲ ਕਰੋ ਵੱਡੇ ਚਾਚਾ ਜੀ ਅੱਛਾ ਆ ਲੋ ਕਿਹੜਾ ਚਾਚਾ ਮੈਂ ਚਾਚਾ ਨਹੀਂ ਹਾਂ ਮੈਂ ਚਾਹ ਕੇ ਤੇ ਚੂ ਚੂ ਆ ਪਹਿਲੇ ਚਾਹ ਦਾ ਸਹੀ ਕਰ ਫਿਰ ਚੂ ਚੂ ਸਹੀ ਕਰ ਉਹ ਬਾਅਦ ਦੀ ਗੱਲ ਹੈ ਜਦੋਂ ਚੂ ਚੂ ਆਈ ਸਹੀ ਗੱਲ ਹਾਂ ਦੀ ਤੁਸੀਂ ਕੌਣ ਹਾਂ। ਵੇਖਿਓ ਗੋਗੇ ਦੀ ਪਹੁੰਚ ਜੀ ਤੁਸੀਂ ਕੌਣ ਆ ਜੀ ਅਸੀਂ ਤੁਹਾਡੇ ਪੜੋਸੀ ਆ ਸਾਡਾ ਬਿੱਲ ਤੁਹਾਡੇ ਘਰ ਆ ਗਿਆ ਤੁਹਾਡਾ ਬਿੱਲ ਸਾਡੇ ਘਰ ਆ ਗਿਆ ਤੁਹਾਡਾ 36000 ਦਾ ਸਾਡਾ 32000 ਅਸੀਂ ਪੇ ਕਰਦੇ ਤੁਸੀਂ ਪੇ ਨਹੀਂ ਕੀਤਾ ਮੇਰੇ ਤਾਏ ਪੁੱਤ ਦੀ ਸ਼ਾਦੀ ਹੈ ਕਿੰਨੇ ਦਾ ਜੀ? ਤੇਲ ਮਹਿੰਦੀ 5000 ਬੰਦੇ ਨੇ ਆਣਾ ਤੁਹਾਡੇ ਘਰ ਠੋਕਣਾ ਨਾ ਤੇ ਬਿੱਲ ਕਿੰਨੇ ਦਾ ਜੀ 32000 ਦਾ ਦਿਓ ਮੈਂ ਤਾਂ ਚਾਹ ਦੇ ਭਾਂਡੇ ਲੈਣ ਆਇਆ ਆ ਦਿਓ ਜੀ ਭਾਈ ਜੀ ਇੱਥੇ ਖਲੋ ਬਿੱਲ ਦੇ ਇੰਨਾ ਮੇਰੇ ਕੋਲ ਹੁੰਦਾ ਤਾਂ ਮੈਂ ਘਰ ਪੰਪ ਨਾ ਲੈ ਜਾਂਦਾ ਪੈਸਿਆਂ ਦਾ ਮਾਮਲਾ ਆਂਦਾ ਤੇ ਮਾਮਾ ਸਾਰੇ ਨਾਸ ਫੈਸਲੇ ਦੀ ਕਿਹੜੀ ਗੱਲ ਹੈ ਹੁਕਮ ਕਰੋ ਜੀ ਕੀ ਚਾਹਦੇ ਹੋ ਮੈਂ ਮੁੰਸ਼ੀਆਂ ਸਾਰੀਆਂ ਚਾਬੀਆਂ ਮੇਰੇ ਕੋਲ ਅੱਛਾ ਹਾਂਜੀ ਇਹਨੂੰ ਦੱਸੋ ਮੇਰੀ ਗੱਲ ਸੁਣੋ ਇੱਕ ਸਮੱਸਿਆ ਹੈ ਜਿਹੜੀ ਸੋਲਵ ਕਰ ਦੋ ओ इंडिया से आई है बिटिया ਬਿੱਟੀਆ मैं तो आप ही फंस गया राधा ਕੋਈ ਗੱਲ ਨਹੀਂ 4-5 ਹੈ ਨੇ ਘਰ राधा हाँ इसको गौर से देखो क्या देखो इसका इसको पहचानो ये कौन है कौन है ये कृष्णा है इसकी माता के साथ ठाकर ने बलात्कार किया था ओ चबले जहां ये आज मिला है मुझे अबे राकेश भाग के उकाड़े चले जाओ तू सही बात क्या जान छुड़ानी दे उकाड़े चले जाओ और तुम्हारे बाप की चीता को चीता खा गया है कैसी बातें करते हो माँ के संजय दत्त क्या तुम भूल गए हो कि वो अंधेरी रात वो चारों तरफ अंधेरा था तेरे हाथ में जो दिया था वो मैंने दिया था उस दिए का तेल किसने दिया था उस दिए का तेल मैंने दिया था तेनू किन्ने दिता सी ये मत भूलो राहुल हाय अल्लाह मेरे माफी दे। अल्लाह वो लिजर्ड किथों आई है कौन ਇਹ ਲਿਜ਼ਰਡ ਕਿੱਥੋਂ ਆਈ ਹੈ ਐਡੀ माड़ा ਕਮਜ਼ੋਰ माड़ा कहंदी अंग्रेजी बोल रही तू किसे भी नहीं सानू अंग्रेजी नहीं आउंदी सानू सारी अंग्रेजी दी समझ आ जे उर्दू च होवे तां ਇਹ ਤਾਂ ਲਿਖੇ ABC ਉਰਦੂ ਚ ਪੜ੍ਹ ਕੇ ਵਿਖਾਵਾਂਗੇ ਤੈਨੂੰ ला जी बच्ची कह रही है एडा माड़ा ਮੈਂ ਹਾਂ ਨਹੀਂ ਜੀ ਪਰਾਡੋ ਦੇ ਕਾਰੀਗਰ ਵੱਖਰੇ ਹੀ ਹੁੰਦੇ ਨੇ ਉਧਰ ਸਮਾਰਟ ਹੁੰਦੇ ਨੇ ਨਾ ਬਾਹਰ ਹੁੰਦਾ ਮੈਂ ਪਹਿਲੇ ਪਹਿਲੇ ਕਾਰੀਗਰ ਕਿਹੜੇ ਹੁੰਦੇ ਨੇ ਪਹਿਲੇ ਆ ਮੈਨੂੰ ਦੱਸੋ ਮੈਂ ਪਹਿਲੇ ਬੜਾ ਬਾਡੀ ਬਿਲਡਰ ਸੀ ਬੜੀ ਸਿਹਤ ਸੀ ਮੇਰੀ ਅੱਛਾ, ਕਮਜ਼ੋਰ ਕਿਵੇਂ ਹੋਏ ਬਸ ਆਪਣੇ ਆਪ ਨੂੰ ਅਮਰੀਕਾ ਸਮਝ ਕੇ ਤਾਕਤਾਂ ਵੰਡਦਾ ਰਿਹਾ ਹੁਣ ਤੇ ਮੈਂ ਦੁਆ ਕਰਨਾ ਇਹਦੇ ਪਿੱਛੇ ਕੋਈ ਜਾਪਾਨ ਆਵੇ ਜਿਹੜਾ ਇਹਦੀ ਗਈ ਤਾਕਤ ਇਹਨੂੰ ਵਾਪਸ ਮੋੜੇ ਜਾਪਾਨ ਦੇ ਪਿੱਛੇ ਆਵੇ ਇਹਨੇ ਕਾਰੋਬਾਰ ਕੀਤਾ ਤੇ ਤਾਂ ਕਮਜ਼ੋਰ ਹੋਇਆ ਉਹਦੇ ਪਿੱਛੇ ਪਸ਼ੌਰੋਂ 6 ਕਿਲੋ ਪਾਊਡਰ ਲਿਆ ਵਿਕਿਆ नहीं आप पीना पै गया हाँ जी इनका पहले कलीनों का कारोबार था अच्छा कारोबार पे नुकसान हुआ अब कारोबार कलीनों पे है ਲੱਖ ਦੀ ਲਾਨਤ ਤੇਰੇ ਜ਼ਮੀਨ ਦਾ ਬੱਚਾ ਨਾ ਹੋਵੇ किडियां ਵੱਧ ਵੱਧ ਕੇ ਗੱਲਾਂ बड़ा- ਕਰਨਾ ਸਾਲਿਆ ਤੂੰ ਤੇ ਇਹ ਵੀ ਨਹੀਂ ਕਹਿ ਸਕਦਾ ਮੈਂ ਚਿੱਟਾ ਅਨਪੜ੍ਹ ਓਏ ਉਹ ਚੌਕਸ ਕੁੱਤੀ ਓਏ मैडम ਤੇਜ਼ੀ ਨਹੀਂ ਕਰਨਾ व्हाट इज दिस आप मामूली शख्सियात में नहीं खड़ी ਥੈਂਕ ਯੂ ਇਹ ਕੀ ਹੋ ਰਿਹਾ ਹੈ ਲਾਉਣ ਦਿਓ ਹੱਥ ਕੀ ਹੈ ਪੈਸੇ ਨਹੀਂ ਲੈਣੀ ਕੀ ਹੋਏ ਪੈਸੇ ਲੈਣੀ ਹੈ ਤੇਰੇ ਕੋਲ ਨਹੀਂ ਲੈਂਦੀ ਚਲੋ ਲੈ। ਪੜੋਸੇ ਕੋਲ ਲੈਣੀ ਹੈ ਚੱਲ ਡਰਾਮੇ ਦਾ ਵੀ ਲੈ ਲੈ ਹੱਥ ਲਾਉਣ ਦਾ ਵੀ ਲੈ ਲੈ ਦੇ ਚੌਰੀ ਛੱਡ ਦੇ ਫੇਰ ਤੂੰ ਕਹਿਣਾ ਐਤਕੀ ਅੰਬ ਘੱਟ ਲੱਗੇ ਨੇ ਅੱਧੇ ਵੇਚ ਦਿੱਤੇ मैम आप मामूली शख्सियात के दरमियान नहीं खड़ी ਹਾਂ तो फिल्म स्टार ਥੈਂਕ ਯੂ इन्हें चूड़ियां फिल्म च काम कीता ਹਾਂਜੀ ਮੈਂ ਨਹੀਂ ਦੇਖਿਆ ਕਿੱਥੇ ਕੀਤਾ ਹੈ? लो सैमा नाल आडा ला लिया बनेरे तो ही नहीं उड्डिया ਫਿਲਮਾਂ 'ਚ ਵਾਕਈ ਗਲਤ ਲੋਕ ਕੰਮ ਕਰਦੇ ਐ ਵੀ ਆਇਆ ਚੂੜੀਆਂ ਚ ਐ ਵੀ ਚੌਧਰੀ ਹਾਂਜੀ। ਹਾਂਜੀ ਇਹਨੂੰ ਨਹੀਂ ਵੇਖਿਆ ਨਹੀਂ ਮੈਂ ਨਹੀਂ ਦੇਖਿਆ ਉਹ ਸੈਮਾ ਦੁੱਧ ਚੋ ਕੇ ਇਹਨੂੰ ਹੀ ਤੇ ਛੱਡਦੀ ਹਾਂ मैं क्या ਤੈਨੂੰ ਨਹੀਂ ਪਛਾਣਿਆ ਕੌਣ
ਇਹਨੂੰ ਨਹੀਂ ਪਛਾਣਿਆ ਨਹੀਂ, ਕੌਣ ਮੈਂ ਨਹੀਂ ਪਛਾਣਿਆ। ਬੜਾ ਵੱਡਾ ਡਾਇਰੈਕਟਰ ਹੈ। ਅੱਛਾ ਜੀ ਇਹਨੇ ਇੱਕ ਫਿਲਮ ਬਣਾਈ ਸੀ ਬੇਟੀ ਤੁਹਾਨੂੰ ਮੈਂ ਪਹਿਚਾਨ ਲਿੱਤਾ ਹਾਂ ਅੱਛਾ। ਕਿਹੜੀ ਬਣਾਈ ਸੀ ਇਹਨੇ ਇੱਕ ਫਿਲਮ ਬਣਾਈ ਸੀ ਬੇਟੀ ਕਿਹੜੀ ਬਣਾਈ ਸੀ ਬੇਟੀ ਹਾਂ ਫੇਰ ਪੁੱਛ ਇਹਨੂੰ ਕਿੰਨੀ ਚੱਲੀ ਸੀ ਕਿੰਨੀ ਦੱਸ ਨਾ ਬੜਾ ਜ਼ਰਾ ਦਫਾ ਯਾਰ ਕੁਰਸੀਆਂ ਚੱਲੀਆਂ ਇੰਨਾ ਰਸ਼ ਸੀ ਭਾਈ ਸਾਹਿਬ ਤੁਹਾਡਾ ਇਸ ਘਰ ਨਾਲ ਉਹਦਾ ਕੀ ਹੈ ਮੈਂ ਇੱਥੇ ਮੁੰਸ਼ੀ ਲੱਗਾ ਜੀ ਬਾਜੀ ਬਸ ਸਟਾਪਾਂ ਤੇ ਖਲੋ ਕੇ ਹਰਾ ਗੱਲਾਂ ਨਹੀਂ ਤੇਰੇ ਹੱਥ 'ਚ ਹੁੰਦਾ ਉਹ ਪਰਾਂ ਦਫਾ ਯਾਰ ਅੱਛਾ, ਮੇਰੀ ਗੱਲ ਸੁਣੋ ਜੀ। ਬਿੱਲ ਜਮਾ ਕਰਵਾਉਣਾ ਜਾਂ ਮੈਂ FIR ਕਟਵਾਵਾਂ ਤੁਹਾਡੇ ਖਿਲਾਫ 4:30 ਵਜੇ ਸਦਕਾਬਾਦ ਦੀ ਬੱਸ ਗਈ ਹੈ। 4:30 ਵਜੇ ਸਾਦਕਾਬਾਦ ਦੀ ਬੱਸ ਗਈ ਏ ਤੂੰ घर जा तेरी बहन नस गई है आदाब है आदाब मेहरबानी 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 ਪਾਣੀ ਚੜ ਗਿਆ ਚਨਾ ਦਾ पानी चढ़ गया चन्हा दा ਕੀ ਹਾਲ ਹੈ ਤੇਰੀ ਮਾਂ ਦਾ बिल्कुल की बकवास कर चल भाई ਤੁਸੀਂ ਆਖੋ ਇਹੋ ਜਿਹੇ ਸ਼ੇਰ ਮੈਂ ਨਹੀਂ ਇਹੋ ਜਿਹੀਆਂ ਤੇ ਆਖਣਾ ਸ਼ੇਰ ਕਿਉਂਕਿ ਡਰਾਮੇ ਵਾਲੀਆਂ ਬੱਚੀਆਂ ਹੁੰਦੀਆਂ ਹੀ ਬੇਵਫਾ ਨੇ ਇੱਥੇ ਲੈਣ ਕੀ ਆਇਆ ਹੈ ਲੈਣ ਕੀ ਆਇਆ ਮੈਂ ਤੇ ਆਪਣਾ ਕਰਮ ਕਰਨਾ ਹੈ ਮੈਂ ਇੱਥੇ ਬੱਚੀਆਂ ਨੇ ਆਉਣਾ ਹੈ ਉਹ ਤੇ ਅਫਰੀਕਾ ਤੋਂ ਆਇਆ ਨਾ ਵਾ ਖਰਾਬ ਹੋ ਜਾ ਤੁਹਾਡੇ ਵਾਸਤੇ ਇੱਕੋ ਗੱਲ ਮੈਂ ਆਖਣਾ ਹਾਂ। ਕਿ ਨੂਨ ਨਫਾ ਨਹੀਂ ਔਰਤ ਜ਼ਾਤ ਵਿੱਚੋਂ ਅੱਛਾ ਨੂਨ ਨਫਾ ਨਹੀਂ ਔਰਤ ਜ਼ਾਤ ਵਿੱਚੋਂ ਪਹਿਲੇ ਹੱਸ ਹੱਸ ਕੇ ਦੀਦਾਰ ਦਿੰਦੇ ਨੂਨ ਨਫਾ ਨਹੀਂ ਔਰਤ ਜ਼ਾਤ ਵਿੱਚੋਂ ਪਹਿਲੇ ਹੱਸ ਹੱਸ ਕੇ ਦੀਦਾਰ ਦਿੰਦੇ ਪੈਸੇ ਮੁੱਕ ਜਾਂਦੇ ਯਾਰੀ ਟੁੱਟ ਜਾਂਦੀ ਗੈਰ ਨਾਲ ਖਲੋ ਕੇ ਸਾੜ ਦਿੰਦੇ ਉਹ ਬੇੜੀਆ ਤੇ ਸਮੁੰਦਰੀ ਲੈ ਜਾਂਦੇ ਗਿਣ ਗਿਣ ਕੇ ਗੋਤੇ ਹਜ਼ਾਰ ਦਿੰਦੇ ਉਹ ਸ਼ੁਕਰ ਕਰ ਸ਼ੌਕੀ ਤੂੰ ਬਚ ਗਿਆ ਐ ਨਹੀਂ ਤੇ ਜ਼ਾਲਮ ਤੇ ਜਾਨੋਂ ਵੀ ਮਾਰ ਦਿੰਦੇ ਵੈਰੀ ਗੁੱਡ दिल करता है सजना नाल वैर पा दियां ਆਹ ਦਿਲ ਕਰਦਾ ਹੈ ਸਜਣਾ ਨਾਲ ਵੈਰ ਪਾ ਦਿਆਂ एक लत चुक्का ते हनेर पा दियां दूजी चुक्का सवेर पा दियां ਵਾਹ ਵਾਹ ਤੂੰ ਪਾ ਸਕਣਾ ਹੈ ਤੂੰ ਕਿ ਸ਼ਦਾਰੇ ਤੋਂ ਉੱਥੋਂ ਆਇਆ ਹੈ ਨਾ नहीं सदरे तो ये आया मैं तो बड़ा ਤੂੰ ਗਲਤ ਸ਼ੇਰ ਸੁਣਾਇਆ ਕਦੀ ਵੀ ਮਸ਼ੂਕ ਨੂੰ ਥੱਲੇ ਲੱਗਣ ਵਾਲਾ ਸ਼ੇਰ ਨਹੀਂ ਸੁਣਾਈਦਾ ਅੱਛਾ ਜੀ ਜਦੋਂ ਵੀ ਸੁਣਾਈਦਾ ਮਸ਼ੂਕ ਦਾ ਪਾਵਰਫੁਲ ਸ਼ੇਰ ਸੁਣਾਈਦਾ ਤੇਰਾ ਵੀ ਕੋਈ ਮਸ਼ੂਕ ਹੈ ਹਾਂਜੀ ਅੱਲਾਹ ਪਤਾ ਦੀ ਮੁਖਤਾਰਾ ਮਾਈ ਦਾ ਪੁੱਤਰ ਹੀ ਹਾਂ ਯਾਰ ਕਿਉਂ ਲੜਦੇ ਹੋ ਹਸੀਨਾ ਖਲੋਤੀ ਤੁਸੀਂ ਮਾਮੇ ਫੁੱਫੀ ਦੇ ਮੁੰਡੇ ਹੋ ਨਾ ਲੋ ਜੀ ਸ਼ੇਰ ਅਰਜ਼ ਕੀਤਾ ਤੁਹਾਡੀ ਨਜ਼ਰ ਜੀ। ਕਿ ਪਤਾ ਹੁੰਦਾ ਤੈਨੂੰ ਦਿਲ ਦਿੰਦੇ ਓਏ ਹੋਏ। ਜੇ ਦਿਲ ਦੇ ਦਿੱਤਾ ਸੀ ਤੇ ਫਿਰ ਇੰਨੀ ਢਿੱਲ ਨਾ ਦਿੰਦੇ ਔਰ ਸ਼ੁਕਰ ਕਰ ਤੈਨੂੰ ਪਿਆਰ ਕਰਨੇ ਨਹੀਂ ਤੇ ਫੜ ਕੇ ਤੈਨੂੰ ਛੇਲ ਨਾ ਦਿੰਦੇ यार आप जरा अपने हसीन लबों से कुछ करके दिखाएं हसीन सांप के नक्शो निगार खूब सही बारे बाबे खो पहली जड़ी औरत सप बहा के मजमा लाया हसीन सांप के नक्शो निगार खूब सही निगाह जहर पे रख खुशनुमा बदन पे ना जा दाल दिल मेरा ਇਹੋ ਆਖਦਾ ਹੈ ਇੱਕ ਵੱਖਰਾ ਜਿਹਾ ਮਕਾਨ ਹੋਵੇ वाह जी वाह ਦਾਲ ਦਿਲ ਮੇਰਾ ਇਹੋ ਆਖਦਾ ਹੈ ਇੱਕ ਵੱਖਰਾ ਜਿਹਾ ਮਕਾਨ ਹੋਵੇ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜੀ ਰੱਬ ਦੀ ਜ਼ਾਤ ਮਿਹਰਬਾਨ ਹੋਵੇ ਇੱਕ ਮੰਜੀ ਹੋਵੇ ਦੋਵੇਂ ਸੌਂ ਜਾਈਏ ਇੱਕ ਮੰਜੀ ਹੋਵੇ ਦੋਵੇਂ ਸੌਂ ਜਾਈਏ ਦੋ ਬੁੱਤ ਤੇ ਇੱਕ ਜਾਨ ਹੋਵੇ ਇੱਕ ਲੜ ਪਵੇ ਦੂਜਾ ਹੱਥ ਜੋੜੇ ਜਿਹੜਾ ਮੁੱਖ ਮੋੜੇ ਬੇਈਮਾਨ ਹੋਵੇ ਛੱਡ ਬਈ ਛੱਡ अब आप जरा अपने होटो ਨਹੀਂ को ਨਹੀਂ ਨਹੀਂ ਮੈਂ ਕੁਛ ਨਹੀਂ ਆਪਣੇ ਹੋਂਟੋ ਤੂੰ ਆਪਣੇ ਹੋਂਟੋ ਐ ਤੁਹਾਨੂੰ ਜਿਹੜੇ ਹਾਲ ਚ ਮੁੰਡੇ ਖੁੰਡੇ ਬੈਠੇ ਨੇ ਨਾ ਹਾਂ। ਉਹਨਾਂ ਨਾਲੋਂ ਨਿੱਕਾ ਜਿੰਨਾ SMS ਮੈਨੂੰ ਨਹੀਂ ਤੁਹਾਨੂੰ ਜਿਹੜੀਆਂ ਪਿੱਛੇ नहीं नहीं ਬੈਠੀਆਂ ਤੁਹਾਨੂੰ ਉਹਨਾਂ ਨੂੰ नहीं नहीं ਤੁਹਾਨੂੰ कि अभी तुम तिफल मकतब हो संभालो अपने जोबन को अभी तुम तिफल मकतब हो संभालो अपने जोबन को ये तोते कच्ची फसलों को बड़ा बर्बाद करते हैं सही बच्चा जामे मोहब्बत हाय 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 जामे मोहब्बत वाह, एक मिनट तीजा पैक ना बनाना मैं निमको फड़ के ले आया इधर जाना जामे मोहब्बत ਬਾਬਾ ਜੀ ਵੀਡੀਓ ਨਾ ਬਣਾਓ ਜਿੰਨੀ ਤੁਹਾਡੀ ਉਮਰ ਹੋ ਗਈ ਉਮਰੇ ਦੀ ਟਿਕਟ ਲਵੋ ਤੁਸੀਂ ਫਰੈਂਡ ਦੀ ਲੈ ਲਈ ਹੈ ਲਾ ਤੋ ਐਵੇਂ ਬਹੁਤ ਥਕਾਈ ਜਾਂਦੇ ਹੋ ਕਦੀ ਇੱਧਰ ਲੈ ਕੇ ਜਾਂਦੇ ਹੋ ਕਦੀ ਇੱਧਰ ਲੈ ਕੇ ਜਾਂਦੇ ਹੋ ਔਰ 17 ਰੁਪਈਆਂ ਦੀ ਸੀਡੀ ਲਵੋ ਵਿੱਚ 9 ਦਾਣੇ ਇਹਦੇ ਹੀ ਹੁੰਦੇ ਨੇ यार छड़ वेख ਉਹ ਨਾ ਕਿ ਲਾਈਏ ਹੱਥਾਂ ਦੀਆਂ ਕੀਤੀਆਂ ਅੱਖਾਂ ਅੱਗੇ ਆ ਗਈਆਂ ਜੇ यार छड़ वेख ते सही पागला की माहौल है किड्डी महंगी जामे मोहब्बत ਦਿਲ ਕਰਦਾ ਹੈ ਮੇਰਾ ਇਹ ਕਹਿਣ ਨੂੰ की ਨਿਕਲੋ ਤੁਹਾਡੀ ਭੈਣ ਨੂੰ ਨਿਕਲੋ ਇੱਥੋਂ ਜਗਣਾ ਅੱਜਾ ਭਾਂ ਕਮੀਨਿਆ ਸਿਰ ਖਾਨ ਕਰ ਮੈਂ ਵੀ ਇੱਕ ਨੂੰ ਮੁਕਾ ਦਿੱਤਾ ਸ਼ੁਕਰ ਹੈ ਵੀ ਤਵੀਜ਼ ਲੈ ਬਾਬੇ ਕੋਲੋਂ ਬੱਚੀ ਫਸੇ ਹੋ ਬਾਬੇ ਨੇ ਲਿਆ ਪੂਰਾ 500 ਰੁਪਇਆ ਬਾਬਾ ਕਹਿੰਦਾ ਅੱਜ ਕੁੜੀ ਉੱਠਦੀ ਆ ਸਾਰ ਤੈਨੂੰ ਆਖੇਗੀ ਕਿ ਲਵ ਯੂ ਕਰਦੀ ਫਿਰੇਗੀ ਨਾਸ਼ਤਾ ਨਹੀਂ ਮੰਗੇਗੀ ਲਵ ਯੂ ਯਾ ਅੱਲਾ ਬੱਚੇ ਨੂੰ ਪਿਆਰ ਕਰਨਾ ਉਹ ਅੱਜ ਆ ਜਾਵੇ ਫੇਰ ਹੀ ਮਜ਼ੇ ਹੋਣੇ ਨੇ ਗੁੱਲੂ ਹਾਂ ਉੱਲੂ ਗੁੱਲੂ ਆ ਗਈ ਇੱਕ ਮਿੰਟ ਬਾਬਾ ਜੀ ਬਸ ਇਹ ਜਿਹੇ ਨਾਲ ਪਿਆਰ ਹੋਇਆ ਤੇ ਮੈਂ
चंद सवालात करना चाहना ਕਾਦੇ ਜਦੋਂ ਤੁਸੀਂ ਸਵੇਰ ਸੁੱਤੇ ਉੱਠੇ ਹੋ ਹਾਂ ਤੁਹਾਡੇ ਸਿਰ 'ਚ ਆ ਕੇ ਇੱਕ ਹਾਂਡੀ ਵੱਜੀ ਨਹੀਂ ਸੋਚੋ ਨਹੀਂ ਵਜੀ ਹੈ ਨਹੀਂ ਵਜੀ ਬਾਬਾ ਜੀ ਇੱਧਰ ਤੇ ਹਾਂਡੀ ਨਹੀਂ ਵੱਜੀ ਤੁਸੀਂ ਆ ਸੂਈਆਂ ਤੇ ਵੱਜੀਆਂ ਹੋਣੀਆਂ ਸੂਈਆਂ ਕਿੱਥੇ ਉਹ ਤੈਨੂੰ ਬਰਫ਼ ਵਾਲੇ ਸੂਏ ਵੱਜੇ ਨੇ ਸਹੀ ਦੱਸ ਨਹੀਂ ਵਜੀਆਂ ਸੂਈਆਂ ਵੀ ਨਹੀਂ ਨਹੀਂ ਉਹ ਬਾਬਾ ਇੱਧਰ ਤਾਂ ਕੁਝ ਵੀ ਨਹੀਂ ਹੋਇਆ ਜਦੋਂ ਸੁੱਤੇ ਉੱਠੇ ਤਾਂ ਮੰਜੀ ਦੀਆਂ ਦੋਨਾਂ 'ਚ ਨਹੀਂ ਸੀ ਫਸੀ ਹੋਈ ਨਹੀਂ ਉਹ ਬਾਬਾ ਇੱਧਰ ਆ ਕੂੜ ਤਬੀਅਤ ਇਹਨੂੰ ਤਾਂ ਕੁਝ ਵੀ ਨਹੀਂ ਹੋਇਆ ਇੱਧਰ ਕੀ ਚੱਕਰ ਹੈ ਤੁਹਾਡਾ ਨਾ ਜ਼ੇਬੂ ਨਿਸਾ ਨਹੀਂ ਤੇ ਜ਼ੇਬੂ ਨਿਸਾ ਕੌਣ ਹੈ ਕੌਣ ਹੈ ਤੂੰ ਮੈਂ ਸੁੱਕੇ ਦੁੱਧ ਵਾਲਿਆਂ ਦੀ ਔਰਤ ਆ ਮੇਰਾ ਪਿਓ ਐਵਰੀਡੇ ਵੇਚਦਾ ਔਰ ਨਾਂ ਕੀ ਹੈ ਤੇਰਾ ਜ਼ੇਬੂ ਨਿਸਾ ਉਹ ਬਾਬਾ ਸਿੱਧੀਆਂ ਸਮਝਾ ਲਿਆ ਤੇ ਪੁੱਠੀਆਂ ਸੋਚਾਂ ਆ ਲਿਆ ਇੱਧਰ ਆ ਜਾ ਮੈਨੂੰ ਨਾ ਕਰੀ ਵੇ ਮੇਰਾ ਮੈਦਾ ਤੈਨੂੰ ਮੰਗਦਾ ਪਰਾ ਹੋ ਜਾ ਉਹ ਮੈਂ ਕੀਮੇ ਵਾਲਾ ਨਾਂ ਨਾ ਪਰਾ ਮਰ ਦੁੱਧ ਨਾ ਦੇਈ ਕੱਲੀ ਯਹੀਂ ਖਾਣਾ ਖਰਾਬ ਹੋ ਜਾਏ ਵਿਚਾਰੇ ਖੁਸਰੇ ਚੰਗੇ ਹਾਂ ਬਦ ਨਸੀਬ ਵਿਚਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹਾਂ ਸਹੀ ਗੱਲ ਸਾਨੂੰ ਇਨਸਾਨਾਂ ਨੂੰ ਤੇ ਮਰ ਕੇ ਕਬਰ 'ਚ ਕੀੜੀਆਂ ਤੰਗ ਕਰਨਾ ਹੈ ਨਾ ਹਾਏ 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 ਓਏ ਹਾਂ ਤੇਰੇ ਮੈਂ ਨਹੀਂ ਕੋਈ ਨਹੀਂ ਸਮਝਿਆ ਮੈਂ ਸਮਝੀ ਅੰਕਲ ਮੈਂ ਤੈਨੂੰ ਕੀ ਦੱਸਾਂ ਮੈਂ ਬੜੀ ਦੁਖੀ ਹਾਂ ਕਿਵੇਂ ਦੁਖੀ ਆ ਮੇਰੇ 3 ਬੱਚੇ ਸਨ ਅੱਛਾ 3 ਬੱਚੇ ਸਨ ਮੇਰੇ ਫਿਰ ਤਿੰਨੋਂ ਹੀ ਮਰ ਗਏ ਓਏ ਹੋਏ ਉਹ ਕਿਵੇਂ ਭੁੱਖੇ ਇਹ ਕੌਣ ਬੋਲਿਆ ਇਹ ਦੋਵਾਂ ਚੋਂ ਬਚਿਆ ਸੀ ਨਾ ਔਰ ਇਹਨੂੰ ਨਹੀਂ ਪਤਾ ਇਹਨੂੰ ਮੈਂ ਕਿਵੇਂ ਜੰਮਿਆ ਮੇਰੀ ਤੇ ਮੰਜੀ ਇਹਦੇ ਵਾਰੀ ਰਹੀ ਚੌਂਕ 'ਚ ਅੱਜਾ ਨਹੀਂ ਉਹਨੂੰ ਨਹੀਂ ਕੁਝ ਆਖਣਾ ਕਿਉਂ ਭਰਾ ਬੇਉਲਾਦ ਹੈ ਤੇ ਬਾਬਾ ਜੀ ਨੇ ਆਖਿਆ 3 ਦਿਨ ਘਰੋਂ ਬਾਹਰ ਰਹਿ ਅੱਜ ਪਹਿਲਾ ਦਿਨ ਨੇ ਕੋਕਾ ਅੱਛਾ ਜੀ ਹਾਂਜੀ ਇਹ ਤੂੰ ਕੌਣ ਹੈ ਤੂੰ ਕੌਣ ਹੈ ਤਮੀਜ਼ ਨਾਲ ਬੈਠੀ ਹੋ ਉਤਰੀਏ ਮੇਰੀ ਜਾਨ ਕੋਈ ਨਹੀਂ ਸਮਝਦਾ ਮੈਨੂੰ ਤਾਂ ਤੇਰੇ ਤੇ ਵਾਟੀ ਬਣਾ ਮੈਨੂੰ ਤਾਂ ਤੇਰੇ ਤੇ ਵਾਟੀ ਬਣਾ ਕਾਹਦਾ ਵਾਟੀ ਤੈਨੂੰ ਆ ਤੇਰੀਆਂ ਸੀੜੀਆਂ ਵੇਖ ਵੇਖ ਕੇ ਮੈਂ ਆਪਰੇਸ਼ਨ ਕਰਾ ਲਿਆ ਐਡੀਆਂ ਸਾਫ ਸੁਥਰੀਆਂ ਮੇਰੀ ਸਿੱਡੀਆਂ ਨੇ ਤਮੀਜ਼ ਨਾਲ ਬੈਠ ਨਹੀਂ ਵੇ ਤਮੀਜ਼ ਨਾਲ ਲੜ ਲੈ ਆਹ ਲੜਨਾ ਹੈ ਲੜ ਤੈਨੂੰ ਮੈਂ ਪਤਾ ਨਹੀਂ ਹੈ ਪਿੱਟ ਕੇ ਮੈਂ ਸਜੇ ਨਾਸ਼ ਕਰ ਲਾਂਗੀ ਜਾ ਉਤਰੀਏ ਤੂੰ ਤੇ ਮੇਰੇ ਜਿੰਨਾ ਬੈਠ ਹੀ ਨਹੀਂ ਸਕਦੀ ਉਹ ਕਿਵੇਂ ਮੈਂ ਤੇ ਪਿੱਟ ਕੇ ਨਾਮੋ ਨਿਸ਼ਾਨ ਮਟਾ ਲਏ ਤੱਦੀ ਤੂੰ ਸਿੱਧੇ ਪਾਸੇ ਅੱਛਾ ਮੇਰੀ ਗੱਲ ਸੁਣ ਕੀ ਮੈਂ ਤੈਨੂੰ ਦੁੱਧ ਪੱਤੀ ਪਿਆਵਾਂ ਵੇਖਨੇ ਲਾਉਨੇ ਆ ਹਿਸਾਬ ਲੈ। ਅੱਛਾ ਸਾਡੀ ਇੱਜ਼ਤ ਕਰਿਆ ਕਰੋ ਕਿਉਂ ਆ ਸਾਡੇ 'ਚ ਤੇ ਪੁਲਿਸ ਵਾਲਿਆਂ 'ਚ ਥੋੜਾ ਹੀ ਫਰਕ ਆ ਕੀ ਮਤਲਬ ਉਹ ਵੀ ਨਹਿਰ ਤੇ ਖਲੋਂਦੇ ਆ ਅਸੀਂ ਵੀ ਉੱਥੇ ਹੀ ਖਲੋਂਦੇ ਪਹਿਲੇ ਬੰਦਾ ਉਹ ਫੜਦੇ ਆ ਫਿਰ ਅਸੀਂ ਫੜ ਲਈਦਾ ਵੈਰੀ ਗੁੱਡ ਹੋ ਗਿਆ ਅੱਛਾ ਜੀ ਆਨੰਦ ਕੀ ਜੀ ਫਿਰ ਤੀਸਰੀ ਸੀ ਮੈਂ ਕਿ ਆਨੰਦ ਨਹੀਂ ਅੱਜ ਜਿਹਨੂੰ ਆਖेंगे ਉਹਨੇ ਆ ਜਾਣਾ ਹਾਂਜੀ ਆਰਡਰ लाओ मैं तेरे सच्ची मुच्ची प्यार हो गया शीजा अच्छा आई लव यू कैसे बताऊं कि तुम मेरे लिए क्या हो शीजा तुम जिंदगी तुम बंदगी तुम आरज़ू तुम फारज़ू घर में तुम गली में तुम बाजार में तुम किचन में तुम बाथरूम में तुम गैलरी में तुम एक जगह टेक के नहीं बंदी है नहीं शौकी आज मेरा दिल कर रहा है तन दबावा अल्लाह करे काश किस्म रब दी मैं बट नहीं की हो गया मैंने उन्होंने आर्डर दिता है ना कि कर। नहीं तू दुकान है शीजा हाँ? मोबाइल है आहो है केड़ा है तेरी 10 कोई मैसेज है 6 महीने हो गए हाले तक कोई मैसेज नहीं आया 6 महीने च मैसेज कोई नहीं आया नहीं आया मोबाइल चेक करवा 9 महीने बाद पिक्चर मैसेज ना आ जावे मियां बीवी दी जिंदगी गुजारनी चाहिए ओ ते किवे मियां बीवी दी जिंदगी विच लड़ाई नहीं होनी चाहिए ले जेडी मियां बीवी है ना ये गड्डी दे दो पहिए ने अच्छा ये सलेंसर ते एਵੇਂ विच आया है गड्डी दे दो अच्छा आपस ਦੀ ਗੱਲ ਹੈ ਸੁਹਾਗ ਰਾਤ ਵਿੱਚ ਕੀ ਕੁਝ ਹੁੰਦਾ ਹੈ कसम रब दी मैनू नहीं पता ਕਿਉਂ ਨਹੀਂ ਪਤਾ ना कर जेड़े पासे तू जानी पई है मैनू हां जी सुहाग रात च ए हुंदा ही ਇਹ ਕੌਣ ਹੈ ए मेरा विराय मैनू जलील करन टुरे है हर पासे अच्छा पता नहीं ये मेरे पीछे अज किसी ने छड़े है तो तू है जलील हाँ मैं जलील तू डॉक्टर कदीर ना फसी उठ नचन वाली है ਓਏ हाँ। ਹਲੋ ਤਮੀਜ਼ ਨਾਲ खलो जा तेरी फक्की मशहूर है ਤਮੀਜ਼ ਨਾਲ ਸ਼ੌਕੀ ਤਮੀਜ਼ ਨਾਲ वजह ਜਿੰਨਾ ਤੂੰ ਹੈ ਮੈਂ ਤੈਨੂੰ ਜਾਣਨੀ ਆ ਉਹ ਬਾਜਾ ਤੈਨੂੰ ਮੈਂ ਵੀ ਜਾਣਨਾ ਵਾ ਸ਼ੁਕਰ ਕਰ ਡਰਾਮਿਆਂ ਚ ਆ ਗਈ ਇਹ ਸਾਂਗਲੇ ਦਾਣੇ ਬੌਂਦੀ ਹੁੰਦੀ ਸੀ ਵੈਸੇ ਸਾਂਗਲੇ ਹੈ ਕਿੱਥੇ ਆ ਸਾਂਗਲਾ ਹਿੱਲ ਜਿੱਥੇ ਵੱਡੀ ਪਹਾੜੀ ਆ ਛਾਬਾ ਪਿੱਤੀਆਂ ਆਪੇ ਹੀ ਬਾਹਰ ਫੜਿਆ ਜਾਏਗਾ ਉਹਨੂੰ ਕੁਝ ਨਾ ਕਹੀ ਕਿਉਂ ਨਹੀਂ ਕਹਿਣਾ ਕੁਝ ਅੱਛਾ ਸ਼ੀਜ਼ਾ ਜੇ ਤੇਰਾ ਡਾਂਸ ਵੇਖਣਾ ਹੋਵੇ ਕਿੰਨੇ ਕੁ ਪੈਸੇ ਲੱਗਣਗੇ 300 300 ਰੁਪਏ ਚ ਆਹੋ ਤੇ ਜੇ ਸਹੀ ਤੇਰੇ ਪਾਸੇ ਵੀ ਆ ਜਾ ਕਿ ਤੂੰ ਆਪਣਾ ਬੰਦਾ ਹੈ ਨਾ ਕਿੰਨੇ ਪੈਸੇ ਲੈਂਗੇ ਸਹੀ ਦੱਸ ਯਾਰ ਸਵਾਲ ਹੈ ਚੱਲ ਤੂੰ ਫ੍ਰੀ ਲੈ ਲੈ ਚਲ ਠੀਕ ਹੈ ਹਾਂ। ਡਾਂਸ ਵਿਖਾ ਦੇ ਕਿਉਂਕਿ ਅੱਜ ਮੇਰੇ ਵਿਆਹ ਆਏ ਨੇ ਤੇ